ਸੀ, ਮੈਂ ਕਿਹਾ ਯਾਰ ਜਿਹੜੇ ਉਹ ਭੈਣ ਭਰਾ ਸਾਡੇ ਆਪਣੇ ਹੀ ਆ ਉਦਯੋਗਪਤੀ ਜਿਹੜੇ ਉਹ ਕਿਹੜਾ ਕੋਈ ਬਾਹਰੋਂ ਆਏ ਆ ਜਿਨ੍ਹਾਂ ਦੀਆਂ ਫੈਕਟਰੀਆਂ ਇੱਥੇ ਹੈਗੀਆਂ, ਕਿ ਉਹਨਾਂ ਦੇ ਘਰੇ ਕਦੇ ਟੇਬਲ 'ਤੇ ਗੱਲ ਨਹੀਂ ਚੱਲਦੀ। ਅਸੀਂ ਇੱਥੇ ਇੱਕ ਬੰਦੇ ਦਾ ਕਤਲ ਕਰ ਦਈਏ ਤਾਂ ਜੱਗ 'ਚ ਚਰਚਾ ਹੁੰਦੀ ਹੈ ਕਿ ਯਾਰ ਫਲਾਣੇ ਨੇ ਫਲਾਣਾ ਮਾਰਤਾ, ਤੇ ਇਸ ਪਾਣੀ ਦੇ ਥਰੂ ਤਾਂ ਕਿੰਨੇ ਹੀ ਮਰ ਗਏ ਜੀ, ਸਮੂਹਿਕ ਕਤਲ ਕਿੰਨੇ ਹੀ ਮਰ ਗਏ। ਤੇ ਆਹ ਜਿਹੜੀ ਜਗ੍ਹਾ ਜਿੱਥੋਂ ਬੁੱਢਾ ਨਾਲਾ ਪੈ ਰਿਹਾ ਵਿੱਚ, ਇਹਦੇ ਅੱਗੇ ਮੱਛੀਆਂ ਵੀ ਨਹੀਂ ਜਾਂਦੀਆਂ, ਮੱਛੀਆਂ ਪਿੱਛੇ ਰਹਿੰਦੀਆਂ ਨੇ, ਉਹਨਾਂ ਨੂੰ ਅਕਲ ਹੈ। ਔਰ ਇੱਕ ਹੋਰ ਕਮਾਲ ਦੀ ਗੱਲ, ਕਮਾਲ ਦੀ ਤਾਂ ਨਹੀਂ ਦੁੱਖ ਦੀ ਗੱਲ, ਕਿ ਮੱਛੀਆਂ ਨੂੰ ਵੀ ਕੈਂਸਰ ਹੋ ਗਿਆ, ਜਿਹੜੀਆਂ ਹਰੀਕੇ ਪਤਨ ਉੱਥੇ ਹੀ ਨੇ ਨਾ ਜਿਸ ਹਾਂਜੀ ਹਾਂਜੀ ਹਾਂਜੀ, ਉਹਨਾਂ ਨੂੰ ਕੈਂਸਰ ਹੋ ਗਿਆ, ਤੇ ਬੰਦੇ ਦਾ ਕੀ ਹਾਲ ਹੋਊਗਾ। ਇਹਨਾਂ ਦਰਿਆਵਾਂ ਦੇ ਪਾਣੀ ਨੂੰ ਪੀ ਪੀ ਕੇ ਲੋਕ ਸਿਹਤਾਂ ਬਣਦੀਆਂ ਸੀ, ਲੋਕ ਆਂਦੇ ਸੀ ਪੰਜਾਬ ਦਾ ਲੰਬਾ ਚੌੜਾ ਲੱਗ ਰਿਹਾ, ਯਾਰ ਪੰਜਾਬ ਦਾ ਹੋਊਗਾ, ਔਰ ਡੰਡ ਮਾਰੋ ਸਿਹਤ ਬਣ ਜਾਂਦੀ ਸੀ ਪੰਜਾਬ ਦੇ ਬੰਦੇ ਦੀ। ਤੇ ਅੱਜ ਇਹ ਪਾਣੀ ਪੀਓ, ਕੈਂਸਰ ਹੁੰਦਾ, ਕੈਂਸਰ ਟ੍ਰੇਡ ਚੱਲਦੀ ਹੈ। ਆ ਤੁਸੀਂ ਵੇਖਿਓ ਜੇ ਪਿੱਛੇ ਆ ਵਿਕਾਸ ਦੀ ਨਿਸ਼ਾਨੀ ਹੈ, ਪੁਲ ਫਲਾਈਓਵਰ, ਤੇ ਥੱਲੇ ਵਿਨਾਸ਼ ਹੈ, ਥੱਲੇ ਵਿਨਾਸ਼ ਹੈ। ਪਹਿਲਾਂ ਤਾਂ ਪੰਜਾਬ ਪੋਲਿਟਿਕਸ ਨੇ ਪੱਟਿਆ, 5 ਦਰਿਆ ਕਿੱਥੇ ਨੇ, 2.5 ਨੇ, ਤੇ 2.5 ਦੇ ਵਿੱਚੋਂ ਵੀ ਉਹ ਸੁੱਕ ਗਏ, ਤੇ ਨਾਲੇ ਤਾਂ ਹੁਣ ਬਾਕੀ ਦਰਿਆ ਵੀ ਬਣ ਗਏ। ਬੁੱਢਾ ਦਰਿਆ ਤੁਸੀਂ ਕਿਹਾ ਅੱਜ ਇਹ ਨਾਲਾ ਬਣ ਗਿਆ, ਹੁਣ ਨਾਲਾ ਹੀ ਬਣਿਆ ਸਾਡੇ ਸਾਹਮਣੇ, ਜਿਹੜਾ ਕੁਝ ਸਾਡੇ ਸਾਹਮਣੇ ਦਿਖਾਈ ਦੇ ਰਿਹਾ। ਤੇ ਦੂਸਰਾ ਇਹ ਵੀ ਹੈ, ਮੈਨੂੰ ਲੱਗਦਾ ਓਵਰਆਲ ਪੰਜਾਬੀਆਂ ਨੇ ਵੀ, ਅਸੀਂ ਚਾਹੇ ਗੁਰਬਾਣੀ ਤੋਂ ਬਾਕੀ ਚੀਜ਼ਾਂ ਤੋਂ ਲਿਆ, ਕੁਦਰਤ ਨੇ ਦਾਤ ਬਹੁਤੀ ਜ਼ਿਆਦਾ ਦੇ ਦਿੱਤੀ ਸ਼ਾਇਦ, ਕਿ ਜਦੋਂ ਕੋਈ ਬਾਹਰਲਾ ਸਿਟੀਜ਼ਨ ਗੱਲ ਕਰਦਾ ਨਾ, ਅਸੀਂ ਉਹਨੂੰ ਜ਼ਿਆਦਾ ਤਵੱਜੋ ਦਿੰਨੇ ਆ। ਆਹ ਤਾਂ ਅਮਰੀਕਾ ਵਾਲੇ ਨੇ ਕਹਿਤਾ, ਹੁਣ ਬਹੁਤ ਸਹੀ ਹੈ, ਅਸੀਂ ਤਾਂ ਐਵੇਂ ਹੀ ਆ। ਮਤਲਬ ਗੋਰਿਆਂ ਦੀ ਟੋਲੀ ਆਉਂਦੀ ਹੈ, ਚੰਡੀਗੜ੍ਹ ਸੈਕਟਰੀਏਟ ਫੋਟੋਆਂ ਖਿੱਚੇ, ਕੋਈ ਨਹੀਂ ਰੋਕਦਾ, ਤੁਸੀਂ ਜਾ ਕੇ ਦਿਖਾਓ ਫੋਟੋ ਖਿੱਚ ਕੇ ਦਿਖਾਓ। ਤੇ ਇਹ ਇੱਕ ਮਾਈਂਡਸੈਟ 'ਚ ਜਿਹੜੀ ਗੁਲਾਮੀ ਹੁੰਦੀ ਹੈ, ਤਾਂ ਹੈ ਜੇ ਸਾਡੇ ਮਾਈਂਡਸੈਟ 'ਚ ਗੁਲਾਮੀ, ਉਹ ਸਾਡੇ ਸਾਹਮਣੇ ਦਿਖਾਈ ਦੇ ਰਹੀ ਹੈ ਕਿ ਤੁਸੀਂ ਕਿਵੇਂ ਕਰਦੇ ਹੋ। ਰੰਗ ਨਾਲ ਵੀ ਇੱਜ਼ਤ ਹੁੰਦੀ ਹੈ, ਸ਼ਹਿਰ ਆਪਣਾ ਬੰਦੋਬਸਤ ਕਿਉਂ ਨਹੀਂ ਕਰਦਾ ਫਿਰ? ਆਹ ਸਹੀ ਗੱਲ, ਕਿ ਸ਼ਹਿਰ ਆਪਦਾ ਬੰਦੋਬਸਤ ਆਪ ਕਰੇ। ਪੇਂਡੂ ਬੰਦੇ ਨੂੰ ਸਮਝਿਆ ਕਿ ਬੈਕਵਰਡ ਹੈ, ਇਹਨੂੰ ਕੁਝ ਨਹੀਂ ਆਉਂਦਾ, ਇਹਦਾ ਕੋਈ ਦਿਮਾਗ ਨਹੀਂ। ਜਦੋਂ ਜਿਹੜਾ ਬੰਦਾ ਨੇਚਰ ਦੇ ਜ਼ਿਆਦਾ ਨੇੜੇ ਹੈ, ਤੁਸੀਂ ਉਹਨੂੰ ਵੱਧ ਦਿਮਾਗ ਸਮਝਣ ਲੱਗ ਜਾਓਗੇ, ਸਮਝ ਲਓ ਪੁੱਠਾ ਗੇੜਾ ਸ਼ੁਰੂ ਹੋ ਗਿਆ, ਤੁਹਾਡੇ ਦਿਮਾਗ ਦਾ ਜਵਾਲਾ ਨਿਕਲ ਚੁੱਕਿਆ। ਜਦ ਆਪਾਂ ਇਹ ਸਾਰਾ ਬਿਮਾਰ ਦਾ ਹੋ ਕੇ ਦੇਖਦੇ ਹੈਗੇ ਆ, ਤਾਂ ਜਦ ਹੈਲਥ ਜਿਹੜੀ ਹੈਗੀ ਸਾਡੀ, ਮੈਡੀਸਨ ਦਵਾਈਆਂ ਖਾਣਾ, ਜਿੰਨੀ ਦਵਾਈਆਂ ਜ਼ਿਆਦਾ ਵਿਕਦੀਆਂ ਉਨੀ GDP ਵੱਧ ਜਾਂਦੀ ਹੈ। ਤਾਂ ਤੁਸੀਂ ਜਿੰਨੇ ਬਿਮਾਰ ਹੋਗੇ, ਜਿੰਨੇ ਤੁਹਾਡੀ ਸਿਹਤ ਦੇ ਪ੍ਰੋਬਲਮ ਹੈਗੇ, ਉਹ ਤਾਂ ਇਕਨੋਮਿਕ ਗਰੋਥ ਤਾਂ ਹੋ ਗਈ। ਅਮਰੀਕਾ ਵਿੱਚ PET ਬੋਟਲ, ਜਿਹਦੇ ਵਿੱਚ ਆਪਾਂ ਕੋਕਾ ਕੋਲਾ ਜਾਂ ਪੈਪਸੀ ਕੋਲਾ ਜੋ ਵੀ ਆਂਦਾ ਹੈਗਾ, ਹਾਂਜੀ, ਉਹ ਉਹਨਾਂ ਨੂੰ ਉੱਥੇ ਰੀਸਾਈਕਲ ਨਹੀਂ ਕਰ ਸਕਦੇ। ਉੱਥੇ ਦੀ ਜਿਹੜੀ এনवायरमेंट ਲਾਜ਼ ਹੈ, ਉਹਦੇ ਵਿੱਚ ਰੀਸਾਈਕਲ ਨਹੀਂ ਕਰ ਸਕਦੇ, ਬਿਲਕੁਲ ਨਹੀਂ ਕਰ ਸਕਦੇ। ਉਹ ਕੀ ਕਰਦੇ ਸੀਗੇ ਕਿ ਉਹਨਾਂ ਨੇ ਉਸ ਜਹਾਜ਼ 'ਚ ਭਰ ਦੇਣਾ, ਜਹਾਜ਼ ਆ ਕੇ ਚੇਨਈ ਆ ਗਿਆ, ਚੇਨਈ 'ਚ ਡੌਕ ਕੀਤਾ, ਇੱਥੇ ਰੀਸਾਈਕਲ ਹੋ ਗਈਆਂ, ਫਿਰ ਵਾਪਿਸ ਜਾ ਕੇ ਉੱਥੇ ਦਿੱਤਾ। ਜਦ ਅਸੀਂ ਪਹਿਲੀ ਵਾਰੀ ਇਹ ਉਠਾਇਆ ਸਵਾਲ, ਤਾਂ ਕੀ ਕਹਿੰਦੇ ਆ, ਆਪਣੀ ਸਰਕਾਰ ਕੀ ਕਹਿੰਦੀ ਹੈ, ਸਰ ਸਾਡੇ ਤਾਂ ਇੰਪਲੋਇਮੈਂਟ ਜਨਰੇਟ ਹੁੰਦੀ ਹੈ। ਇਹ ਜੀ ਇੰਪਲੋਇਮੈਂਟ ਅਸੀਂ ਕੀ ਕਰਨੀ ਹੈਗੀ, ਜਿਹਨੂੰ ਅਸੀਂ ਇਸ ਤਰ੍ਹਾਂ ਦਾ ਮਾਨਸਿਕਤਾ ਦੇ ਡਿਵੈਲਪਮੈਂਟ ਦੇ ਅਸੀਂ ਇੱਕ ਤਰ੍ਹਾਂ ਦਾ ਪੇ ਕਰ ਰਹੇ ਹੈਗੇ, ਕਾਸਟ ਅਸੀਂ ਪੇ ਕਰਦੇ ਹੈਗੇ, ਵਿਕਾਸ ਉਹਨਾਂ ਦਾ ਹੁੰਦਾ ਹੈ। ਸਾਰੇ ਬਹਾਨਾ ਹੈ ਨਾ, ਇਹ ਤਾਂ ਬਹਾਨਾ ਹੈ ਨਾ, ਸ਼ਰਮ ਬਹਾਨਾ। ਪੰਜਾਬ ਦੇ ਵਿੱਚ 4 ਥਰਮਲ ਪਲਾਂਟ ਕੀਤੇ ਗਏ, ਤੇ ਮੈਂ ਇੱਕ ਸਵਾਲ ਕੀਤਾ, ਮੈਂ ਕਿਹਾ ਜੀ ਚੀਫ ਮਿਨਿਸਟਰ ਸਾਹਿਬ ਇੱਕ ਗੱਲ ਦੱਸੋ, AC ਕਮਰੇ ਦੇ ਵਿੱਚ ਚੰਗੇ ਚ ਪਿਆ ਇੱਕ ਬਿਮਾਰ ਬੰਦਾ ਸਾਨੂੰ ਚਾਹੀਦਾ, ਜਾਂ ਬਿਨਾਂ ਬਿਜਲੀ ਤੋਂ ਤੰਦਰੁਸਤ ਬੰਦਾ ਥੋੜਾ ਜਿਹਾ ਗਰਮੀ ਚ ਵੀ ਪਿਆ ਹੋਵੇ, ਉਹ ਚਾਹੀਦਾ? ਤੁਹਾਡਾ ਮੋਟਿਵ ਕੀ ਹੈ? ਕੀ ਜਵਾਬ ਦਿੱਤਾ? ਦੋਨਾਂ ਚੋਂ ਦੱਸੋ। ਕੋਈ ਜਵਾਬ ਨਹੀਂ। ਤੁਹਾਡਾ ਜ਼ਿੰਦਗੀ ਦਾ ਮਕਸਦ ਤਾਂ ਦੇਖ ਲਓ ਕੀ ਹੈ। ਸਾਡੇ ਸਟੇਟ ਦਾ ਮੁੱਦਾ ਪਾਣੀ ਬਣਿਆ ਕੀ? ਅਸੀਂ ਆਪਦੇ ਆ ਜਿਹੜੀ ਹੁਣ ਪਾਰਲੀਮੈਂਟ ਦਾ ਇਲੈਕਸ਼ਨ ਹੋਇਆ, ਕਿਸੇ ਨੂੰ ਘੇਰ ਕੇ ਪੁੱਛਿਆ ਤੂੰ ਪਾਣੀ ਲਈ ਕੀ ਕਰ ਰਹੇ? ਕੀ ਅਸੀਂ ਆਪਦੀ ਸਟੇਟ ਗਵਰਨਮੈਂਟ ਨੂੰ ਪੁੱਛਿਆ ਕਿ ਤੂੰ ਭਾਈ ਇਹ ਫੈਡਰਲ ਇਸ਼ੂ ਤੇ ਤੁਸੀਂ ਆਏ ਹੋ, ਫੈਡਰਲ ਇਸ਼ੂ ਤੇ ਤੁਸੀਂ ਲੜ ਰਹੇ ਹੋ ਕਿ ਨਹੀਂ ਲੜ ਰਹੇ? ਤੁਸੀਂ ਫੈਡਰਲ ਇਸ਼ੂ 'ਚ ਪਾਣੀ ਹੈ, ਸਾਡੇ ਬੰਨਾਂ ਤੇ ਸਾਡਾ ਅਧਿਕਾਰ ਨਹੀਂਗਾ ਯਾਰ, ਕੀ ਅਸੀਂ ਉਹਦੇ ਬਾਰੇ ਕਿਸੇ ਨੂੰ ਪੁੱਛਾਂਗੇ ਜਾਂ ਨਹੀਂ? ਆ ਪਾਣੀ ਦੀ ਗੱਲ ਇਹ ਅੰਡਰਸਟੈਂਡ ਕਰਨੀ ਚਾਹੀਦੀ ਹੈ ਕਿ ਕੁਦਰਤ ਦੇ ਜਿਹੜੇ ਸਾਡੇ ਕੋਲ ਸਰੋਤ ਨੇ, ਉਹ ਤੁਹਾਡੀਆਂ ਲੋੜਾਂ ਪੂਰੀਆਂ ਕਰ ਸਕਦੇ ਨੇ, ਲਾਲਚ ਨਹੀਂ ਪੂਰਾ ਕਰ ਸਕਦੇ, ਗਰੀਡ ਨਹੀਂ ਪੂਰਾ ਕਰ ਸਕਦੇ। ਤੁਹਾਡੀ ਕੁਦਰਤ ਬਣੀ ਨਹੀਂ ਇਹਦੇ ਲਈ, ਕੁਦਰਤ ਇਹਦੇ ਲਈ ਬਣੀ ਨਹੀਂ ਹੈ ਯਾਰ। ਤੁਸੀਂ ਆ ਨਿਗਰਾਨੀ ਨਹੀਂ ਕਰਦੇ? ਹਰ ਫੈਕਟਰੀ ਦੇ ਵਿੱਚ ਆ ਜੋ ਲੱਗਿਆ ਹੋਣਾ ਚਾਹੀਦਾ ਹੈ, STP ਜਾਂ CTP, ਤੁਸੀਂ ਚੈੱਕ ਕਰਦੇ ਹੋ ਉਹਦੀ ਮਾਤਰਾ, ਉਹ ਵਰਕਿੰਗ ਹੈ, ਜਾਂ ਉਹ ਬੰਦਿਆਂ ਨੇ ਬੋਰ ਕਰਕੇ ਥੱਲੇ ਪਾਣੀ ਤਾਂ ਨਹੀਂ ਪਾ ਰਹੇ? ਆਂਦੇ ਜੀ ਸਾਡਾ ਪੋਲਿਊਸ਼ਨ ਬੋਰਡ ਤਾਂ ਕਰਪਟ ਹੈ। ਉਹ ਮੈਂ ਕਿਹਾ ਬੰਦਿਓ ਰੱਬ ਦਿਓ, ਤੁਸੀਂ ਸਰਕਾਰ ਹੋ, ਤੁਹਾਡੀ ਸਰਕਾਰ ਹੈ, ਇਹਨੂੰ ਸਸਪੈਂਡ ਕਰ ਦਿਓ। ਆਂਦੇ ਜੀ ਇਹ ਤਾਂ ਪਿਛਲੀਆਂ ਸਰਕਾਰਾਂ ਵੇਲੇ ਵੀ ਸੀ। ਉਹ ਮੈਂ ਕਿਹਾ ਉਹ ਗੰਦੇ ਚ ਤਾਂ ਤੁਹਾਨੂੰ ਬਦਲ ਕੇ ਲਿਆਏ ਆ, ਤੁਸੀਂ ਵੀ ਆਂਦੇ ਬਸ ਹੁਣ ਕੀ ਕਰੀਏ, ਤਾਂ ਉੱਤੇ ਹੀ ਕਰੂ ਕੋਈ। ਮੈਂ ਕਿਹਾ ਉੱਤੇ ਕੌਣ ਹੈ ਯਾਰ? ਤੁਸੀਂ 92 ਜਦਾ ਤੇ ਗੱਲ ਕਹਿੰਦਾ ਘਰ ਲੁੱਟਿਆ ਜਾ ਰਿਹਾ ਹੋਵੇ, ਤੁਹਾਡੇ ਘਰ ਚੋਰੀ ਹੋ ਰਹੀ ਹੋਵੇ, ਤੁਹਾਡੇ ਘਰ ਡਾਕਾ ਵੱਜ ਰਿਹਾ ਹੋਵੇ, ਤੁਸੀਂ ਬੋਲਦੇ ਹੋ ਕਿ ਨਹੀਂ ਬੋਲਦੇ? ਤੇ ਪੰਜਾਬ ਤੁਹਾਡਾ ਨਹੀਂਗਾ, ਆ ਪਾਣੀ ਤੁਹਾਡਾ ਨਹੀਂਗਾ,
ਓਏ ਆਪਦੇ ਲਈ ਨਹੀਂ ਬੋਲੂਗੇ ਤਾਂ ਕਾਹਦੇ ਲਈ ਬੋਲੂਗੇ ਯਾਰ ਤੁਸੀਂ? ਪਾਣੀ ਜਿਹੜਾ ਜਾ ਰਿਹਾ ਹੈ ਇਹਦੀ ਆਪਾਂ ਜਿਹੜੀ ਗੱਲ ਕਰ ਰਹੇ ਹਾਂ ਇਹ ਰਸੋਈਆਂ ਤੱਕ ਪਹੁੰਚ ਰਿਹਾ ਸ਼ਾਮ ਤੱਕ। ਹੁਣ ਤੇ 1 ਘੰਟੇ 2 ਘੰਟੇ ਨੂੰ ਮੁਕਤਸਰ, ਫਰੀਦਕੋਟ, ਫਿਰੋਜ਼ਪੁਰ ਤੇ ਅਬੋਹਰ ਫਾਜ਼ਿਲਕਾ ਦੇ ਇਲਾਕੇ ਵਿੱਚ ਇਹ ਰਸੋਈ ਚੋਂ ਨਿਕਲੂਗਾ, ਤੁਹਾਡੇ ਢਿੱਡ 'ਚ ਜਾ ਰਿਹਾ ਹੈ। ਇਹਨੂੰ ਕਿਤੇ ਕੁਝ ਹੋਰ ਨਾ ਸਮਝਦੇ ਹੋ ਵੀ ਰੁੜਿਆ ਜਾਂਦਾ ਹੈ ਸ਼ਾਇਦ ਪਾਕਿਸਤਾਨ ਨੂੰ, ਤੇ ਅਸੀਂ ਉਹਦੀ ਗੱਲ ਕਰ ਰਹੇ ਹਾਂ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਜਿਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣਿਆ ਜੋ ਕਿਹਾ ਹੈ ਕੰਵਰ ਜੀ ਨੇ, ਇਹ ਸਾਡੀ ਤੁਸੀਂ ਕਹਿ ਲਓ ਬੁਨਿਆਦ ਹੈ। ਮਤਲਬ ਪੰਜਾਬ ਦਾ ਤਾਂ ਨਾਂ ਹੀ ਪਾਣੀਆਂ ਤੇ ਹੈ ਔਰ ਹਰ ਇੱਕ ਨੇ ਪੰਜਾਬ ਦੇ ਪਾਣੀਆਂ ਦੀ ਗੱਲ ਹੀ ਕੀਤੀ ਹੈ। ਪਹਿਲਾਂ ਇਹਨੂੰ ਸਪਤ ਸਿੰਧੂ ਆਂਦੇ ਸੀ, ਮਤਲਬ ਸੰਸਕ੍ਰਿਤ ਦੇ ਵਿੱਚੋਂ ਕੱਢਿਆ ਗਿਆ ਸੀ ਕਿ ਸਪਤ ਮੀਨ 7, ਸਿੰਧੂ ਮਤਲਬ ਨੀਲ, ਆ ਮਤਲਬ ਪਾਣੀ, ਦਰਿਆ। ਫਿਰ ਪੰਚਨਾਦ ਕਹਿਤਾ, ਫਿਰ ਪੰਚਨਾਦ ਵੀ ਇਹੀ ਸੀਗਾ ਪਾਣੀਆਂ ਤੇ। ਫਿਰ ਆ ਕੇ ਪੰਜਾਬ ਤੇ ਆਏ ਆ, ਵਿੱਚ ਹੋਰ ਵੀ ਨਾਂ ਆਏ ਨੇ। ਬਾਬਿਆਂ ਨੇ ਕੀ ਕਿਹਾ? ਆਹੀ ਕਿਹਾ। ਗੁਰਬਾਣੀ 'ਚ ਕਿਆ ਦਾ ਦਰਜਾ ਹੈ? ਪਿਤਾ ਦਾ ਦਰਜਾ ਹੈ। ਤੇ ਪਿਤਾ ਨਾਲ ਅਸੀਂ ਕੀ ਕਰ ਰਹੇ ਹਾਂ? ਅਸੀਂ ਜੀ ਬੁੱਢੇ ਦਰਿਆ ਤੇ ਬੈਠੇ ਆ। ਬੁੱਢਾ ਦਰਿਆ ਜਿੱਥੇ ਆ ਕੇ ਸਤਲੁਜ ਦੇ ਵਿੱਚ ਪੈਂਦਾ ਹੈ ਔਰ ਸਤਲੁਜ ਦੇ ਵਿੱਚ ਪੈ ਕੇ ਸਾਰਾ ਪਾਣੀ ਦੂਸ਼ਿਤ ਕਰਦਾ ਹੈ, ਸਤਿਆਨਾਸ਼ ਕਰਦਾ ਹੈ ਕਹਿ ਲਓ। ਔਰ ਇਹ ਪਾਣੀ ਅੱਗੇ ਹਰੀਕੇ ਤੱਕ ਜਾਂਦਾ ਹੈ। ਹਰੀਕੇ ਤੋਂ ਅੱਗੇ ਸੂਏ ਨਿਕਲਦੇ ਨੇ, ਨਹਿਰਾਂ ਨਿਕਲਦੀਆਂ ਨੇ ਔਰ ਉਹ ਪਾਣੀ ਅੱਗੇ ਖੇਤਾਂ ਨੂੰ ਲੱਗਦਾ ਹੈ। ਮੱਝਾਂ ਪੀਂਦੀਆਂ ਨੇ, ਬੰਦੇ ਪੀਂਦੇ ਨੇ ਔਰ ਬਿਮਾਰ ਹੁੰਦੇ ਨੇ। ਇਹਨਾਂ ਦਰਿਆਵਾਂ ਦੇ ਪਾਣੀ ਨੂੰ ਪੀ ਪੀ ਕੇ ਲੋਕ ਸਿਹਤਾਂ ਬਣਦੀਆਂ ਸੀ। ਲੋਕ ਆਂਦੇ ਸੀ ਪੰਜਾਬ ਦਾ ਹੈ, ਲੰਬਾ ਚੌੜਾ ਲੱਗ ਰਿਹਾ ਯਾਰ, ਪੰਜਾਬ ਦਾ ਹੋਊਗਾ, ਔਰ ਡੰਡ ਮਾਰੋ ਸਿਹਤ ਬਣ ਜਾਂਦੀ ਸੀ ਪੰਜਾਬ ਦੇ ਬੰਦੇ ਦੀ। ਤੇ ਅੱਜ ਇਹ ਪਾਣੀ ਪੀਓ, ਕੈਂਸਰ ਹੁੰਦਾ ਹੈ। ਕੈਂਸਰ ਟ੍ਰੇਡ ਚੱਲਦੀ ਹੈ। ਕਿਉਂ ਦਵਿੰਦਰ ਜੀ, ਤੁਸੀਂ ਵਰਲਡ 'ਚ ਘੁੰਮਦੇ ਹੋ, ਤੁਸੀਂ ਕਿਤੇ ਇਹੋ ਜਿਹਾ ਹਾਲ ਵੇਖਿਆ ਦਰਿਆਵਾਂ ਦਾ? ਦੇਖੋ, ਸਭ ਤੋਂ ਇੰਪੋਰਟੈਂਟ ਗੱਲ ਜੋ ਤੁਸੀਂ ਕਹਿ ਰਹੇ ਹੋ ਔਰ ਅੱਜ ਆਪਾਂ ਜੋ ਡਿਸਕਸ ਕਰ ਰਹੇ ਹਾਂ, ਔਰ ਜਿਸ ਤਰ੍ਹਾਂ ਕੰਵਰ ਜੀ ਨੇ ਕਿਹਾ ਕਿ ਬਈ ਆਪਣੇ ਗੁਰੂਆਂ ਨੇ ਸਾਨੂੰ ਕਿਹਾ ਪਾਣੀ ਬਚਾਓ, ਪਾਣੀ ਨੂੰ ਪ੍ਰੋਟੈਕਟ ਕਰੋ, ਲੇਕਿਨ ਅਸਲੀ ਗੱਲ ਇਹ ਹੈ ਕਿ ਬਈ ਪਾਣੀ ਦਾ ਤਾਂ ਮੁੱਦਾ ਔਰ ਬਾਕੀ ਮੁੱਦੇ ਵੀ ਸਾਰੇ ਦੇਖੀਏ ਆਪਾਂ ਤਾਂ ਉਹ ਇਕਨੋਮਿਕ ਗਰੋਥ ਦੇ ਮਾਡਲ ਤੇ ਇਹ ਮੈਟਰ ਨਹੀਂ ਕਰਦਾ। ਇਸ ਕਰਕੇ ਮੈਂ ਕਹਿ ਰਿਹਾ ਕਿਉਂਕਿ ਇਕਨੋਮਿਕ ਗਰੋਥ ਦਾ ਮਾਡਲ, ਜਿਸ ਤਰ੍ਹਾਂ ਇਹ ਦਰਿਆ ਆ ਰਿਹਾ ਹੈਗਾ, ਬੁੱਢਾ ਦਰਿਆ, ਇਹ ਦਰਿਆ ਦਾ ਜਿਹੜਾ ਫਲੋ ਹੈਗਾ ਕੋਈ ਆਬਜੈਕਸ਼ਨ ਕਿਉਂ ਨਹੀਂ ਕਰਦਾ? ਕਿਉਂਕਿ ਇਕਨੋਮਿਕ ਗਰੋਥ ਹੈ, ਵਿਕਾਸ ਹੋ ਰਿਹਾ ਹੈ। ਐਂਡ ਵੀ ਆਰ ਆਲ ਵੈਰੀ ਹੈਪੀ ਕਿ ਇਨਵੈਸਟਮੈਂਟ ਆ ਰਹੀ ਹੈ। ਸਾਰੇ ਦੇਸ਼ 'ਚ ਸੋਚਣਾ ਇਹੀ ਹੈ ਕਿ ਇਨਵੈਸਟਮੈਂਟ ਆਏ, ਪਰ ਇਨਵੈਸਟਮੈਂਟ ਚੰਗੀ ਆਏ ਜਾਂ ਗੰਦੀ ਆਏ ਉਹਦਾ ਕੋਈ ਫਰਕ ਨਹੀਂ ਹੈ। ਆ ਤੁਸੀਂ ਵੇਖਿਓ ਜੇ ਪਿੱਛੇ ਆ ਵਿਕਾਸ ਦੀ ਨਿਸ਼ਾਨੀ ਹੈ, ਪੁਲ, ਫਲਾਈਓਵਰ, ਤੇ ਥੱਲੇ ਵਿਨਾਸ਼ ਹੈ, ਥੱਲੇ ਵਿਨਾਸ਼ ਹੈ। ਇਹ ਨਾਲੇ ਐਕਸਪ੍ਰੈਸ ਦੇ ਉਹ ਬਣਨੇ ਨੇ ਜਿਹਦੇ ਤੇ ਪੰਜਾਬੀ ਨੂੰ ਛੇਤੀ ਚੜ੍ਹਨ ਦਾ ਰਾਈਟ ਨਹੀਂ ਹੋਏਗਾ। 300 ਕਿਲੋਮੀਟਰ ਕਿਤੇ ਇਹ ਕਿਹਦੇ ਲਈ ਬਣ ਰਹੇ ਨੇ ਉਸ ਤੋਂ ਬਾਅਦ ਦਾ ਪਤਾ ਲੱਗੂ। ਜਿਵੇਂ ਸ਼ਰਮਾ ਜੀ ਕਹਿੰਦੇ ਨੇ ਕਿ ਡਿਵੈਲਪਮੈਂਟ ਦੇ ਮਾਡਲ ਦੇ ਵਿੱਚ, ਡਿਜ਼ਾਈਨ ਦੇ ਵਿੱਚ ਪਹਿਲਾਂ ਤਾਂ ਪੰਜਾਬ ਪੋਲਿਟਿਕਸ ਨੇ ਪਟਿਆ। 5 ਦਰਿਆ ਕਿੱਥੇ ਨੇ? 2.5 ਨੇ, ਤੇ 2.5 ਦੇ ਵਿੱਚੋਂ ਵੀ ਉਹ ਸੁੱਕ ਗਏ ਤੇ ਨਾਲੇ ਤਾਂ ਹੁਣ ਬਾਕੀ ਦਰਿਆ ਵੀ ਬਣ ਗਏ। ਬੁੱਢਾ ਦਰਿਆ ਤੁਸੀਂ ਕਿਹਾ ਅੱਜ ਇਹ ਨਾਲਾ ਬਣ ਗਿਆ, ਹੁਣ ਨਾਲਾ ਹੀ ਬਣਿਆ ਸਾਡੇ ਸਾਹਮਣੇ, ਜਿਹੜਾ ਕੁਝ ਸਾਡੇ ਸਾਹਮਣੇ ਦਿਖਾਈ ਦੇ ਰਿਹਾ। ਤੇ ਦੂਸਰਾ ਇਹ ਵੀ ਹੈ, ਮੈਨੂੰ ਲੱਗਦਾ ਓਵਰਆਲ ਪੰਜਾਬੀਆਂ ਨੇ ਵੀ, ਅਸੀਂ ਚਾਹੇ ਗੁਰਬਾਣੀ ਤੋਂ ਬਾਕੀ ਚੀਜ਼ਾਂ ਤੋਂ ਲਿਆ, ਕੁਦਰਤ ਨੇ ਦਾਤ ਬਹੁਤੀ ਜ਼ਿਆਦਾ ਦੇਤੀ, ਸ਼ਾਇਦ ਉਹਦੀ ਅਸੀਂ ਮਤਲਬ ਉਹਦਾ ਮਹੱਤਵ ਸਮਝਣਾ ਬੰਦ ਕਰ ਗਏ। ਸਾਨੂੰ ਸਾਡੇ ਦਿਮਾਗਾਂ 'ਚ ਇਹ ਗੱਲ ਭਰ ਗਈ ਕਿ ਜਿਹੜੀ ਕੁਦਰਤ ਦੀ ਦਾਤ ਹੈ ਮੁਫਤ ਵੀ ਹੁੰਦੀ ਹੈ ਤੇ ਅਮੁੱਕ ਹੁੰਦੀ ਹੈ। ਆ ਸਮਝੀ ਬੈਠੇ। ਮਾਈਂਡਸੈਟ ਬਣ ਗਿਆ। ਜਦੋਂ ਮਾਈਂਡਸੈਟ ਬਣਦਾ ਤਾਂ ਬੰਦੇ ਨੂੰ ਉਹਦੀ ਕਮੀ ਦਾ ਅਹਿਸਾਸ ਹੀ ਨਹੀਂ ਹੁੰਦਾ। ਕਦੇ ਕਮੀ ਹੋਏਗੀ, ਕਦੇ ਮੁੱਕ ਜਾ। ਮੈਂ ਬਹੁਤ ਲੀਡਰਾਂ ਨੂੰ ਜਾਣਦਾ, ਕਿਸਾਨ ਯੂਨੀਅਨਾਂ ਦੇ ਵੀ ਪੁਰਾਣੇ, ਜਿਨ੍ਹਾਂ ਨਾਲ ਗੱਲ ਹੁੰਦੀ ਕਈ ਵਾਰ,
ਇਹ ਐਵੇਂ ਹੀ ਮਾਰੀ ਜਾਂਦੇ ਹੋ ਯਾਰ। ਕਦੇ ਪਾਣੀ ਵੀ ਮੁੱਕਿਆ, ਸਾਡੇ ਪਹਿਲਾਂ ਸੇਮ ਚੰਡੀਗੜ੍ਹ ਹੁੰਦੀ ਸੀ, ਫਿਰ ਉਧਰ ਨੂੰ ਬਾਗੀ, ਪਾਣੀ ਤੁਰਦਾ ਰਹਿੰਦਾ ਆਉਂਦਾ ਰਹਿੰਦਾ। ਇਹ ਅਪਰੋਚ ਹੈ ਸਾਡੀ ਪਾਣੀ ਦੇ ਬਾਰੇ ਚ। ਉਹ ਤਾਂ ਚਲੋ ਪਾਣੀ ਮੁੱਕਣ ਦੀ ਗੱਲ ਹੈ, ਇਹ ਤਾਂ ਪਾਣੀ ਪ੍ਰਦੂਸ਼ਣ, ਪਾਣੀ ਨੂੰ ਜ਼ਹਿਰੀਲਾ ਬਣਾਉਣ ਦੀ ਗੱਲ ਹੈ ਨਾਲ ਉਹਦੇ ਉਦੋਂ ਜ਼ਿਆਦਾ। ਇਹ ਜ਼ਹਿਰੀਲਾਪਣ ਉਸ ਮਾਡਲ ਤੋਂ ਬਿਨਾਂ ਨਹੀਂ ਆਉਂਦਾ। ਇੱਥੇ ਚੀਫ ਮਿਨਿਸਟਰ ਨੂੰ ਲੁਧਿਆਣੇ ਦੇ ਵਿੱਚ ਫੰਕਸ਼ਨ ਸੀ, ਬੋਤਲਾਂ ਭਰ ਕੇ ਦਿੱਤੀਆਂ ਗਈਆਂ ਸੀ ਅਕਾਲੀ ਦਲ ਦੇ ਚੀਫ ਪ੍ਰਕਾਸ਼ ਸਿੰਘ ਬਾਦਲ ਨੂੰ, ਤੇ ਗਲਾਸ ਦਿੱਤੇ ਵੀ ਪੀ ਕੇ ਦਿਖਾਓ ਜੀ। 4 ਦਿਨ ਕਨੈਕਸ਼ਨ ਕੱਟੇ ਤੇ ਉਦੋਂ ਬਾਅਦ ਇੰਡਸਟਰੀਲਿਸਟ ਉੱਥੇ ਵਗ ਜਾਂਦਾ ਚੰਡੀਗੜ੍ਹ ਦੇ ਵਿੱਚ। ਉਹ ਕੀ ਲੈਣ ਦੇਣ ਹੁੰਦਾ ਅੰਦਰ ਖਾਤੇ, ਉਹਦਾ ਸਵਾਲ ਹੁੰਦਾ, ਤੇ ਮੁੜ ਕੇ ਫਿਰ ਚੱਲ ਪੈਂਦੀਆਂ ਨੇ ਕਨੈਕਸ਼ਨ ਜਾਰੀ, ਕੋਈ ਫਰਕ ਨਹੀਂ ਪੈਂਦਾ। ਔਰ ਕਮਾਲ ਦੀ ਗੱਲ ਕੀ ਆ ਅਮੀਰ ਜੀ, ਇੱਥੇ ਖੜ ਕੇ ਚੀਫ ਮਿਨਿਸਟਰ ਫੋਟੋਆਂ ਖਿਚਾਉਂਦੇ ਨੇ, ਵੀਡੀਓ ਬਣਾਉਂਦੇ ਨੇ। ਉਦੋਂ ਵੋਟ ਚਾਹੀਦੀ ਹੁੰਦੀ ਹੈ, ਇੱਥੇ ਖੜਦੇ ਨੇ, ਤੇ ਜਦੋਂ ਨੋਟ ਚਾਹੀਦੇ ਹੁੰਦੇ ਨੇ ਉਦੋਂ ਉਹ ਕੰਮ ਚਾਲੂ ਕਰਾ ਦਿੰਦੇ ਨੇ ਕਿ ਪਾਓ ਗੰਦ ਜੀ ਜਿਹੜਾ ਪਾਉਣਾ। ਅਸੀਂ ਰੌਲਾ ਪਾਉਣੇ ਆ ਕਿ ਸਾਡਾ ਪਾਣੀ ਚਲਿਆ ਗਿਆ, ਰੌਲਾ ਨਹੀਂ ਪਾਉਂਦੇ। ਇਹ ਸੱਚ ਵੀ ਹੈ ਕਿ 32 MAF ਜੋ ਆਜ਼ਾਦੀ ਵੇਲੇ ਸੀ ਸਾਡਾ, ਅੱਜ ਅਸੀਂ 11 MAF ਤੇ ਆ ਗਏ। ਬਟ ਮਸਲਾ ਇਹ ਹੈ ਕਿ ਜਿਹੜਾ 11 ਬਚਿਆ ਉਹ ਕਿਹੋ ਜਿਹਾ ਹੈ, ਉਹ ਜ਼ਹਿਰੀਲਾ ਹੈ, ਉਹਨੂੰ ਕਿਵੇਂ ਬਚਾਈਏ? ਤੁਹਾਨੂੰ ਕੀ ਲੱਗਦਾ ਮਨਤੀਰ ਜੀ? ਤੁਸੀਂ ਜਾਣਾ ਵੀ ਹੈ, ਮਾੜਾ ਜਿਹਾ ਦੱਸੋ ਇਹਦੇ ਬਾਰੇ, ਚਾਨਣਾ ਪਾਓ। ਇਸ ਨਾਲੇ ਨੂੰ ਠੀਕ ਕਰਨ ਲਈ ਮੇਰੇ ਖਿਆਲ 'ਚ 1980 ਤੋਂ ਯਤਨ ਹੋ ਸੋਸ਼ਲ ਲੈਵਲ ਦੇ ਵੀ, ਪੋਲੀਟੀਕਲ ਲੈਵਲ ਦੇ ਵੀ, ਤੇ ਸਾਰੀਆਂ ਕਮੇਟੀਆਂ ਵੀ, ਮਤਲਬ ਕਰੋੜਾਂ ਹੀ ਰੁਪਈਏ, ਕਈ 100 ਕਰੋੜ ਰੁਪਈਆ ਇੱਥੇ ਲੱਗ ਚੁੱਕਾ। ਹੁਣ ਕੋਈ ਇੱਕ ਮਸਲਾ 2 4 5 ਸਾਲ, ਇੱਕ ਟੈਨਿਓਰ 2 ਟੈਨਿਓਰ 'ਚ ਨਾ ਹੱਲ ਹੋਵੇ ਤਾਂ ਸਮਝ ਆਏ, ਤੇ 50 ਸਾਲ ਤੋਂ ਇਹ ਮਸਲਾ ਖੜਾ ਹੈ। ਜਦੋਂ 50 ਸਾਲ ਤੋਂ ਹੀ ਇਹ ਮਸਲਾ ਖੜਾ ਹੈ ਤਾਂ ਇਹਦੇ ਵਿੱਚ ਹਿੱਸੇਦਾਰੀ ਥੋੜ੍ਹੀ ਬਹੁਤ ਸਾਰਿਆਂ ਦੀ ਆ। ਇਹ ਠੀਕ ਹੈ ਕਿ ਇਹਨੂੰ ਖਰਾਬ ਕਰਨ ਲਈ ਜਿਹੜੀ ਪ੍ਰਿੰਸੀਪਲ ਧਿਰ ਹੈ ਉਹ ਇੰਡਸਟਰੀਲਿਸਟ ਨੇ, ਕਿ ਵੱਖ-ਵੱਖ ਰੂਪ ਦੇ ਵਿੱਚ ਜਿਹੜੇ ਤੁਸੀਂ ਇਕਨੋਮਿਕ ਮਾਡਲ ਦੀ ਗੱਲ ਕੀਤੀ, ਉਹਦੇ ਜਿਹੜੇ ਬੈਨੀਫੀਸ਼ਰੀ ਨੇ, ਚਾਹੇ ਇੱਥੇ ਡੇਅਰੀ ਡਿਪਾਰਟਮੈਂਟ ਹੈ, ਚਾਹੇ ਉਸ ਮਾਡਲ 'ਚੋਂ ਜਿਸ ਤਰ੍ਹਾਂ ਦੇ ਸਾਡੇ ਘਰ ਆਏ, ਸੀਵਰੇਜ ਸਿਸਟਮ ਬਣੇ, ਉਹ ਵੀ ਉਸੇ ਮਾਡਲ ਦੀ ਪ੍ਰੋਡਕਟ ਹੈ, ਇੰਡਸਟਰੀ ਆ। ਬਟ ਇਸ ਨੂੰ ਜਿਹੜਾ ਠੀਕ ਰੱਖਣ ਦੀ ਜ਼ਿੰਮੇਵਾਰੀ ਸੀਗੀ, ਉਹਦੇ ਵਿੱਚ ਜਿੱਥੇ ਪੰਜਾਬ ਦੀ ਟੋਟਲ ਪੋਲੀਟੀਕਲ, ਸਾਰੇ ਸਪੈਕਟਰਮ ਦੀ ਪੋਲੀਟੀਕਲ ਲੀਡਰਸ਼ਿਪ, ਚਾਹੇ ਉਹ ਅਕਾਲੀ ਦਲ ਹੈ, ਕਾਂਗਰਸ ਹੈ, BJP ਦਾ ਵੀ ਬੜਾ ਇਨਫਲੂਐਂਸ ਹੈ ਇੱਥੇ ਤਾਂ ਇਸ ਸ਼ਹਿਰ ਦੇ ਵਿੱਚ, ਜਾਂ ਨਵੀਆਂ ਪਾਰਟੀਆਂ ਨੇ ਜਿਹੜੀਆਂ ਆਪ ਵਗੈਰਾ ਆਈਆਂ ਨੇ, ਤੋ ਲੈਫਟਿਸਟ ਪਾਰਟੀਆਂ ਨੇ, ਲੈਫਟਿਸਟ, ਰਾਈਟਿਸਟ, ਸੈਂਟਰਿਸਟ, ਕਿਸੇ ਦਾ ਵੀ ਇਹਦੇ ਵਿੱਚ ਕੰਸਿਸਟੈਂਟਲੀ ਕੋਈ ਐਫਰਟ ਨਹੀਂ ਰਿਹਾ। ਬਿਊਰੋਕ੍ਰੇਸੀ ਦਾ ਵੀ ਇਹੀ ਹਾਲ ਹੈ। ਬਿਊਰੋਕ੍ਰੇਸੀ ਨੂੰ ਅਸੀਂ ਸਦਾ ਹੀ ਛੱਡ ਜਾਂਦੇ ਹਾਂ। ਜਿਨ੍ਹਾਂ ਨੇ ਪੰਜਾਬ ਦੇ ਸਭ ਤੋਂ ਵੱਡੇ ਡਾਕੇ ਮਾਰੇ ਨੇ, ਸਭ ਤੋਂ ਵੱਡਾ ਪੈਸਾ ਉਹਨਾਂ ਨੇ ਖਾਧਾ ਇਹਨਾਂ ਸਾਰੇ ਪ੍ਰੋਜੈਕਟਾਂ ਦੇ ਨਾਂ ਦੇ ਉੱਤੇ, ਉਹ ਵੀ ਸਾਰੇ ਇਹਦੇ ਭਾਗੀਦਾਰ ਨੇ। ਤੋ ਇੱਕ ਲੈਵਲ ਦੇ ਉੱਤੇ ਬਿਲਕੁਲ, ਚਾਹੇ ਲਾਸਟ ਗਿਣੀਏ, ਜਿਹੜੇ ਸਾਡੀਆਂ ਭਾਈਚਾਰਕ ਸੰਸਥਾਵਾਂ ਨੇ ਉਹਨਾਂ ਦੇ ਵੀ ਫੇਲਿਅਰ ਨੇ ਵਿੱਚ। ਜੇ ਇਹ ਮਸਲਾ ਹੱਲ ਨਹੀਂ ਹੋ ਰਿਹਾ ਤੇ ਉਹਦੇ ਵਿੱਚ ਪੈਸਾ ਵੀ ਲੱਗ ਰਿਹਾ, ਪੈਸਾ ਰੁੜ ਰਿਹਾ, ਜਿਵੇਂ ਪਾਣੀ ਰੁੜ ਰਿਹਾ ਇਦਾਂ ਹੀ ਪੈਸਾ ਰੁੜ ਰਿਹਾ ਇਹਦੇ ਵਿੱਚ। ਤੇ ਉਹਦਾ ਕਾਰਨ ਇਹੀ ਹੈ ਕਿ ਕੋਈ ਵੀ ਐਕਸਪਰਟ ਬੰਦਾ ਜਿਹੜਾ ਹੈ ਉਹ ਨਹੀਂ ਲਾਇਆ ਜਾਂਦਾ, ਕਿਉਂਕਿ ਫਿਰ ਉਹ ਜੇ ਇੰਨਾ ਵਧੀਆ ਬੰਦਾ ਹੋਊਗਾ ਤੇ ਉਹ ਸਹੀ ਕੰਮ ਕਰਨਾ ਸ਼ੁਰੂ ਕਰ ਦੂਗਾ, ਤੇ ਉਹ ਸੂਟ ਨਹੀਂ ਕਰਦਾ ਜਿਨ੍ਹਾਂ ਨੇ ਇਹ ਕੰਮ ਹੋਣ ਨਹੀਂ ਦੇਣਾ। ਪੈਸਾ ਵੀ ਲਗਵਾ ਦੇਣਾ ਤੇ ਮਸਲਾ ਵੀ ਹੱਲ ਨਹੀਂ ਹੋਣ ਦੇਣਾ, ਕਿਉਂਕਿ ਮਸਲੇ ਨਾਲ ਹੀ ਪੈਸਾ ਬਣਦਾ ਸ਼ਾਇਦ। ਤੇ ਜੇ ਕੋਈ ਚੰਗਾ ਸਾਇੰਟਿਸਟ, ਕੋਈ ਪਾਣੀ ਦਾ ਸਾਇੰਟਿਸਟ, ਕੋਈ ਸਿਹਤ ਦਾ ਸਾਇੰਟਿਸਟ ਇਸ ਪ੍ਰੋਜੈਕਟ ਨੂੰ ਹੈੱਡ ਕਰੇ ਤੇ ਮੇਰਾ ਖਿਆਲ ਕਿ 1-1.5 ਸਾਲ ਦੇ ਵਿੱਚ ਇਹ ਮਸਲਾ ਹੱਲ ਹੋ ਸਕਦਾ। ਕੋਈ ਬਹੁਤ ਇਹੋ ਜਿਹਾ ਰਾਕਟ ਸਾਇੰਸ ਇਹ ਵੀ ਨਹੀਂ ਹੈਗਾ। ਆਪਾਂ ਕਹਿੰਦੇ ਆ ਬੁੱਢਾ ਨਾਲਾ ਜਿਹੜਾ ਇੱਕ ਹੈ, ਇਹ ਚੈਲੰਜ ਹੈਗਾ, ਕਿਉਂਕਿ ਦਰਿਆ ਸੀ ਨਾਲਾ ਬਣਾਤਾ। ਮੈਂ ਕਹਿੰਦਾ ਉਹ ਤਾਂ ਇੰਡਸਟਰੀਲਿਸਟ ਨੇ, ਸਰਕਾਰਾਂ ਦੇ ਲੋਕ ਨੇ, ਉਹਨਾਂ ਨਾਲ ਤਾਂ ਆਪਾਂ ਕਲੈਕਟਿਵ ਲੜਾਈ ਇਕੱਠੇ ਹੋ ਕੇ ਲੜਨੀ ਹੈ। ਤੁਸੀਂ ਆਮ ਲੋਕਾਂ ਨੂੰ ਤਾਂ ਰੋਕ ਲਓ ਪਹਿਲਾਂ, ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਅਸਰ ਪੈ ਰਿਹਾ ਉਸ ਚੀਜ਼ ਦਾ, ਉਹ ਲੋਕਾਂ ਨੂੰ ਕੌਣ ਰੋਕੂਗਾ, ਉਹਨਾਂ ਨੂੰ ਕੌਣ ਸਮਝਾਊਗਾ? ਇਹ ਸਮਝਣਗੇ, ਸਾਡੇ ਨਾਲ ਤੁਰਨਗੇ, ਤਾਂ ਹੀ ਤਾਂ ਮਸਲੇ ਦਾ ਹੱਲ ਹੋਊਗਾ। ਇਹ ਛੋਟੀ ਜੀ ਚੀਜ਼ ਆ। ਕਿਸੇ ਲੋਕਾਂ ਨੇ ਤਾਂ ਨਾ ਕੀ ਪੜ੍ਹੇ ਲਿਖੇ ਵੀ ਇਹਦੇ ਚ ਆਉਂਦੇ ਆ, ਵੀ ਆਪਾਂ ਕਹਿ ਦਿੰਦੇ ਨਾ ਵੀ ਪਿੰਡਾਂ ਵਾਲੇ ਆ ਜਾਂ ਡਰੇ, ਜ਼ਿਆਦਾ ਤਾਂ ਧਾਰਮਿਕ ਰੀਜ਼ਨ ਵੀ ਇਹਦੇ ਪਿੱਛੇ ਹੈਗਾ, ਵੀ ਲੋਕਾਂ ਨੂੰ ਨਾ ਧਰਮ ਨਹੀਂ ਹੈਗਾ, ਉਹ ਆਰਥੋਡਾਕਸ ਲੋਕ ਨੇ ਜਿਹੜੇ ਧਰਮ ਦੇ ਖਿਲਾਫ ਨੇ। ਉਹ ਲੋਕ ਉਹਨਾਂ ਨੂੰ ਕਹਿੰਦੇ ਆ ਵੀ ਤੇਰਾ ਭਲਾ ਹੋ ਜਾਊਗਾ, ਤੂੰ ਇਹ ਤਾਰ ਦੇ, ਉਹ ਤਾਰ ਦੇ। ਤੇ ਲੋਕਾਂ ਦਾ ਆਪਦਾ ਸੋਚਣ ਦਾ ਲੈਵਲ ਇਹੋ ਜਿਹਾ। ਅਗਰਬੱਤੀ ਦਾ ਪੈਕਟ ਕੀ ਹੁੰਦਾ? ਝੋਲਾ ਭਰਿਆ ਅਗਰਬੱਤੀਆਂ ਦੇ ਪੈਕਟ ਦਾ, ਉਹ ਵੀ ਦਰਿਆ ਦੇ ਵਿੱਚ, ਉਹ ਕਿਵੇਂ ਪਵਿੱਤਰ ਹੋ ਗਏ? ਵੀ ਲੋਕਾਂ ਦਾ ਜਿਹੜਾ ਮਾਨਸਿਕ ਜਿਹੜਾ ਲੈਵਲ ਹੈ ਉਹ ਕਿੰਨਾ ਲੋ ਹੈ, ਵੀ ਅਗਰਬੱਤੀ ਦਾ ਪੈਕਟ ਦਾ ਫਿਰ ਫੈਕਟਰੀ 'ਚ ਜਾ ਕੇ ਮੱਥੇ ਟੇਕੋ। ਇਹ ਤਾਂ ਸੋਚਣ ਵਾਲੀ ਗੱਲ ਹੈ। ਫਿਰ ਚੁੰਨੀਆਂ ਆ ਗਈਆਂ, ਕੱਪੜੇ, ਨੇਲ ਪਾਲਿਸ਼ਾਂ, ਜਿੰਦੇ, ਕੱਚ, ਪਲਾਸਟਿਕ ਦਾ ਤਾਂ ਕੋਈ ਅੰਤ ਹੀ। ਇਹਨਾਂ ਨੂੰ ਤਾਰ ਕੇ ਵੀ ਮੁਕਤੀ ਹੁੰਦੀ ਹੈ, ਹੁੰਦੀ ਹੋਣੀ। ਫਿਰ ਉਹਨਾਂ ਨੇ ਤਾਂ ਜਿਹੜੇ ਸਾਡੇ ਨਾਲ ਲੜਦੇ ਆ ਵੀ ਅਸੀਂ ਤਾਂ ਸਿੱਟਾਂਗੇ, ਸਾਨੂੰ ਰੋਕਣ ਵਾਲਾ ਕੋਈ ਹੈ ਨਹੀਂ। ਤੇ ਇੱਕ ਹੋਰ ਮੈਂ ਦੱਸਣਾ ਚਾਹੁੰਦਾ ਵੀ ਕਈ ਇਹੋ ਜਿਹੇ ਵੀ ਆਉਂਦੇ ਆ, ਪਿਕਨਿਕ ਮਨਾ ਕੇ ਆਏ ਆ, ਇਧਰੋਂ ਖਾ ਪੀ ਕੇ ਆਏ, ਕਿਸੇ ਉਹਦੇ ਚੋਂ ਲੈ ਲਿਆ ਉਹਨਾਂ ਨੇ ਗੱਡੀ 'ਚ, ਤੇ ਆ ਕੇ ਸਤਲੁਜ ਆ ਗਈ। ਸਤਲੁਜ ਨਹੀਂ ਹੈਗੇ ਉਹਨਾਂ ਦੇ ਵਾਸਤੇ, ਉਹ ਸਤਲੁਜ ਆ ਗਿਆ ਜੀ, ਡੰਪਿੰਗ ਯਾਰਡ ਆ ਗਿਆ, ਛੱਡ ਦੋ। ਇਹ ਦਰਿਆ ਜਿਹੜਾ ਪਿਤਾ ਦਾ ਦਰਜਾ ਹੈ ਬਾਣੀ 'ਚ, ਉਹ ਡੰਪਿੰਗ ਯਾਰਡ ਬਣਾਤਾ ਇਹਨਾਂ ਨੇ। ਕਿਉਂ? ਤੁਹਾਨੂੰ ਕੀ ਲੱਗਦਾ ਗਾਜੀ ਜੀ?
ਜਿੰਨੇ ਲੰਬੇ ਸਮੇਂ ਤੋਂ ਲਮਕ ਰਿਹਾ ਆ ਜਿਸ ਤਰੀਕੇ ਦੇ ਨਾਲ, ਤੇ ਜਿੰਨੇ ਇਹਦੇ ਪੱਖ ਉੱਭਰ ਕੇ ਆ ਚੁੱਕੇ ਆ, ਜਿੰਨੇ ਮਾਰੂ ਨਤੀਜੇ ਸਾਹਮਣੇ ਆ ਚੁੱਕੇ ਆ, ਇਹ ਇਕੱਲੀ ਇੱਕ ਬੁੱਢੇ ਦਰਿਆ ਦੇ ਮਸਲੇ ਦੀ ਗੱਲ ਨਹੀਂ ਹੈਗੀ। ਜੇ ਆਪਾਂ ਦੇਖੀਏ ਤਾਂ ਇਦਾਂ ਦੀਆਂ ਹੋਰ ਬਹੁਤ ਸਾਰੀਆਂ ਸਟਰੀਮਸ ਹੈਗੀਆਂ ਪੰਜਾਬ ਦੇ ਵਿੱਚ, ਚਾਹੇ ਉਹ ਕਾਲਾ ਸੰਘਿਆ ਡਰੇਨ ਆ ਜਾਂ ਹੋਰ ਆ। ਇਹ ਤਾਂ ਹੁਣ ਇੱਕ ਆਪਾਂ ਇਸ ਤਰ੍ਹਾਂ ਕਹਿ ਸਕਦੇ ਕਿ ਇੱਕ ਇਹ ਚਿੰਨ੍ਹ ਬਣ ਗਿਆ। ਪਰ ਪੰਜਾਬ ਦੇ ਵਿੱਚ ਜਿੰਨੇ ਵੀ ਇਹ ਕੁਦਰਤੀ ਸੋਮੇ ਸੀਗੇ, ਜਾਂ ਆਪਾਂ ਕਹਿ ਲਈਏ ਕਿ ਪੰਜਾਬ ਦੀਆਂ ਲਾਈਫ ਲਾਈਨ ਸੀਗੀਆਂ, ਜਿੱਥੋਂ ਜੀਵਨ ਰੂਪੀ ਪਾਣੀ ਜਿਹੜਾ ਆ ਉਹ ਇਸ ਧਰਤੀ ਨੂੰ ਸਿੰਜਦਾ ਸੀਗਾ, ਪਰ ਉਹ ਸਾਰੇ ਹੀ ਅੱਜ ਮਤਲਬ ਬਿਲਕੁਲ ਕਹਿ ਲਓ ਕਿ ਬਿਮਾਰੀ ਵੰਡਣ ਵਾਲੇ, ਜਾਂ ਮਤਲਬ ਇਸ ਜੀਵਨ ਧਾਰਾ ਨੂੰ ਪਲੀਤ ਇੰਨਾ ਜ਼ਿਆਦਾ ਕਰ ਦਿੱਤਾ ਗਿਆ। ਸੋ ਉਹਦੀ ਜ਼ਿੰਮੇਵਾਰੀ ਜਿਹੜੀ ਆ ਉਹ ਸਮਾਜ ਤੋਂ ਸ਼ੁਰੂ ਹੁੰਦੀ। ਸਮਾਜ ਨੇ ਆਪਾਂ ਕਹੀਏ ਕਿ ਇੱਕ ਅਥਾਰਟੀ ਡੈਲੀਗੇਟ ਕੀਤੀ ਹੈ ਅਫਸਰਸ਼ਾਹੀ ਨੂੰ ਜਾਂ ਸਾਰੇ ਪੋਲੀਟੀਕਲ ਕਲਾਸ ਨੂੰ, ਉਹ ਇਹਦਾ ਹੱਲ ਕਰਨਗੇ। ਕਿ ਸਮਾਜ ਨੂੰ ਕੋਈ ਵੀ ਸਮੱਸਿਆ ਉਹਦੇ ਸਾਹਮਣੇ ਆਉਂਦੀ ਹੈ, ਇਹ ਇੱਕ ਸਟੇਟ ਆ ਸਾਡੀ, ਇੱਕ ਗਵਰਨੈਂਸ ਦਾ ਮਾਡਲ ਹੈਗਾ ਆ ਜਿਹੜਾ ਉਹਦਾ ਹੱਲ ਕਰੂਗਾ। ਸੋ ਜਦੋਂ ਉਹ ਹੱਲ ਨਹੀਂ ਕਰਦਾ, ਇੰਨੇ ਲੰਬੇ ਸਮੇਂ ਤੋਂ ਆਪਾਂ ਦੇਖ ਰਹੇ ਕਿ ਨਹੀਂ ਹੋ ਰਿਹਾ, ਤਾਂ ਉਹ ਜਿਹੜੀ ਡੈਲੀਗੇਟ ਕੀਤੀ ਹੋਈ ਅਥਾਰਟੀ ਹੈ ਉਹ ਅੱਜ ਲੋਕ ਆਪਣੇ ਹੱਥ ਦੇ ਵਿੱਚ ਲੈ ਲੈਣ, ਕੱਲ ਲੈ ਲੈਣ, ਉਹ ਵਾਪਸ ਲੈਣੀ ਪੈਣੀ ਹੈ। ਦੋ ਚੀਜ਼ਾਂ ਦਾ ਫਰਕ ਹੈ। ਤੇ ਇੱਕ ਜਗ੍ਹਾ ਸਿਟੀਜ਼ਨ ਦੇ ਰਾਈਟ ਦਾ ਕੁਐਸਚਨ ਹੈ, ਜਿਹੜੀ ਫਰੀडम ਹੈ, ਆਜ਼ਾਦੀ ਦਾ ਕੁਐਸਚਨ ਹੈ ਨਾ, ਉਹਦੀ ਲੜਾਈ ਲੜੀ ਜਾ ਚੁੱਕੀ ਹੈ। ਸਾਡੇ ਅਜੇ ਉਹਦੀ ਲੜਾਈ ਹੋਣੀ ਲੜੀ ਅਸੀਂ ਅਜੇ ਸਿਟੀਜ਼ਨ ਬਣਨਾ, ਅਸੀਂ ਕੰਟਰੀ ਦੇ, ਅਸੀਂ ਵੋਟਰ ਹਾਂ, ਸਿਟੀਜ਼ਨ ਨਹੀਂ। ਕੇਵਲ ਵੋਟਰ ਦੇ ਤੌਰ ਤੇ ਟ੍ਰੀਟ ਕੀਤਾ ਜਾਂਦਾ ਹੈ, ਤੇ ਵੋਟਾਂ ਫਿਰ ਕਿਵੇਂ ਲੈਣੀਆਂ ਨੇ, ਇਹ ਪੋਲੀਟੀਕਲ ਏਜੰਡਾ ਨਹੀਂ ਬਣੂਗਾ। ਕਿਸੇ ਕੰਟਰੀ 'ਚ ਸਿਟੀਜ਼ਨ ਦੇ ਆਪਣੇ ਹੱਕ ਹੁੰਦੇ ਨੇ। ਤੁਸੀਂ ਜਾਣਦੇ ਹੋ, ਆਪਾਂ ਅਮਰੀਕਾ ਜਾਓ ਜੀ, ਜਿਹੜੇ ਅਮਰੀਕਨ ਸਿਟੀਜ਼ਨ ਉਹ ਇੱਧਰ ਦੀ ਆ ਜਾਓ ਫਟਾਫਟ, ਜਿਹੜੇ ਦੂਜੇ ਨੇ ਬਿਨਾਂ ਅਮਰੀਕਨ ਸਿਟੀਜ਼ਨ ਹੌਲੀ ਹੌਲੀ ਜਾਣਗੇ, ਹੌਲੀ ਹੌਲੀ 에ਅਰਪੋਰਟਾਂ ਸਾਰਿਆਂ ਚਾਹੀਦੇ। ਇਹ ਸਿਟੀਜ਼ਨ ਦਾ ਕ੍ਰੈਡਿਟ ਹੈ। ਇਹ ਹੁੰਦਾ ਸਿਟੀਜ਼ਨ ਕਿ ਮੇਰੇ ਸਿਟੀਜ਼ਨ ਨੂੰ ਮੈਂ ਕਿਵੇਂ ਡੀਲ ਕਰਨਾ, ਦੂਜੇ ਨੂੰ ਕਿਵੇਂ ਡੀਲ ਕਰਨਾ। ਤੇ ਉਸੇ ਤਰੀਕੇ ਸਾਡੇ ਤਾਂ ਤੁਸੀਂ ਦੇਖੋ, ਸਾਡੇ ਸਿਟੀਜ਼ਨ ਤੇ ਰੰਗਾਂ ਵਰਦੀਆਂ ਨੇ, ਕਿਤੇ ਅੰਦਰ ਜਾ ਕੇ ਕਿਤੇ ਦੇਖਦਾ। ਮਾਨਸਿਕ ਦਿਵਾਲੀਆਪਨ ਕਹਿ ਲੋ ਕਿ ਜਦੋਂ ਕੋਈ ਬਾਹਰਲਾ ਸਿਟੀਜ਼ਨ ਗੱਲ ਕਰਦਾ ਨਾ, ਅਸੀਂ ਉਹਨੂੰ ਜ਼ਿਆਦਾ ਤਵੱਜੋ ਦਿੰਨੇ ਆ। ਆਹ ਤਾਂ ਅਮਰੀਕਾ ਵਾਲੇ ਨੇ ਕਹਿਤਾ, ਹੁਣ ਬਹੁਤ ਸਹੀ ਹੈ, ਅਸੀਂ ਤਾਂ ਐਵੇਂ ਹੀ ਆ। ਜਦ ਕਿ ਅਮਰੀਕਾ ਵਾਲੇ ਇਹ ਕਹਿੰਦੇ ਨੇ ਸਾਡੇ ਨੇ ਕਹਿਤਾ ਫਿਰ ਸਹੀ ਆ, ਬਾਹਰ ਲਿਆ ਐਵੇਂ ਹੀ ਆ। ਬੇਭਰੋਸਗੀ ਹੈ। ਮੈਂ ਜੇ ਤੁਹਾਨੂੰ ਦੱਸਾਂ ਕਿ ਕੋਈ ਮਤਲਬ ਗੋਰਿਆਂ ਦੀ ਟੋਲੀ ਆਉਂਦੀ ਹੈ, ਚੰਡੀਗੜ੍ਹ ਸੈਕਟਰੀਏਟ ਫੋਟੋਆਂ ਖਿੱਚੇ, ਕੋਈ ਨਹੀਂ ਰੋਕਦਾ। ਤੁਸੀਂ ਜਾ ਕੇ ਦਿਖਾਓ, ਫੋਟੋ ਖਿੱਚ ਕੇ ਦਿਖਾਓ। ਤੇ ਇਹ ਇੱਕ ਮਾਈਂਡਸੈਟ 'ਚ ਜਿਹੜੀ ਗੁਲਾਮੀ ਹੁੰਦੀ ਹੈ, ਤਾਂ ਹੈ ਜੇ ਸਾਡੇ ਮਾਈਂਡਸੈਟ 'ਚ ਗੁਲਾਮੀ, ਉਹ ਸਾਡੇ ਸਾਹਮਣੇ ਦਿਖਾਈ ਦੇ ਰਹੀ ਹੈ ਕਿ ਤੁਸੀਂ ਕਿਵੇਂ ਕਰਦੇ ਹੋ। ਰੰਗ ਨਾਲ ਵੀ ਇੱਜ਼ਤ ਹੁੰਦੀ ਹੈ, ਡਿਗਰੀ ਨਾਲ ਵੀ ਇੱਜ਼ਤ ਹੁੰਦੀ ਹੈ। ਰੌਲਾ ਕੇਵਲ ਇਹ ਹੈ ਕਿ ਜਿਹੜੇ ਪਿੰਡਾਂ ਦੇ ਮਾਮਲੇ ਨੇ, ਇਹ ਡਿਵੈਲਪਮੈਂਟ, ਜਿਵੇਂ ਸ਼ਰਮਾ ਜੀ ਨੇ ਕਿਹਾ ਨਾ, ਇਹ ਮਾਡਲ ਹੈ। ਇਹ ਮਾਡਲ ਪਿੰਡ ਦਾ ਵਿਰੋਧੀ ਹੈ, ਇਹ ਅਰਬਨਾਈਜੇਸ਼ਨ ਦਾ ਮਾਡਲ ਵੀ ਹੈ। ਪਿੰਡ ਨੂੰ ਉਜਾੜ ਕੇ ਉਹਦੀਆਂ ਜ਼ਮੀਨਾਂ ਲੈ ਕੇ ਤੇ ਉਹਨੂੰ ਸਲਮ ਏਰੀਆ ਦੇ ਵਿੱਚ ਭੇਜਣਾ, ਇਹ ਉਹ ਮਾਡਲ ਵੀ ਹੈ। ਇਸੇ ਕਰਕੇ ਟੋਟਲ ਸੀਵਰੇਜ ਇੱਧਰ ਧੱਕ ਦਿਓ ਜਿਹੜੇ ਅਗਲੇ ਗਾਹਾਂ ਨੇ। ਸ਼ਹਿਰ ਆਪਣਾ ਬੰਦੋਬਸਤ ਕਿਉਂ ਨਹੀਂ ਕਰਦਾ ਫਿਰ? ਆਹ ਸਹੀ ਗੱਲ ਕਿ ਸ਼ਹਿਰ ਆਪਦਾ ਬੰਦੋਬਸਤ ਆਪ ਕਰੇ। ਪਿੰਡੂ ਬੰਦੇ ਨੂੰ ਸਮਝਿਆ ਕਿ ਬੈਕਵਰਡ ਹੈ, ਇਹਨੂੰ ਕੁਝ ਨਹੀਂ ਆਉਂਦਾ, ਇਹਦਾ ਕੋਈ ਦਿਮਾਗ ਨਹੀਂ। ਜਦੋਂ ਜਿਹੜਾ ਬੰਦਾ ਨੇਚਰ ਦੇ ਜ਼ਿਆਦਾ ਨੇੜੇ ਹੈ, ਤੁਸੀਂ ਉਹਨੂੰ ਵੱਧ ਦਿਮਾਗ ਸਮਝਣ ਲੱਗ ਜਾਓਗੇ। ਸਮਝ ਲਓ ਪੁੱਠਾ ਗੇੜਾ ਸ਼ੁਰੂ ਹੋ ਗਿਆ, ਤੁਹਾਡੇ ਦਿਮਾਗ ਦਾ ਜਵਾਲਾ ਨਿਕਲ ਚੁੱਕਿਆ। ਚਾਹੇ ਤੁਸੀਂ ਡਿਗਰੀਆਂ ਲੈ ਕੇ ਤੁਰੇ ਫਿਰਦੇ ਹੋ, ਪਰ ਤੁਹਾਡੀ ਜੀਵਨ ਜਾਂਚ ਦੇ ਅੰਦਰ ਜਿਹੜੀ ਵਿਜ਼ਡਮ ਹੁੰਦੀ ਹੈ ਉਹ ਜ਼ੀਰੋ ਹੈ, ਉਹ ਜ਼ੀਰੋ ਹੈ। ਸਿਆਣਪ ਜ਼ੀਰੋ ਹੈ, ਡਿਗਰੀ ਹੈਗੀ ਹੈ ਤੁਹਾਡੇ ਕੋਲ ਕਿਸੇ ਨਾ ਕਿਸੇ ਰੂਪ 'ਚ। ਇਹ ਮਾਡਲ ਸਹੀ ਗੱਲ ਹੈ। ਮੈਂ ਗੱਲ ਕਰਨ ਲੱਗਾ, ਜਿਹੜੀ ਕ੍ਰੌਪ ਪੈਟਰਨ ਹੈ ਨਾ, ਉਹ ਰਾਗੀ, ਜਵਾਰ, ਬਾਜਰਾ, ਮੱਕੀ ਇਹ ਸੀਗੀ। ਹੁਣ ਇਹਨਾਂ ਦਾ ਡੇਟਾ ਆ ਵੀ ਤੁਸੀਂ ਇਹ ਕਿਉਂ ਨਹੀਂ ਵਰਤਦੇ? ਕਹਿੰਦਾ ਤਾਂ ਸਿਹਤ ਵਾਸਤੇ ਬਹੁਤ ਵਧੀਆ ਨੇ, ਡਾਕਟਰ ਸਾਹਿਬ ਦੱਸ ਦੇਣਗੇ ਤੁਹਾਨੂੰ। ਵੀ ਹੁਣ ਇਹ ਕਹਿ ਰਹੇ ਨੇ, ਪੂਰੇ ਵਰਲਡ ਪੱਧਰ ਤੇ ਰੌਲਾ ਪਾਇਆ ਵੀ ਇਹਨਾਂ ਦੀ ਮਿਲਟਸ ਦੀ ਖੇਤੀ ਕਰੋ। ਕਹਿੰਦੇ ਅਸੀਂ ਕੀ ਕਰ ਰਹੇ ਸੀ ਵੀ ਜਿਹੜਾ ਤੁਸੀਂ ਮਾਡਲ ਲੈ ਕੇ ਆਏ ਹੋ ਤਾਂ ਫੇਲ ਹੈ। ਫਿਰ ਇਹਦਾ ਮਤਲਬ ਤੇ ਹਰਾ ਇਨਕਲਾਬ ਆ ਗਿਆ ਜਾਂ ਹੋਰ ਚੀਜ਼ਾਂ ਆ ਗਈਆਂ। ਇੱਕ ਤਾਂ ਨਾ ਆਪਾਂ ਨੂੰ ਸਮਝਣਾ ਹੈ ਕਿ ਬਈ ਠੀਕ ਹੈ, ਕਮਿਊਨਿਟੀ ਦਾ ਰੋਲ ਹੈ, ਸੁਸਾਇਟੀ ਦਾ ਰੋਲ ਹੈਗਾ, ਆਪਾਂ ਸਭ ਫੇਲ ਹੋਏ ਆ ਉਹਦੇ 'ਚ ਮੰਨ ਲਈਏ। ਪਰ ਦੂਸਰਾ ਇੱਕ ਜਿਹੜੀ ਸਾਡੀ ਪੜ੍ਹਾਈ ਹੈ, ਐਜੂਕੇਸ਼ਨ, ਆਪਾਂ ਉਹਨੂੰ ਵੀ ਥੋੜਾ ਸਮਝਣ ਦਾ ਪ੍ਰਯਾਸ ਕਰੀਏ ਸਿਰਫ। ਉਹ ਮੈਂ ਤਾਂ ਕਹਿ ਰਿਹਾ ਕਿਉਂਕਿ ਆਪਾਂ ਜਦ ਵੀ ਗੱਲ ਕਰਦੇ ਹਾਂ ਕਿ ਇਕਨੋਮਿਕ ਗਰੋਥ ਹੋਏ ਦੇਸ਼ ਦੀ, ਤਾਂ ਇੰਡੀਕੇਟਰ ਕੀ ਹੈ? GDP ਹੈ। GDP ਸਾਰੇ ਜਿੰਨੇ ਵੀ ਕੰਟਰੀਜ਼ ਹੈਗੇ ਸਭ ਦੀ ਦੌੜ ਲੱਗੀ ਹੋਈ ਹੈ ਕਿ ਸਾਡੀ GDP ਉੱਚੀ ਹੋਣੀ ਚਾਹੀਦੀ ਹੈ, ਹਾਇਰ ਰੇਸ ਹੋਏ, ਹੈ ਨਾ ਜੀ। ਇਹ ਆਪਣਾ ਤੁਸੀਂ ਦਰਿਆ ਦੀ ਗੱਲ ਕਰ ਰਹੇ ਹੋ ਸਰ। ਜੇ ਦਰਿਆ ਸਾਫ਼ ਬਹੇ ਤਾਂ GDP ਨਹੀਂ बढ़ਦੀ। ਜੇ ਦਰਿਆ ਗੰਦਾ ਹੋ ਜਾਏ ਤਾਂ GDP 1 ਨਹੀਂ 2 ਨਹੀਂ 3 ਵਾਰ बढ़ ਜਾਏ। ਸਰ ਉਹ ਇਸ ਤਰ੍ਹਾਂ ਹੈ ਕਿ ਜਦ ਨਦੀ ਸਾਫ਼ ਬਹਿੰਦੀ ਹੈ ਨਾ, ਫਿਰ ਤੁਸੀਂ ਉਹਦੇ ਆਸ-ਪਾਸ ਇੰਡਸਟਰੀ ਲਗਾਈ, ਜਿਹੜਾ ਗੰਦ ਸਿੱਟਦੀ ਹੈ ਨਦੀ ਵਿੱਚ, ਆ ਤੁਹਾਡੇ ਸਾਹਮਣੇ ਹੀ ਹੈ। ਉਹ ਤੁਸੀਂ ਜਿਹੜਾ ਗੰਦ ਸਿੱਟਿਆ, ਉਹ GDP बढ़ ਗਈ ਕਿਉਂਕਿ ਉਹ ਇੰਡਸਟਰੀ ਗਰੋ ਕਰ ਰਹੀ ਹੈ। ਫਿਰ ਤੁਸੀਂ ਉਹਦੇ ਵਿੱਚ ਜਦ ਗੰਦ ਫਲੋ ਕਰਦਾ ਹੈਗਾ, ਜਿਹੜਾ ਪਾਣੀ ਹੈਗਾ ਤੁਸੀਂ ਵੀ ਪੀਂਦੇ ਹੋ, ਮੈਂ ਵੀ ਪੀਣਾ ਹੈਗਾ, ਪਾਣੀ ਪੀਓਗੇ ਤੁਸੀਂ। ਸਭ ਪਹਿਲੇ ਕਹਿ ਰਹੇ ਸੀ ਕਿ ਬਈ ਇੰਨਾ ਨੁਕਸਾਨ ਹੁੰਦਾ ਹੈ ਸਿਹਤ ਦਾ,
ਉਹ ਸਿਹਤ ਦਾ ਸਾਰਾ ਪ੍ਰੋਸੈਸ ਦੇਖ ਲਿਓ। ਤੁਸੀਂ ਡਾਕਟਰ ਕੋਲ ਗਏ, ਬਿਮਾਰ ਹੋ ਗਏ, ਤੁਸੀਂ ਡਾਕਟਰ ਨੂੰ ਫੀਸ ਦਿੱਤੀ, ਉਹਨੇ ਫੀਸ ਲਈ, ਲੀਗਲੀ ਅਗਰ ਇਹ ਤੁਸੀਂ ਦੇਖਿਆ ਹੋ ਜਾਏ ਤਾਂ ਇਹਦਾ ਮਤਲਬ ਹੈ GDP ਫਿਰ ਵੱਧ ਗਈ। ਫਿਰ ਤੁਸੀਂ 800 ਕਰੋੜ ਦਾ 900 ਕਰੋੜ ਦਾ ਕਦੀ 500 ਕਰੋੜ ਦਾ ਪ੍ਰੋਜੈਕਟ ਲੈ ਕੇ ਆਏ ਇਹਨੂੰ ਸਾਫ਼ ਕਰਨ ਵਾਸਤੇ, ਉਹ GDP ਫਿਰ ਵੱਧ ਗਈ। ਤਾਂ 3 ਵਾਰ GDP ਵੱਧ ਜਾਂਦੀ ਹੈ, ਤਾਂ ਕਿਹਨੂੰ ਪ੍ਰੋਬਲਮ ਹੈ ਸਰ? ਕਿਹਨੂੰ ਪ੍ਰੋਬਲਮ ਹੈ? ਕਿਉਂ ਰੋਕਣਗੇ? ਉਹ ਸਰਕਾਰਾਂ ਦਾ ਕੀ ਇਸ਼ਾਰਾ ਹੈ, ਕੀ ਇਰਾਦਾ ਹੈ ਕਿ ਬਈ ਇਹਨੂੰ ਬੰਦ ਕੀਤਾ ਜਾਏ? ਉਹਨਾਂ ਤੋਂ ਫਾਇਦਾ ਹੋ ਰਿਹਾ। ਫਿਰ ਇੱਕ ਹੋਰ ਦੇਖੋ, ਜਦ ਆਪਾਂ ਇਹ ਸਾਰਾ ਬਿਮਾਰ ਦਾ ਹੋ ਕੇ ਦੇਖਦੇ ਹੈਗੇ ਆ ਤਾਂ ਜਦ ਹੈਲਥ ਜਿਹੜੀ ਹੈਗੀ ਸਾਡੀ, ਮੈਡੀਸਨ ਦਵਾਈਆਂ ਖਾਣਾ, ਜਿੰਨੀ ਦਵਾਈਆਂ ਜ਼ਿਆਦਾ ਵਿਕਦੀਆਂ ਉਨੀ GDP ਵੱਧ ਜਾਂਦੀ ਹੈ। ਸੋ ਤੁਸੀਂ ਜਿੰਨੇ ਬਿਮਾਰ ਹੋਗੇ, ਜਿੰਨੇ ਤੁਹਾਡੀ ਸਿਹਤ ਦੇ ਪ੍ਰੋਬਲਮ ਹੈਗੇ, ਉਹ ਤਾਂ ਇਕਨੋਮਿਕ ਗਰੋਥ ਤਾਂ ਹੋ ਗਈ। ਸੋ ਆਈ ਥਿੰਕ ਵੀ ਨੀਡ ਟੂ ਅੰਡਰਸਟੈਂਡ ਕਿ ਇਹ ਜਿਹੜਾ ਬੜਾ ਇੱਕ ਜਿਹੜਾ ਡਿਜ਼ਾਈਨ ਹੈ, ਜਦ ਤੱਕ ਆਪਾਂ ਉਹਨੂੰ ਸਮਝ ਕੇ ਨਹੀਂ ਚਲਾਂਗੇ ਨਾ, ਸਾਨੂੰ ਇਹ ਸਮਝ ਨਹੀਂ ਆਏਗਾ ਕਿ ਨਾਲਾ ਬੰਦ ਕਰਨ 'ਚ ਕਿਹਦਾ ਇੰਟਰਸਟ ਕਿਉਂ ਨਹੀਂ ਹੈਗਾ। ਮਾਈਂਡਸੈਟ ਬਣਾਤਾ ਗਿਆ ਹੈਗਾ ਕਿ ਇਹ ਗਰੋਥ ਹੋ ਰਹੀ ਹੈ, ਇਕਨੋਮਿਕ ਗਰੋਥ, ਇਹ ਤਾਂ ਜੀ ਸਾਨੂੰ ਸਹਿਣਾ ਹੀ ਪਏਗਾ। we have to live with it। ਇਹ ਮਤਲਬ ਆਰਗੂਮੈਂਟ ਹੁੰਦੀ ਹੈ, ਇਹ ਜਿਹੜਾ ਗੰਦਾ ਨਾਲਾ ਜਾ ਰਿਹਾ ਹੈਗਾ, ਇਹ ਤੁਹਾਨੂੰ you have to live with it। ਅਸੀਂ ਮਿਲੇ ਜਿਹੜੇ ਮਿਨਿਸਟਰਸ ਨੂੰ, ਪਤਾ ਕੀ ਕਹਿ ਰਹੇ ਨੇ? ਇੰਡਸਟਰੀ ਕਿਵੇਂ ਬੰਦ ਕਰ ਦਈਏ? ਇਹ ਡਾਈਂਗ ਇੰਡਸਟਰੀ ਜਿਹੜੀ ਦੁਨੀਆ 'ਚ ਬੰਦ ਹੋ ਰਹੀ ਹੈ, ਦੇਸ਼ 'ਚ ਬੰਦ ਹੋ ਰਹੀ ਹੈ ਰੰਗਣ ਵਾਲੀ, ਉਹ ਇੰਡਸਟਰੀ ਸਾਡੀਆਂ ਸਟੇਟਾਂ ਜਿਵੇਂ ਤਾਮਿਲਨਾਡੂ ਵਗੈਰਾ ਬੰਦ ਕਰਤੀ ਹੈ। ਸਾਡੇ ਇੱਥੇ ਵੱਧਦੀ ਜਾਂਦੀ, ਕੋਈ CTP ਲਾ ਲਓ, ਕੋਈ STP ਲਾ ਲਓ, ਕਲੀਨ ਹੁੰਦਾ ਹੀ ਨਹੀਂ ਕੈਮੀਕਲ। ਔਰ ਸਾਡੇ ਜਿਹੜੇ ਇੱਥੋਂ ਦੇ ਇੱਕ ਹੁਣ ਨਵੇਂ ਮੈਂਬਰ ਪਾਰਲੀਮੈਂਟ ਗਏ ਨੇ, ਪਾਰਲੀਮੈਂਟ 'ਚ ਖੜੇ ਹੋ ਕੇ ਬੋਲ ਰਹੇ ਨੇ ਸਾਡੀਆਂ ਡਾਈਂਗ ਯੂਨਿਟ ਬੰਦ ਹੋ ਰਹੀਆਂ ਨੇ। ਇਹ ਬਹੁਤ ਦੁੱਖ ਦੀ ਗੱਲ ਹੈ। ਉਹ ਬੰਦਿਆ ਰੱਬ ਦਿਆ, ਅਸੀਂ ਰੌਲਾ ਪਾਈ ਜਾਂਦੇ ਇਹਨੂੰ ਬੰਦ ਕਰ। ਕੀ ਦੁਨੀਆ 'ਚ ਫੈਕਟਰੀਆਂ ਹੈ ਨਹੀਂ ਗੀਆਂ? ਦੁਨੀਆ 'ਚ ਫੈਕਟਰੀਆਂ ਹੈ, ਜਿਵੇਂ ਤੁਸੀਂ ਗੱਲ ਕੀਤੀ ਸੀ ਉਹ ਬਾਹਰਲੇ ਦੇਸ਼ਾਂ ਦੀ, ਦੁਨੀਆ 'ਚ ਫੈਕਟਰੀਆਂ, ਪਰ ਉਹਨਾਂ ਦੇ STP ਲੱਗੇ ਨੇ, CTP ਲੱਗੇ ਨੇ, ਔਰ ਉਹ ਪਾਣੀ ਆ ਜਿਹੜਾ ਸ਼ੁੱਧ ਕਰਕੇ ਉਹ ਵੀ ਉਹ ਦਰਿਆ 'ਚ ਨਹੀਂ ਪਾਉਂਦੇ ਜਾਂ ਕੰਸਟਰਕਸ਼ਨ ਲਈ ਯੂਜ਼ ਕਰਦੇ ਨੇ। ਸਾਡੇ ਨਹੀਂ ਹੋ ਸਕਦਾ। ਅਮਰੀਕਾ ਵਿੱਚ PET ਬੋਟਲ ਜਿਹਦੇ ਵਿੱਚ ਆਪਾਂ ਕੋਕਾ ਕੋਲਾ ਜਾਂ ਪੈਪਸੀ ਕੋਲਾ ਜੋ ਵੀ ਆਂਦਾ ਹੈਗਾ, ਹਾਂਜੀ, ਉਹ ਉਹਨਾਂ ਨੂੰ ਉੱਥੇ ਰੀਸਾਈਕਲ ਨਹੀਂ ਕਰ ਸਕਦੇ। ਉੱਥੇ ਦੀ ਜਿਹੜੀ এনवायरमेंट ਲਾਜ਼ ਹੈ ਉਹਦੇ ਵਿੱਚ ਰੀਸਾਈਕਲ ਨਹੀਂ ਕਰ ਸਕਦੇ, ਬਿਲਕੁਲ ਨਹੀਂ ਕਰ ਸਕਦੇ। ਤਾਂ ਉਹ ਕੀ ਕਰਦੇ ਸੀਗੇ ਕਿ ਉਹਨਾਂ ਨੇ ਉਸ ਜਹਾਜ਼ 'ਚ ਭਰ ਦੇਣਾ, ਜਹਾਜ਼ ਆ ਕੇ ਚੇਨਈ ਆ ਗਿਆ, ਚੇਨਈ 'ਚ ਡੌਕ ਕੀਤਾ, ਇੱਥੇ ਰੀਸਾਈਕਲ ਹੋ ਗਈਆਂ, ਫਿਰ ਵਾਪਿਸ ਜਾ ਕੇ ਉੱਥੇ ਵਿਕਦਾ। ਜਦ ਅਸੀਂ ਪਹਿਲੀ ਵਾਰੀ ਇਹ ਉਠਾਇਆ ਸਵਾਲ ਤਾਂ ਕੀ ਕਹਿੰਦੇ ਆ, ਆਪਣੀ ਸਰਕਾਰ ਕੀ ਕਹਿੰਦੀ ਹੈ, ਸਰ ਸਾਡੇ ਤਾਂ ਇੰਪਲੋਇਮੈਂਟ ਜਨਰੇਟ ਹੁੰਦੀ ਹੈ। ਇਹ ਜੀ ਇੰਪਲੋਇਮੈਂਟ ਅਸੀਂ ਕੀ ਕਰਨੀ ਹੈਗੀ, ਜਿਹੜੇ ਜਿਹਨੂੰ ਅਸੀਂ ਇਸ ਤਰ੍ਹਾਂ ਦਾ ਮਾਨਸਿਕਤਾ ਦੇ ਡਿਵੈਲਪਮੈਂਟ ਦੇ ਅਸੀਂ ਇੱਕ ਤਰ੍ਹਾਂ ਦਾ ਪੇ ਕਰ ਰਹੇ ਹੈਗੇ ਆ, ਕਾਸਟ ਅਸੀਂ ਪੇ ਕਰਦੇ ਹੈਗੇ ਆ, ਵਿਕਾਸ ਉਹਨਾਂ ਦਾ ਹੁੰਦਾ ਹੈ। ਸਾਰੇ ਬਹਾਨਾ ਹੈ ਨਾ, ਇਹ ਤਾਂ ਬਹਾਨਾ ਹੈ ਨਾ, ਇਹ ਸ਼ਰਮ ਬਹਾਨਾ। ਪੰਜਾਬ ਦੇ ਵਿੱਚ 4 ਥਰਮਲ ਪਲਾਂਟ ਕੀਤੇ ਗਏ, ਸਾਰੇ ਉਸ ਏਰੀਆ 'ਚ। ਬਠਿੰਡੇ ਥਰਮਲ ਦੀ ਧੂਰੇ ਲੋਕਾਂ ਦੇ ਹਿੱਸਰਾਂ ਚੋਂ ਨਹੀਂ ਨਿਕਲ ਰਹੀ। ਲਹਿਰਾ ਮੁਹੱਬਤ ਪਹਿਲਾਂ ਸੀਗਾ, ਤੇ ਤਲਵੰਡੀ ਸਾਬੋ ਹੋ ਗਿਆ, ਤੇ ਸੰਗਤਪੁਰੇ ਦਾ ਹਜੇ ਉਵੇਂ ਪਿਆ। 850 ਏਕੜ ਜ਼ਮੀਨ ਲਈ ਹੋਈ ਸੀ। ਈਵਨ ਗਿੱਦੜਵਾਹੇ ਵੀ 5 ਥਰਮਲ। ਉਦੋਂ ਚੀਫ ਮਿਨਿਸਟਰ ਨੂੰ ਇੱਕ ਸਵਾਲ ਹੋਇਆ ਸੈਕਟਰੀਏਟ ਦੇ ਵਿੱਚ ਕਿ ਥਰਮਲ ਕਲਚਰ ਜਿਹੜਾ ਹੈ, ਕੋਲਾ ਇੰਨਾ ਹੈ, ਇਹ ਕੀ ਕਰੂਗਾ ਪੰਜਾਬ ਦੇ এনवायरमेंट ਦੀ? ਤਾਂ ਚੀਫ ਮਿਨਿਸਟਰ ਦਾ ਜਵਾਬ ਸੀ, ਪ੍ਰਕਾਸ਼ ਸਿੰਘ ਬਾਦਲ ਚੀਫ ਮਿਨਿਸਟਰ ਸੀ, ਜਿਨ੍ਹਾਂ ਨੇ ਬਿਜਲੀ ਸਰਪਲਸ ਕੀਤੀ ਕਹਿੰਦੇ ਸੀ। ਉਹ ਕਹਿੰਦੇ ਤੁਸੀਂ ਟਿਕਣੇ ਨਹੀਂ ਦਿੰਦੇ, ਹੁਣ ਅਸੀਂ ਬਿਜਲੀ ਪੂਰੀ ਕਰਦੇ ਆ, ਤੁਸੀਂ ਕਹਿੰਦੇ ਉਧਰ ਆ ਨਵਾਂ ਪੰਗਾ। ਦੱਸੋ। ਤੇ ਮੈਂ ਇੱਕ ਸਵਾਲ ਕੀਤਾ, ਮੈਂ ਕਿਹਾ ਜੀ ਚੀਫ ਮਿਨਿਸਟਰ ਸਾਹਿਬ ਇੱਕ ਗੱਲ ਦੱਸੋ, AC ਕਮਰੇ ਦੇ ਵਿੱਚ ਚੰਗੇ ਚ ਪਿਆ ਇੱਕ ਬਿਮਾਰ ਬੰਦਾ ਸਾਨੂੰ ਚਾਹੀਦਾ, ਜਾਂ ਬਿਨਾਂ ਬਿਜਲੀ ਤੋਂ ਤੰਦਰੁਸਤ ਬੰਦਾ ਥੋੜਾ ਜਿਹਾ ਗਰਮੀ ਚ ਵੀ ਪਿਆ ਹੋਵੇ ਉਹ ਚਾਹੀਦਾ? ਤੁਹਾਡਾ ਮੋਟਿਵ ਕੀ ਹੈ? ਕੀ ਜਵਾਬ ਦਿੱਤਾ? ਦੋਨਾਂ ਚੋਂ ਦੱਸੋ। ਕੋਈ ਜਵਾਬ ਨਹੀਂ। ਤੁਹਾਡਾ ਜ਼ਿੰਦਗੀ ਦਾ ਮਕਸਦ ਤਾਂ ਦੇਖ ਲਓ ਕੀ ਹੈ। ਅਸਲ ਗੱਲ ਦਾ ਕੋਈ ਮਕਸਦ ਚੀਜ਼ਾਂ ਨਿਕਲਣੀਆਂ ਨੇ। ਸਾਡੀ ਪੂਰੀ ਤਸਵੀਰ ਨਹੀਂ ਦੇਖਦੇ। ਮਤਲਬ ਹੁਣ ਇੱਥੇ ਜਿਹੜੇ ਲੱਗੇ ਆ ਸੀਵਰੇਜ ਟ੍ਰੀਟਮੈਂਟ ਪਲਾਂਟ ਲੱਗਿਆ, ਹੁਣ ਦਿੱਕਤ ਇਹ ਆ ਕਿ ਇੱਥੇ ਸੀਵਰੇਜ ਦੇ ਵਿੱਚ ਇਕੱਲਾ ਸੀਵਰੇਜ ਥੋੜੀ ਆ, ਉਹਦੇ ਚ ਕੈਮੀਕਲ ਵੀ ਹੈ। ਸੋ ਉਹ ਮਤਲਬ ਸੀਵਰੇਜ ਟ੍ਰੀਟ ਕਰਨ ਦੇ ਲਈ ਉਹਦੀ ਕਪੈਸਿਟੀ ਹੈਗੀ, ਉਹਦੀ ਕੈਮੀਕਲ ਟ੍ਰੀਟ ਕਰਨ ਦੀ ਕਪੈਸਿਟੀ ਥੋੜੀ ਹੈਗੀ ਹੈ। ਸੋ ਉਹ ਜਦੋਂ ਸਾਰਾ ਬਣਾਇਆ ਜਾਂਦਾ ਆ, ਪਲਾਨ ਬਣਦੇ ਆ, ਸਭ ਕੁਝ ਹੁੰਦਾ, ਉਹਦੇ ਵਿੱਚ ਇੰਬੈਡਡ ਫਲॉज ਪਏ ਹੋਏ ਆ। ਤੁਹਾਨੂੰ ਕੀ ਲੱਗਦਾ ਕਮਰ ਜੀ, ਤੁਸੀਂ ਸਰੋਤੇ ਵਾਲੇ ਬਣ ਗਏ ਹੋ, ਅਸੀਂ ਤਾਂ ਉੱਥੋਂ ਪੁੱਛਦੇ ਆ, ਜੋ ਪੰਜਾਬ ਦੀ ਤਸਵੀਰ ਇਮੇਜਿਨੇਸ਼ਨ ਕਰਦੇ ਆ ਕਿ ਪੰਜਾਬ ਜਦੋਂ ਆਪਾਂ ਸੋਚਦੇ ਆ ਨਾ ਹਰਾ ਭਰਾ। ਬੰਬੇ 'ਚ ਅਸੀਂ ਹੁੰਦੇ ਸੀ ਅਮੀਰ ਜੀ, ਜਸਕੀਰਤ ਜੀ, ਉੱਥੇ ਨਾ ਇੱਕੋ ਗੱਲ ਹੁੰਦੀ ਸੀ, ਕੋਈ ਲੰਬਾ ਤਾਜ਼ਾ ਵੱਡਾ ਚੌੜਾ ਮੁੰਡਾ ਤੁਰਿਆ ਆਉਂਦਾ ਹੁੰਦਾ ਸੀ ਨਾ, ਅਸੀਂ ਇਹ ਪੰਜਾਬ ਦਾ ਹੋਊਗਾ। ਔਰ ਇਹ ਹੈ ਵੀ, ਇਹ ਸੱਚ ਵੀ ਸੀ। ਸਾਡੇ ਪੁਰਾਣੇ ਹੀਰੋ ਧਰਮਿੰਦਰ, ਰਾਜੇਸ਼ ਖੰਨਾ, ਦੇਵਾਨੰਦ, ਦਲੀਪ ਕੁਮਾਰ, ਰਾਜਕੂਟ, ਗਿਣ ਕੇ ਵੇਖੋ ਸਾਰੇ ਹੀ ਪੰਜਾਬੀ ਸੀ। ਔਰ ਅੱਜ ਕੋਈ ਹਿੰਦੀ ਫਿਲਮ ਇੰਡਸਟਰੀ 'ਚ ਦੀਦਾ ਸਾਡਾ ਹੀਰੋ? ਆਈ ਐਮ ਸੌਰੀ ਟੂ ਸੇ, ਸਾਡੇ ਪੰਜਾਬੀ ਫਿਲਮ ਦੇ ਹੀਰੋ ਵੀ 5 ਫੁੱਟ 7 ਇੰਚ ਵਾਲੇ ਆ, ਜਦਕਿ ਭੋਜਪੁਰੀ ਵਾਲੇ 6 ਫੁੱਟ 2 ਇੰਚ ਦੇ ਆ। ਇਹ ਸਾਡੀ ਟ੍ਰੈਜਡੀ ਹੈ। ਅਸੀਂ ਪੰਜਾਬ ਨੂੰ ਕਿੱਧਰ ਨੂੰ ਲੈ ਕੇ ਤੁਰ ਗਏ ਹਾਂ, ਜਿਹੜਾ ਤੁਸੀਂ ਗਾਣਿਆਂ 'ਚ ਵਿਖਾਉਣੇ ਹੋ। ਤੁਹਾਨੂੰ ਕਿਤੇ ਤਾਂ ਹੀ ਤੁਸੀਂ ਸਾਡੇ ਨਾਲ ਬੈਠੇ ਹੋ ਅੱਜ ਇਸ ਜਗ੍ਹਾ ਤੇ ਆ ਕੇ। ਇਹਨਾਂ ਦੀ ਰਿਕਾਰਡਿੰਗ ਸੀ,
ਮਿਊਜ਼ੀਸ਼ੀਅਨ ਬੁਲਾਏ ਹੋਏ ਸੀ, ਉਹਨਾਂ ਨੂੰ ਛੱਡ ਕੇ ਭੱਜ ਕੇ ਆਏ ਆ ਇੱਥੇ, ਸਿਰਫ ਇਸ ਕਰਕੇ ਕਿ ਇਹ ਦਰਦ ਹੈ ਇਹਨਾਂ ਦੇ, ਜਿਹੜਾ ਆਪਾਂ ਕਿਸਾਨੀ ਅੰਦੋਲਨ ਵੇਲੇ ਹੀ ਵੇਖਿਆ। ਇਹਦਾ ਤੁਹਾਨੂੰ ਕੀ ਲੱਗਦਾ ਹੈ ਇਹ ਉਹ ਪੰਜਾਬ ਹੈ ਜਿਹਦੇ ਤੇ ਸਾਨੂੰ ਫਖਰ ਹੈ? ਇਹ ਉਹ ਪਾਣੀ ਹੈ ਜਿਹਦੇ ਤੇ ਅਸੀਂ ਕਹਿੰਦੇ ਸਾਡੇ ਕੋਲੇ ਪਾਣੀ ਹੈ? ਪਹਿਲੀ ਗੱਲ ਤਾਂ ਬਾਈ ਆਏ ਸੀ, ਮੇਰਾ ਨਾਮ ਬੋਲਣਾ ਮੈਨੂੰ ਵਾਜਬ ਲੱਗਦਾ ਸੀ ਕਿਉਂਕਿ ਸਾਰੇ ਤੁਸੀਂ ਬਹੁਤ ਜਾਣਕਾਰ ਹੋ ਤੇ ਤੁਹਾਡੀ ਯਾਤਰਾ ਸਾਰਿਆਂ ਦੀ ਬਹੁਤ ਲੰਬੀ ਹੈ ਤੇ ਮੈਂ ਤੁਹਾਡੇ ਤੋਂ ਛੋਟਾ, ਸਾਰਿਆਂ ਤੋਂ ਐਕਸਪੀਰੀਅੰਸ ਵੀ ਨਹੀਂ ਮੈਨੂੰ ਇੰਨਾ ਜ਼ਰੂਰ ਲੱਗਦਾ ਜਾ ਕੇ ਇੱਥੇ, ਕਿਉਂਕਿ ਜਦੋਂ ਇੱਦਾਂ ਨੇੜੇ ਖੜ ਕੇ ਇਸ ਦਰਿਆ ਨੂੰ ਦੇਖਿਆ, ਪਾਣੀ ਦਾ ਰੰਗ ਦੇਖਿਆ, ਮੈਂ ਬਾਈ ਨੂੰ ਪੁੱਛ ਰਿਹਾ ਸੀ, ਮੈਂ ਆਹ ਜਿਹੜਾ ਵਿੱਚ ਮੈਂ ਕਿਹਾ ਬੁਲਬੁਲੇ ਬਣੀ ਜਾਂਦੇ ਕੀ ਹੈ? ਗੈਸਿਸ। ਤਾਂ ਬਾਈ ਕਹਿੰਦਾ ਇਹ ਗੈਸਾਂ ਨੇ, ਕੈਮੀਕਲ ਹੈ ਸਾਰਾ, ਤੇ ਉਹਦੇ ਕਰਕੇ ਕਹਿੰਦਾ ਪਾਣੀ 'ਚ ਬੁਲਬੁਲੇ ਆ, ਪਾਣੀ ਭਾਰਾ ਹੋਇਆ ਪਿਆ। ਔਰ ਉਹ ਜਦੋਂ ਮੈਂ ਦੇਖਿਆ ਕਿ ਉਹ ਸਤਲੁਜ ਦਰਿਆ ਇਹਨੂੰ ਆਪਣੇ 'ਚ ਆਉਣ ਦੀ ਆਗਿਆ ਨਹੀਂ ਦੇ ਰਿਹਾ, ਤਾਂ ਮੈਨੂੰ ਅੱਜ ਬਹੁਤ ਜਾਣੀ ਮੈਂ ਛੇਤੀ ਉਦਾਸ ਨਹੀਂ ਹੋਇਆ ਕਦੇ ਜ਼ਿੰਦਗੀ 'ਚ। ਅੱਜ ਮੈਨੂੰ ਜ਼ਰੂਰ ਅੰਦਰ ਐਂ ਲੱਗੀ ਜਾਂਦਾ ਕਿ ਯਾਰ ਮੇਰੇ ਖਿਆਲ 'ਚ ਘੰਟੇ ਦੇ ਬੈਠੇ ਹੋਵਾਂਗੇ ਜੀ, ਘੰਟਾ ਡੇਢ ਘੰਟਾ ਹੋ ਗਿਆ। ਗ੍ਰਾਮਰ ਤਾਂ ਸਾਰੀ ਤੁਹਾਨੂੰ ਜ਼ਿਆਦਾ ਪਤਾ ਹੈ। ਇੱਕ ਭਾਵ ਦੀ ਗੱਲ ਜਿਹੜੀ ਮੇਰੇ ਅੰਦਰ ਚੱਲ ਰਹੀ ਸੀ, ਮੈਂ ਕਿਹਾ ਯਾਰ ਜਿਹੜੇ ਉਹ ਭੈਣ ਭਰਾ ਸਾਡੇ ਆਪਣੇ ਹੀ ਆ ਉਦਯੋਗਪਤੀ, ਜਿਹੜੇ ਉਹ ਕਿਹੜਾ ਕੋਈ ਬਾਹਰੋਂ ਆਏ ਆ, ਜਿਨ੍ਹਾਂ ਦੀਆਂ ਫੈਕਟਰੀਆਂ ਇੱਥੇ ਹੈਗੀਆਂ, ਕੀ ਉਹਨਾਂ ਦੇ ਘਰੇ ਕਦੇ ਟੇਬਲ ਤੇ ਗੱਲ ਨਹੀਂ ਚੱਲਦੀ? ਅਸੀਂ ਇੱਥੇ ਇੱਕ ਬੰਦੇ ਦਾ ਕਤਲ ਕਰ ਦਈਏ ਤਾਂ ਜੱਗ 'ਚ ਚਰਚਾ ਹੁੰਦੀ ਹੈ ਕਿ ਯਾਰ ਫਲਾਣੇ ਨੇ ਫਲਾਣਾ ਮਾਰਤਾ, ਤੇ ਇਸ ਪਾਣੀ ਦੇ ਥਰੂ ਤਾਂ ਕਿੰਨੇ ਹੀ ਮਰ ਗਏ ਜੀ, ਸਮੂਹਿਕ ਕਤਲ ਹੈ। ਕਿੰਨੇ ਹੀ ਮਰ ਗਏ। ਤੇ ਮੈਂ ਤਾਂ ਉਹਨਾਂ ਭੈਣ ਭਰਾਵਾਂ ਨੂੰ ਆਪਣੇ ਸਮਝ ਕੇ ਔਰ ਬਹੁਤ ਨੀਵਾਂ ਹੋ ਕੇ ਬੇਨਤੀ ਕਰਨੀ ਚਾਹੁੰਦਾ ਅੱਜ ਦੇ ਇਸ ਪੋਡਕਾਸਟ 'ਚੋਂ ਕਿ ਜ਼ਰੂਰ ਆਪਾਂ ਰੱਬ ਦੇ ਬੰਦੇ ਹਾਂ ਤੇ ਰੱਬ ਨੂੰ ਜਾਨ ਦੇਣੀ ਹੈ, ਤੇ ਬਾਕੀ ਤਾਂ ਚਲੋ ਸਰਕਾਰਾਂ, ਸਮਾਜ, ਮੈਂ ਗੱਲਾਂ 'ਚ ਇਹੀ ਦੇਖਿਆ ਕਿ ਤਾੜੀ ਦੋਵੇਂ ਹੱਥਾਂ ਨਹੀਂ ਵੱਜੀ ਹੈ, ਇੱਕ ਨਾਲ ਨਹੀਂ ਵੱਜੀ। ਪਰ ਮੈਨੂੰ ਲੱਗਦਾ ਕਿ ਅੱਜ ਦੇ ਇਸ ਸੁਨੇਹੇ 'ਚੋਂ ਜੇ ਉਹ ਭਰਾ ਸੁਣਦੇ ਆ, ਉਹ ਪਰਿਵਾਰ ਸੁਣਦੇ ਆ, ਉਹਨਾਂ ਦੇ ਧੀਆਂ ਪੁੱਤ, ਨੋਹਾਂ, ਉਹਨਾਂ ਦੀਆਂ ਪੋਤੇ ਪੋਤੀਆਂ ਜੇ ਟੇਬਲ ਤੇ ਬਹਿ ਕੇ ਉਹਨਾਂ ਫੈਕਟਰੀ ਵਾਲਿਆਂ ਦੀ ਨਾਲ ਖਾਣਾ ਖਾ ਰਹੇ ਆ, ਤਾਂ ਯਾਰ ਜ਼ਰੂਰ ਤੁਸੀਂ ਉਹਨਾਂ ਦੇ ਚਿਹਰੇ ਵੱਲ ਦੇਖਿਓ ਕਿ ਤੁਹਾਡੇ ਵਰਗੇ ਹੀ ਧੀਆਂ ਪੁੱਤ, ਪੋਤੇ ਪੋਤੀਆਂ ਇੱਥੇ ਆ ਦਰਿਆ ਦੇ ਨਾਲ ਵਾਲੇ ਪਿੰਡਾਂ 'ਚ ਵੀ ਹੈ। ਹੋਰ ਬਹੁਤ ਸਾਰੇ ਦਰਿਆ ਜਿਹੜੇ ਇਸ ਤਰ੍ਹਾਂ ਦੇ ਅਸੀਂ ਗੰਦੇ ਕਰਨ ਤੇ ਲੱਗੇ ਹੋਏ ਆ। ਪੈਸਾ ਨਾਲ ਨਹੀਂ ਜਾਣਾ ਬਾਈ, ਹੈ ਨਾ, ਉਹ ਤਾਂ ਗਵਈਏ ਗਾਉਂਦੇ ਫਿਰਦੇ ਆ, ਮੈਂ ਉਹਦੀਆਂ ਗੱਠੜੀਆਂ ਬੰਨ ਬੈਠਾ ਜਿਹੜਾ ਨਾਲ ਨਹੀਂ ਜਾਣਾ। ਇਹ ਨਾਲ ਨਹੀਂ ਜਾਣਾ ਬਾਈ, ਤੇ ਜ਼ਰੂਰ ਇਸ ਗੱਲ ਤੇ ਚਰਚਾ ਕਰਿਓ ਆਪਦੇ ਘਰਾਂ 'ਚ। ਬਾਕੀ ਸਾਰੀਆਂ ਗੱਲਾਂ ਸੈਕੰਡਰੀ ਹੈ, ਭਾਵ ਮੇਲਾ ਦਾ ਸਿਰ ਚੜ੍ਹ ਕੇ ਬੋਲਦਾ ਹੁੰਦਾ ਹਮੇਸ਼ਾ ਹੀ, ਗੱਲ ਉਹੀ ਅਸਰ ਕਰਦੀ ਹੈ ਜਿਹਦੇ 'ਚ ਭਾਵ ਹੋਵੇ। ਤਾਂ ਤੁਸੀਂ ਕਮਾਲ ਦੀ ਗੱਲ ਵੇਖਿਓ ਜੇ, ਹੁਣੇ ਹਮੀਰ ਜੀ ਨੇ ਜ਼ਿਕਰ ਕੀਤਾ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਬੋਤਲ ਦਿੱਤੀ ਗਈ ਤੇ ਉਹਨਾਂ ਨੇ ਅਵੋਇਡ ਕਰਤੀ ਉਹ ਗੱਲ, ਜਾਂ ਇੱਕ ਵਾਰੀ ਲਾਗੂ ਕਰਕੇ ਫਿਰ ਕੈਂਸਲ ਕਰਤੀ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਵਾਈਫ ਕੈਂਸਰ ਨਾਲ ਉਹਨਾਂ ਦੀ ਡੈਥ ਜੀ। ਨਵਜੋਤ ਸਿੰਘ ਸਿੱਧੂ ਦੀ ਵਾਈਫ ਨੂੰ ਕੈਂਸਰ ਹੈ। ਮੇਰੇ ਮਾਤਾ ਨੂੰ ਸੀ ਬਾਈ, ਮੈਂ ਵੀ ਬੈਠਾ ਮੇਰੇ ਮਾਂ ਜੀ ਨਾਲ ਹੀ ਨੇ ਮੇਰੇ। ਕਿੰਨੇ ਲੋਕ ਨੇ ਜਿਹੜੇ ਬੰਦੇ ਇਹਨੂੰ ਕੁਝ ਕਰ ਸਕਦੇ ਨੇ ਤੇ ਨਹੀਂ ਕਰ ਰਹੇ, ਉਹਨਾਂ ਦੇ ਪਰਿਵਾਰਾਂ, ਬੱਚਿਆਂ ਨੇ ਵੀ ਬਚਣਾ ਨਹੀਂਗਾ, ਕਿਉਂਕਿ ਪਾਣੀ ਤੋਂ ਤਾਂ ਆਪਾਂ ਬਚ ਨਹੀਂ, ਪਾਣੀ ਦੇ ਬਿਨਾਂ ਤਾਂ ਨਹੀਂ ਆਪਾਂ ਰਹਿ ਸਕਦੇ। ਔਰ ਪਾਣੀ ਦੀ ਹਾਲਤ ਵੇਖੋ, ਆਹ ਜਿਹੜੀ ਜਗ੍ਹਾ ਜਿੱਥੋਂ ਬੁੱਢਾ ਨਾਲਾ ਪੈ ਰਿਹਾ ਵਿੱਚ, ਇਹਦੇ ਅੱਗੇ ਮੱਛੀਆਂ ਵੀ ਨਹੀਂ ਜਾਂਦੀਆਂ, ਮੱਛੀਆਂ ਪਿੱਛੇ ਰਹਿੰਦੀਆਂ ਨੇ, ਉਹਨਾਂ ਨੂੰ ਅਕਲ ਹੈ। ਔਰ ਇੱਕ ਹੋਰ ਕਮਾਲ ਦੀ ਗੱਲ, ਕਮਾਲ ਦੀ ਤਾਂ ਨਹੀਂ, ਦੁੱਖ ਦੀ ਗੱਲ, ਕਿ ਮੱਛੀਆਂ ਨੂੰ ਵੀ ਕੈਂਸਰ ਹੋ ਗਿਆ, ਜਿਹੜੀਆਂ ਹਰੀਕੇ ਪਤਨ ਉੱਥੇ ਹੀ ਨੇ ਨਾ, ਜਿਸ ਹਾਂਜੀ, ਉਹਨਾਂ ਨੂੰ ਕੈਂਸਰ ਹੋ ਗਿਆ। ਤੇ ਬੰਦੇ ਦਾ ਕੀ ਹਾਲ ਹੋਊਗਾ? ਬੰਦੇ ਬਾਰੇ ਕੀ ਸੋਚ ਰਹੇ ਹਾਂ ਅਸੀਂ? ਦਵਿੰਦਰ ਜੀ, ਤੁਹਾਨੂੰ ਇਹ ਲੱਗਦਾ ਕਿ ਅਸੀਂ ਕਿਤੇ, ਜਿਹੜੀ ਤੁਸੀਂ ਗੱਲ ਕਹੀ, ਕਿਉਂਕਿ GDP ਜਿਹੜਾ ਤੁਸੀਂ ਵਰਣਨ ਕੀਤਾ, GDP ਸਿਹਤ ਬਣਾਉਣ ਨਾਲ ਵੀ ਹੋ ਸਕਦੀ ਹੈ, ਉਹਦੇ ਨਾਲ ਸਪਰੈਡ ਹੋਣ ਨਾਲ, ਜਿਵੇਂ ਯੂਰਪ ਦੀ ਵੀ ਤਾਂ ਹੋ ਹੀ ਰਹੀ ਹੈ। ਚਾਹੇ ਉਹਨਾਂ ਨੇ ਸਾਨੂੰ ਪੁੱਠੀਆਂ ਚੀਜ਼ਾਂ ਘਤਿੱਤਾਂ ਸਿਖਾਈਆਂ ਨੇ, ਪਰ ਉਹ ਆਪ ਬਚੇ ਰਹਿੰਦੇ ਨੇ। ਕੀ ਅਸੀਂ ਆਪਦੇ ਮੁੱਦਿਆਂ ਨੂੰ ਅਸਲ ਮੁੱਦੇ ਬਣਾ ਸਕਾਂਗੇ ਵੋਟਾਂ ਲਈ, ਜਿਹਦੇ ਨਾਲ ਇਹਨਾਂ ਨੂੰ ਸਮਝ ਪੈਂਦੀ ਹੈ? ਤੁਸੀਂ ਦੁਨੀਆ ਘੁੰਮੀ, ਦੁਨੀਆ ਦੀ ਡੈਮੋਕ੍ਰੇਸੀਜ਼ ਵੀ ਵੇਖੀਆਂ, ਔਰ ਇੰਡੀਆ ਨੂੰ ਵੀ ਡੈਮੋਕ੍ਰੇਸੀ ਨੂੰ, ਔਰ ਕੁਝ ਪ੍ਰਾਈਮ ਮਿਨਿਸਟਰਾਂ ਦਾ ਤੁਸੀਂ ਐਡਵਾਈਜ਼ਰ ਵੀ ਰਹੇ ਹੋ। ਤੁਹਾਨੂੰ ਲੱਗਦਾ ਇਹਨਾਂ ਦੇ ਮਾਈਂਡ ਸੈਟ ਚੇਂਜ ਹੋਣਗੇ ਸਾਡੇ ਪੋਲੀਟੀਸ਼ੀਅਨਾਂ ਦੇ? ਮੈਨੂੰ ਲੱਗਦਾ ਕਿ ਪੋਲੀਟੀਸ਼ੀਅਨ ਤੋਂ ਜ਼ਿਆਦਾ ਇੰਪੋਰਟੈਂਟ ਸਰ ਲੋਕਾਂ ਦੀ ਗੱਲ ਹੈਗੀ ਹੈ ਸਰ। ਆਫਟਰ ਆਲ ਵੀ ਆਰ ਏ ਪੀਪਲਸ ਡੈਮੋਕ੍ਰੇਸੀ, ਤੇ ਜੇ ਲੋਕ ਹੀ ਆਪਣੀ ਆਵਾਜ਼ ਨਹੀਂ ਉਠਾਉਣਗੇ ਇਹਨਾਂ ਚੀਜ਼ਾਂ ਵਾਸਤੇ, ਤਾਂ ਤੁਸੀਂ ਸੋਚ ਨਹੀਂ ਸਕਦੇ ਕਿ ਪੋਲੀਟੀਸ਼ੀਅਨ ਕਦੀ ਚੇਂਜ ਹੋ ਜਾਣਗੇ। ਮੇਰਾ ਤਾਂ ਆਪਣਾ ਇਹ ਮੰਨਣਾ ਹੈਗਾ। ਗੱਲ ਕਰੋ ਕਿਤੇ ਵੀ ਤੁਸੀਂ ਉਠਾਓ ਇਸ਼ੂ ਕਿ ਬਈ ਇਹ ਇਸ਼ੂ ਨੂੰ ਸਾਡੇ ਵਾਸਤੇ, ਸਿਹਤ ਵਾਸਤੇ ਜਾਂ ਸਾਡੇ ਸਮਾਜ ਵਾਸਤੇ ਠੀਕ ਨਹੀਂ ਹੈ, ਤਾਂ ਉਲਟਾ ਇਹ ਕਿਹਾ ਜਾਂਦਾ ਕਿ ਸਰ ਇਹ ਐਂਟੀ ਡਿਵੈਲਪਮੈਂਟ ਹੈ। ਇੱਕ ਨੈਰੇਟਿਵ ਬਣਾਤਾ ਗਿਆ ਕਿ ਹੁਣ ਇਹ ਐਂਟੀ ਡਿਵੈਲਪਮੈਂਟ ਹੈ, ਥੋੜਾ ਜ਼ਿਆਦਾ ਬੋਲੋਗੇ ਤਾਂ ਤੁਹਾਨੂੰ ਸ਼ਾਇਦ ਪਾਕਿਸਤਾਨ ਵੀ ਭੇਜ ਦੇਣਗੇ। ਸੋ ਇਹ ਇੱਕ ਸਿਰਫ ਸੋਚ ਆ ਗਈ ਹੈ ਕਿ ਬਈ ਇਹ ਸਭ ਐਂਟੀ ਡਿਵੈਲਪਮੈਂਟ ਹੈ। ਮੈਨੂੰ ਲੱਗਦਾ ਕਿ ਇਹ ਵੀ ਕਿਤੇ ਇਹ ਲੋਕਾਂ ਦੇ ਵਿੱਚੋਂ ਹੀ ਨਿਕਲੀ ਹੈ ਨਾ ਜੀ। ਹੁਣ ਇੱਕ ਹੋਰ ਆ ਗਈ ਆ, ਅਰਬਨ ਨੈਕਸਲ।
ਤੁਸੀਂ ਅਗਰ ਸਾਰੀ ਗੱਲਾਂ ਉਠਾਓਗੇ ਸਾਡੇ ਮਨ ਪਤਾ ਨਹੀਂ ਆਪਾਂ ਸਾਰੇ ਬੈਠੇ ਨੇ ਕਿੰਨੇ ਸਾਰੇ ਅਰਬਨ ਨੈਕਸਲ ਨਹੀਂ, ਪੰਜਾਬ ਲਈ ਤਾਂ ਇੱਕ ਹੋਰ ਟਰਮ ਵੀ ਹੈ ਜੀ। ਪੰਜਾਬ ਲਈ ਤਾਂ ਇੱਕ ਹੋਰ ਟਰਮ ਵੀ ਹੈ ਨਾ, ਇਹ ਖਾਲਿਸਤਾਨੀ ਹੈ। ਇਹ ਖਾਲਿਸਤਾਨੀ ਹੈ। ਪੰਜਾਬ ਲਈ ਤਾਂ ਇਹ ਟਰਮ ਵੀ ਹੈ ਜੀ। ਅਸੀਂ ਆਪਦੀ ਪਾਣੀ ਦੀ ਗੱਲ ਕਰਾਂਗੇ, ਇਹ ਖਾਲਿਸਤਾਨੀ ਹੈ। 1 ਜੁਲਾਈ ਤੋਂ 3 ਨਵੇਂ ਕਾਨੂੰਨ ਲਾਗੂ, ਉਹਦੇ ਚ ਵਿਕਾਸ ਵੀ ਪਾ ਦਿੱਤਾ ਗਿਆ। ਤੁਸੀਂ ਸਾਰੇ ਵਿਕਾਸ ਵਿਰੋਧੀ ਹੋ, ਦੇਸ਼ ਧਰੋਹ ਦਾ ਪਰਚਾ ਦਰਜ ਹੋ ਸਕਦਾ ਹੈ, ਜਿਹਦੇ ਚ ਕੋਈ ਡਿਬੇਟ ਨਹੀਂ ਹੋਈ। 146 ਮੈਂਬਰ ਜਿਹੜੇ ਪਾਰਲੀਮੈਂਟ ਦੇ ਸਸਪੈਂਡਡ ਸੀ, ਬਾਹਰ ਸੀ, ਕੋਈ ਸਟੈਂਡਿੰਗ ਕਮੇਟੀ ਨੂੰ ਭੇਜਿਆ ਗਿਆ। ਇਹ ਫੈਡਰਲ ਇਸ਼ੂ ਹੈ, ਕਿਸੇ ਸਟੇਟ ਤੋਂ ਨਹੀਂ ਪੁੱਛਿਆ ਗਿਆ। ਸਾਡੀ ਸਟੇਟ ਬੋਲੀ ਨਹੀਂ ਸਾਡੀ ਸਾਡੀ ਸਟੇਟ ਖਮੋਸ਼ ਹੈ ਕਦੀ। ਆਲ ਪੋਲੀਟੀਕਲ ਬਾਕੀ ਬੋਲ ਰਹੇ ਨੇ। ਤੁਸੀਂ ਤਾਮਿਲਨਾਡੂ ਦੇਖੋ, ਕਰਨਾਟਕਾ ਦੇਖੋ, ਕੇਰਲਾ ਦੇਖੋ, ਵੈਸਟ ਬੰਗਾਲ ਦੇਖੋ, ਤੇ ਉਹ ਸਾਰੇ ਬੰਦੇ ਬੋਲ ਰਹੇ ਨੇ ਆਪਣੀ ਸਟੇਟ 'ਚ ਕਿਸੇ ਨੇ ਕਮਿਸ਼ਨ ਬਣਾਇਆ, ਕੋਈ ਪਾਰਲੀਮੈਂਟ 'ਚ ਬੋਲ ਰਿਹਾ, ਕੋਈ ਕਿਤੇ ਹੈ। ਅਸੀਂ ਕਿਹੋ ਜੇ ਬੁੱਧੀ ਦੇ ਮਾਲਕ ਪੋਲੀਟੀਸ਼ੀਅਨ ਸਿਰਜੇ ਨੇ ਜਿਹੜੇ ਜਾਣਗੇ ਪਾਰਲੀਮੈਂਟ 'ਚ ਚੁਣ ਕੇ, ਜੋ ਜ਼ੁਬਾਨ ਨਹੀਂ ਖੋਲਣੀ। ਲੀਡਰ ਮੇਨ ਜ਼ਿੰਮੇਵਾਰ ਹੈ, ਉਹਨਾਂ ਦਾ ਆਗੂ ਹੈ ਉਸ ਲੈਵਲ ਤੇ, ਉਹਨੇ ਅਗਵਾਈ ਕਰਨੀ ਹੈ। ਜਿਵੇਂ ਮੈਂ ਪਹਿਲਾਂ ਕਹਿ ਰਿਹਾ ਸੀ, ਕਮਰ ਉਹਨੇ ਵੀ ਆਪਣਾ ਗੀਤ ਗਾਉਂਦੇ ਨੇ, ਬਹੁਤ ਗੀਤ ਇਹੋ ਜਿਹੇ ਹੁੰਦੇ ਨੇ। ਲੋਕ ਕਹਿੰਦੇ ਨੇ ਨਾ, ਕਿਉਂ ਇਹ ਜਿਹੜੇ ਕਿਸੇ ਬੰਦੇ ਨੂੰ ਕੋ ਤੂੰ ਲੱਚਰ ਕਿਉਂ ਕਹਿੰਦਾ, ਵੀ ਲੋਕ ਇਹੀ ਚਾਹੁੰਦੇ ਨੇ। ਇਹ ਤਰੀਕਾ ਹੋਇਆ ਜੀ, ਲੋਕ ਇਹੀ ਚਾਹੁੰਦੇ ਨੇ। ਮੈਂ ਜਰਨਲਿਸਟ ਆ, ਮੰਨ ਲਓ, ਮੈਨੂੰ ਵੀ ਇਹ ਵੀ ਲੋਕ ਉਹ ਤਾਂ ਭਾਈ ਦਿੰਦੇ ਹੀ ਨੇ ਜੀ, ਜਰਨਲਿਸਟਾਂ ਨੂੰ ਤਾਂ ਖਰਾ ਘਰ ਦੇ ਦਿੰਦੇ ਨੇ, ਫਲਾਣਾ ਲਾਲਚ ਦਿੰਦੇ ਹੀ ਨੇ, ਮੈਂ ਕੀ ਕਰਾਂ। ਤਾਂ ਮੈਂ ਪਰਚੂਨ ਦੀ ਦੁਕਾਨ ਕਰ ਲਾਂ ਭਾਈ ਸਾਹਿਬ ਲੋਕਾਂ ਦੇ ਨਾਲੋਂ, ਤੇ ਹੋਰ ਕੰਮ ਜਿਹੜਾ ਇੱਕ ਕਿੱਤੇ ਚੁਣਦੇ ਹੋ ਤੁਸੀਂ ਲੀਡਿੰਗ ਰੋਲ ਚੁਣਦੇ ਹੋ ਵੱਖ-ਵੱਖ ਉਹਨਾਂ ਦੇ ਮਾਮਲਿਆਂ 'ਚ। ਰੋਲ ਮਾਡਲ ਤੋਂ ਬਿਨਾਂ ਪਬਲਿਕ ਮੋਬਿਲਾਈਜ਼ ਨਹੀਂ ਹੁੰਦੀ। ਉਹ ਰੋਲ ਮਾਡਲ ਕਿੱਥੇ ਨੇ? ਸਾਡੇ ਇੰਟੈਲੈਕਚੁਅਲ ਸੁਸਾਇਟੀ ਦੇ ਵਿੱਚ, ਸਾਡੇ ਡਿਫਰੈਂਟ ਫੋਰਮ ਦੇ ਵਿੱਚ, ਰਿਲੀਜੀਅਸ ਸੁਸਾਇਟੀ ਦੇ ਵਿੱਚ, ਸਮਾਜ ਦੇ ਵਿੱਚ, ਪੋਲਿਟਿਕਸ ਦੇ ਵਿੱਚ। ਕਿਹੜੇ ਬੰਦੇ ਤੁਸੀਂ ਗਿਣ ਲੋਗੇ ਕਿ ਕੌਣ ਬੇਬਾਕੀ ਨਾਲ ਬਿਨਾਂ ਮਤਲਬ, ਬਿਨਾਂ ਉਹਦਾ ਅੜੀਕੇ, ਬਿਨਾਂ ਡਰ, ਬਿਨਾਂ ਭੈ ਆਪਣੀ ਗੱਲ ਕਰਦੇ ਨੇ ਤੇ ਲਿਖਦੇ ਨੇ, ਬੋਲਦੇ ਨੇ ਲਗਾਤਾਰ। ਕੱਲਾ ਪੋਲੀਟੀਸ਼ੀਅਨ ਦਾ ਕੁਐਸਚਨ ਨਹੀਂ, ਇੰਟੈਲੈਕਚੁਅਲ ਤੇ ਸਿਵਲ ਸੁਸਾਇਟੀ ਮੇਜਰ ਜ਼ਿੰਮੇਵਾਰ ਹੁੰਦੀ ਆ ਉਸ ਕਿਸੇ ਮਾਮਲੇ ਦੇ ਵਿੱਚ, ਮੈਨੂੰ ਲੱਗਦਾ ਜਿਹੜੀ ਮੌਕੇ ਤੇ ਖੜੀ ਨਹੀਂ। ਨਹੀਂ ਹਮੀਰ ਜੀ, ਇਹ ਚੀਜ਼ ਅਤੀ ਜ਼ਰੂਰੀ ਹੈ। ਜਿੰਨੇ ਪੋਲੀਟੀਸ਼ੀਅਨ ਨੇ, ਬਿਜ਼ਨਸਮੈਨ ਨੇ, ਸਾਨੂੰ ਇਹਨਾਂ ਨੂੰ ਇੱਕ ਗੱਲ ਸਮਝਣੀ ਚਾਹੀਦੀ ਹੈ। ਦੇਖੋ, ਇੱਥੇ ਪੰਜਾਬ 'ਚ ਸਭ ਤੋਂ ਜ਼ਿਆਦਾ ਸਿੱਖੀਜ਼ਮ ਨੂੰ ਫੋਲੋ ਕੀਤਾ ਜਾਂਦਾ ਹੈ। ਜਪਜੀ ਸਾਹਿਬ ਹੁਕਮ 'ਚ ਹੈ, ਹੁਕਮੀ ਲਿਖ ਦੁੱਖ ਸੁੱਖ ਪਾਇਓ। ਦੁੱਖ ਔਰ ਸੁੱਖ ਵੀ ਸਾਡਾ ਹੁਕਮ 'ਚ ਹੈ। ਤੇ ਜਦੋਂ ਹਰ ਚੀਜ਼ ਹੁਕਮ 'ਚ ਹੈ, ਗੀਤਾ 'ਚ ਵੀ ਆਹੀ ਕਹਿੰਦੇ ਨੇ ਕਿ ਜੋ ਤੇਰੀ ਕਿਸਮਤ 'ਚ ਹੈ ਤੈਨੂੰ ਉਹੀ ਮਿਲਣਾ। ਦੁਨੀਆ ਦੀ ਕੋਈ ਸ਼ਕਤੀ ਤੁਹਾਨੂੰ ਵੱਧ ਨਹੀਂ ਦਵਾ ਸਕਦੀ। ਉਹ ਜਦੋਂ ਮੇਰੀ ਕਿਸਮਤ 'ਚ ਇੱਕ ਫਿਕਸ ਹੈ ਚੀਜ਼, ਸਭ ਚੀਜ਼ ਹੁਕਮ 'ਚ ਹੈ, ਤਾਂ ਇਹਨਾਂ ਬੰਦਿਆਂ ਨੂੰ ਸਮਝ ਨਹੀਂ ਆਉਂਦੀ ਅਸੀਂ ਆਪਦਾ ਕਰਮ ਕਿਉਂ ਖਰਾਬ ਕਰ ਰਹੇ ਹਾਂ। ਇਹ ਗੱਲ ਆਪਾਂ ਉਹਨਾਂ ਨੂੰ ਕਹਿ ਰਹੇ ਹਾਂ ਜਿਹੜੇ ਬਿਊਰੋਕਰੇਟਸ ਔਰ ਰਾਜਨੀਤਿਕ ਜਿਹੜੇ ਆਪਣੇ ਆਪ ਨੂੰ ਬਹੁਤ ਜ਼ਹੀਨ ਮੰਨਦੇ ਨੇ। ਪਰ ਸਹੁਰਿਓ, ਤੁਸੀਂ ਦੇਸ਼ ਕਿੱਧਰ ਨੂੰ ਜਾ ਰਹੇ। ਪਰ ਮੈਂ ਲੋਕਾਂ ਨੂੰ ਕਹੂੰਗਾ ਕਿ ਜਿਹੋ ਜੀ ਡਿਮਾਂਡ ਹੁੰਦੀ ਹੈ ਗਾਜੀ ਜੀ, ਉਹ ਜੀ ਸਪਲਾਈ ਹੁੰਦੀ ਹੈ। ਜੇ ਸਾਡੇ ਲੋਕ ਇਹਨਾਂ ਮੁੱਦਿਆਂ ਤੇ ਇਹਨਾਂ ਨੂੰ ਘੇਰਨਗੇ ਕਿ ਸਾਡੇ ਸਟੇਟ ਦਾ ਮੁੱਦਾ ਪਾਣੀ ਬਣਿਆ, ਕੀ ਅਸੀਂ ਆਪਦੇ ਆ ਜਿਹੜੀ ਹੁਣ ਪਾਰਲੀਮੈਂਟ ਦਾ ਇਲੈਕਸ਼ਨ ਹੋਇਆ, ਕਿਸੇ ਨੂੰ ਘੇਰ ਕੇ ਪੁੱਛਿਆ ਤੂੰ ਪਾਣੀ ਲਈ ਕੀ ਕਰ ਰਿਹਾ? ਕੀ ਅਸੀਂ ਆਪਦੀ ਸਟੇਟ ਗਵਰਨਮੈਂਟ ਨੂੰ ਪੁੱਛਿਆ ਕਿ ਤੂੰ ਭਾਈ ਇਹ ਫੈਡਰਲ ਇਸ਼ੂ ਤੇ ਤੁਸੀਂ ਆਏ ਹੋ, ਫੈਡਰਲ ਇਸ਼ੂ ਤੇ ਤੁਸੀਂ ਲੜ ਰਹੇ ਹੋ ਕਿ ਨਹੀਂ ਲੜ ਰਹੇ? ਤੁਸੀਂ ਫੈਡਰਲ ਇਸ਼ੂ 'ਚ ਪਾਣੀ ਹੈ, ਸਾਡੇ ਬੰਨਾਂ ਤੇ ਸਾਡਾ ਅਧਿਕਾਰ ਨਹੀਂਗਾ ਯਾਰ, ਕੀ ਅਸੀਂ ਉਹਦੇ ਬਾਰੇ ਕਿਸੇ ਨੂੰ ਪੁੱਛਾਂਗੇ ਜਾਂ ਨਹੀਂ? ਆ ਪਾਣੀ ਤੁਸੀਂ ਇੰਡਸਟਰੀ ਦੇ ਨਾਂ ਤੇ ਪਰੋਸ ਰਹੇ ਹੋ ਸਾਰੇ ਪੰਜਾਬ ਨੂੰ, ਫਿਰ ਕਹਿ ਰਹੇ ਹੋ ਸਾਡੇ ਮੁੰਡੇ ਬਾਹਰ ਜਾ ਰਹੇ ਨੇ, ਹੋਰ ਉਹ ਇੱਥੇ ਬਿਮਾਰ ਹੋਣ ਰਹਿ ਕੇ। ਪੰਜਾਬ ਦੇ ਮਾਮਲੇ ਦੇ ਵਿੱਚ ਆਪਾਂ ਕਿਸਾਨੀ ਮੂਵਮੈਂਟ ਦਾ ਵੀ ਦੇਖ ਲਿਆ ਕਿ ਹਾਲਾਤ ਇੱਥੋਂ ਤੱਕ ਚਲੇ ਗਏ ਆ ਕਿ ਸਟਰਗਲ ਦੇ ਰਾਹੀਂ ਹੀ ਮਸਲੇ ਹੱਲ ਹੋ ਰਹੇ। ਬਾਕੀ ਥਾਵਾਂ ਦੇ ਉੱਪਰ ਮਤਲਬ ਲੈਜਿਸਲੇਚਰ ਦੇ ਰਾਹੀਂ ਵਿਗੜ ਰਹੇ ਆ ਉਲਟਾ। ਆ ਜਿਹੜੀ ਹੁਣੇ ਹਮੀਰ ਸਿੰਘ ਹੁਣਾਂ ਨੇ ਗੱਲ ਕੀਤੀ, ਬਿਊਰੋਕ੍ਰੇਸੀ ਜਾਂ ਐਗਜ਼ੀਕਿਊਟਿਵ ਦੀ ਗੱਲ ਕਰ ਲਓ ਤਾਂ ਪਿਛਲੇ ਕਿੰਨੇ ਲੰਬੇ ਸਮੇਂ ਤੋਂ ਤੁਸੀਂ ਦੇਖ ਲਓ ਕੋਈ ਮਸਲਾ ਉਹਦੇ ਰਾਹੀਂ ਹੱਲ ਨਹੀਂ ਹੁੰਦਾ, ਸਮਾਂ ਵਿਗੜਦਾ ਹੈ। ਜੁਡੀਸ਼ਰੀ ਦੇ ਰਾਹੀਂ ਲੋਕਾਂ ਨੂੰ ਥੋੜਾ ਬਹੁਤਾ ਯਕੀਨ ਸੀਗਾ ਕਿ ਮਸਲੇ ਹੱਲ ਹੋਣਗੇ, ਪਰ ਪਿਛਲੇ ਸਮੇਂ ਦੇ ਦੌਰਾਨ ਇੱਥੋਂ ਤੱਕ ਹੋਈ ਕਿਸਾਨੀ ਮੂਵਮੈਂਟ ਦੇ ਵਿੱਚ ਸਟਰਗਲ ਕਰ ਰਹੀ ਧਿਰ ਨੇ ਕਹਿ ਦਿੱਤਾ ਕਿ ਅਸੀਂ ਕੋਰਟ ਦੇ ਵਿੱਚ ਨਹੀਂ ਆਣਾ। ਬੇਵਿਸ਼ਵਾਸੀ ਹੈ ਨਾ, ਜਿਸ ਤਰ੍ਹਾਂ ਸਾਰਾ ਕੁਝ ਹੋ ਰਿਹਾ ਸੀਗਾ। ਸੋ ਲਾ ਪਾ ਕੇ ਸਮਾਜ ਦੇ ਵੱਲੋਂ ਇਹੀ ਇੱਕ ਰਸਤਾ ਬਚਦਾ ਆ। ਉਹਦੇ ਵਾਸਤੇ ਜੋ ਮੁੱਢਲੇ ਪੜਾਅ ਹੈਗੇ ਆ ਅਵੇਅਰਨੈਸ ਦਾ, ਆਰਗੇਨਾਈਜ਼ ਹੋਣ ਦਾ, ਉਹ ਸਾਰੇ ਕਰਨੇ ਚਾਹੀਦੇ। ਇੱਕ ਗੱਲ ਜ਼ਰੂਰ ਸਮਝ ਕੇ ਆਰਗੇਨਾਈਜ਼ ਹੋਣਗੇ ਲੋਕ। ਤੁਸੀਂ ਗੱਲ ਕੀਤੀ ਕਿ ਡਿਮਾਂਡ ਐਂਡ ਸਪਲਾਈ ਦਾ, ਪਰ ਇਹ ਜਿਹੜਾ ਮਾਡਲ ਖੜਾ ਹੈ ਇਹ ਐਡਮ ਸਮਿਥੀਅਨ ਮਾਡਲ ਹੈ ਜਿਹੜਾ ਕਹਿੰਦਾ ਸਪਲਾਈ ਕ੍ਰੀਏਟਸ ਇਟਸ ਓਨ ਡਿਮਾਂਡ। ਸਪਲਾਈ ਆਪਣੀ ਮੰਗ ਪੈਦਾ ਕਰ ਲੈਂਦੀ ਹੈ। ਜਿੰਨੀ ਐਡਵਰਟਾਈਜ਼ਮੈਂਟ ਤੁਹਾਡੇ ਕੋਲ ਆ ਰਹੀ ਹੈ, ਜਿੰਨੀਆਂ ਚੀਜ਼ਾਂ ਤੁਹਾਡੇ ਬੱਚਿਆਂ ਤੋਂ ਕਹਾ ਦਿੰਦੇ ਨੇ ਵੀ ਗਲ ਗੁੱਠਾ ਦੇ ਕੇ ਵੀ ਹਰੇਕ ਨੂੰ ਬੁਲਟ ਚਾਹੀਦਾ, ਹਰੇਕ ਨੂੰ ਬਾਕੀ ਚੀਜ਼ਾਂ, ਡਿਮਾਂਡ ਕ੍ਰੀਏਟ ਕੀਤੀ ਜਾਂਦੀ ਹੈ ਨਾ ਬੱਚਿਆਂ ਤੋਂ, ਔਰਤਾਂ ਤੋਂ, ਜਿਹੜਾ ਸਭ ਤੋਂ ਸੂਖਮ ਵਰਗ ਹੁੰਦਾ ਉਹਦੇ ਤੇ ਹਿੱਟ ਕੀਤੀ ਜਾਂਦੀ ਹੈ। ਡਰੱਗ ਦਾ ਸਵਾਲ ਹੈ, ਡਰੱਗ ਦੀ ਡਿਮਾਂਡ ਪੰਜਾਬ 'ਚ ਪਹਿਲਾਂ ਕਦੋਂ ਪੈਦਾ ਹੋਈ? ਇਹ ਨਰੋਲ ਸਪਲਾਈ ਬੇਸਡ ਡਰੱਗ ਹੀ ਬਣਾਉਣ ਦਾ ਤਰੀਕਾ ਹੈ ਸਾਰੇ ਕਿਤੇ।
ਉਹਨੂੰ ਸਮਝ ਕੇ ਮੇਰਾ ਖਿਆਲ ਹੈ ਇੱਕ ਕਾਊਂਟਰ ਮੂਵਮੈਂਟ ਉਹ ਦਲੀਲ ਨਾਲ ਖੜੀ ਕਰਨ ਦੀ ਲੋੜ ਪੈਂਦੀ ਹੈ, ਔਰ ਉਹਦੇ ਤੋਂ ਬਿਨਾਂ ਚਾਰਾ ਨਹੀਂ ਹੈ। ਇੱਕ ਗੱਲ ਇਹ ਅੰਡਰਸਟੈਂਡ ਕਰਨੀ ਚਾਹੀਦੀ ਹੈ ਕਿ ਕੁਦਰਤ ਦੇ ਜਿਹੜੇ ਸਾਡੇ ਕੋਲ ਸਰੋਤ ਨੇ ਉਹ ਤੁਹਾਡੀਆਂ ਲੋੜਾਂ ਪੂਰੀਆਂ ਕਰ ਸਕਦੇ ਨੇ, ਲਾਲਚ ਨਹੀਂ ਪੂਰਾ ਕਰ ਸਕਦੇ, ਗਰੀਡ ਨਹੀਂ ਪੂਰਾ ਕਰ ਸਕਦੇ ਤੁਹਾਡੀ। ਕੁਦਰਤ ਬਣੀ ਨਹੀਂ ਇਹਦੇ ਲਈ, ਕੁਦਰਤ ਇਹਦੇ ਲਈ ਬਣੀ ਨਹੀਂ ਹੈ। ਉਹਦੇ ਲਈ ਤੁਹਾਨੂੰ ਫਿਰ ਲਾਈਫ ਸਟਾਈਲ ਉਹ ਜਿਹਾ ਚਾਹੀਦਾ, ਉਹਦੇ ਲਈ ਉਹ ਮਾਡਲ ਉਸ ਲੈਵਲ ਦਾ ਚਾਹੀਦਾ। ਇਹ ਸਾਰੀਆਂ ਚੀਜ਼ਾਂ ਜ਼ਿੰਦਗੀ ਨਾਲ ਜੁੜੀਆਂ ਹੋਈਆਂ ਨੇ, ਇਹ ਜ਼ਿੰਦਗੀ ਤੋਂ ਤੁਹਾਨੂੰ ਟੁੱਟ ਕੇ ਕੋਈ ਗੱਲ ਨਹੀਂ ਹੈ। ਲੋਕਾਂ ਨੂੰ ਮੈਂ ਇੱਕ ਜ਼ਰੂਰ ਦੱਸ ਦਿਆਂ, ਸਮੀਰ ਜੀ ਨੇ ਜ਼ਿਕਰ ਕੀਤਾ ਹੀ ਐਡਮ ਸਮਿਥ ਦਾ, ਇਹ ਉਹ ਬੰਦਾ ਹੈ ਜਿਹਨੂੰ ਪੂੰਜੀਵਾਦ ਦਾ ਜਾਂ ਕਹਿ ਲਓ ਕੈਪੀਟਲਿਜ਼ਮ ਦਾ ਜਨਮਦਾਤਾ ਮੰਨਿਆ ਜਾਂਦਾ ਹੈ। ਔਰ ਇਹ ਵਾਦ ਜਿਹੜੇ ਹੁੰਦੇ ਨੇ, ਚਾਹੇ ਕਮਿਊਨਿਜ਼ਮ ਹੋਵੇ ਜਾਂ ਕੈਪੀਟਲਿਜ਼ਮ ਹੋਵੇ ਜਾਂ ਇੱਕ ਸੋਸ਼ਲਿਜ਼ਮ ਵੀ ਆ ਗਿਆ, ਪਹਿਲਾਂ ਤੋਂ ਖੈਰ ਆ ਗਿਆ, ਹੁਣ ਤਾਂ ਕੋਈ ਨਵਾਂ ਵਾਦ ਚਾਹੀਦਾ ਜਿਹਦੇ ਨਾਲ ਜ਼ਿੰਦਗੀ ਬੈਟਰ ਹੋ ਸਕੇ। ਇਹ ਸਾਰੇ ਵਾਦ ਜਿਹੜੇ ਇਹ ਤੁਹਾਡੀ ਬਿਹਤਰੀ ਲਈ ਬਣਾਏ ਗਏ ਸੀ, ਲੋਕਾਂ ਦੀ ਬਿਹਤਰੀ ਲਈ, ਤੇ ਲੋਕਾਂ ਦਾ ਹੀ ਸੱਤਿਆਨਾਸ਼ ਹੋ ਰਿਹਾ। ਹੁਣ ਇਹ ਆਪਣੇ ਇਹਨਾਂ ਦਾ ਪਿੰਡ ਹੈ ਆ ਵਲੀਪੁਰ, ਇਹ ਸਾਰੇ ਵਲੀਪੁਰ ਦੇ ਸੱਜਣ ਬੈਠੇ ਨੇ ਪਰੇ, ਜਸਕੀਰਤ ਜੀ ਤੋਂ ਪਰੇ ਵੀ। ਇਹ ਵਲੀਪੁਰ ਦੇ ਦਵਿੰਦਰ ਜੀ ਲੋਕ ਇਸ ਬੁੱਢੇ ਨਾਲੇ ਨਾਲ ਕੀ ਝੱਲ ਰਹੇ ਨੇ? ਘੱਟੋ ਘੱਟ 25-30 ਸਾਲ ਤੋਂ ਮੈਂ ਹੀ ਦੇਖ ਰਿਹਾ ਕਿ ਲਗਾਤਾਰ ਮੌਤਾਂ ਵੀ ਹੋ ਰਹੀਆਂ ਤੇ ਹੈਪੇਟਾਈਟਸ ਸੀ ਤਾਂ ਬੜਾ ਹੀ ਕਾਮਨ ਹੈ ਇੱਥੇ। ਲਿਵਰ ਦੀਆਂ ਡਿਜ਼ੀਜ਼ਸ ਵੀ ਹੈਗੀਆਂ ਨੇ। 2016 ਦੇ ਵਿੱਚ ਇੱਥੇ ਸਰਵੇ ਕੀਤਾ ਗਿਆ ਸੀਗਾ, ਸਾਰੇ ਪਿੰਡ 110 ਕੁ ਘਰ ਆ ਸਾਡੇ, ਕੋਈ ਬੜਾ ਵੱਡਾ ਪਿੰਡ ਨਹੀਂ ਹੈਗਾ, ਤੇ 110 ਦੇ ਵਿੱਚੋਂ ਜਿਹੜੇ 73 ਪੇਸ਼ੈਂਟ ਉਦੋਂ ਡਾਇਗਨੋਸ ਕੀਤੇ ਗਏ, ਜਿਹੜੇ ਲੋਕਾਂ ਨੇ ਟੈਸਟ ਕਰਾਇਆ, ਪਹਿਲੀ ਗੱਲ ਤਾਂ ਸਾਰਿਆਂ ਨੇ ਸ਼ਾਇਦ ਟੈਸਟ ਨਾ ਕਰਾਇਆ ਹੋਵੇ। 73 ਦੇ ਵਿੱਚੋਂ ਉਹਨਾਂ ਦਾ ਟ੍ਰੀਟਮੈਂਟ ਸ਼ੁਰੂ ਹੋਇਆ, ਜਿਨ੍ਹਾਂ ਦਾ ਟ੍ਰੀਟਮੈਂਟ ਸ਼ੁਰੂ ਹੋ ਗਿਆ ਉਹਨਾਂ ਚੋਂ ਵੀ 26 ਜਾਣੇ ਹੁਣ ਤੱਕ ਮਰ ਚੁੱਕੇ ਆ। ਇਹ 73 ਨੂੰ ਕੀ ਸੀਗਾ? ਹੈਪੇਟਾਈਟਸ ਸੀ ਸੀਗਾ। ਹੈਪੇਟਾਈਟਸ ਸੀ। ਤੇ ਉਹਦੇ ਵਿੱਚ ਬੜੇ ਜਾਣੇ ਇਹੋ ਜਿਹੇ ਸੀ, ਮੈਂ ਵੀ ਸ਼ਾਮਲ ਆ, ਜਿਹਨੂੰ ਹੈਪੇਟਾਈਟਸ ਵੀ ਨਹੀਂ ਸੀ ਤੇ ਕੋਈ ਬਿਮਾਰੀ ਨਹੀਂ ਹੈ, ਨਾ ਫੈਟੀ ਲਿਵਰ ਆ, ਨਾ ਅਲਕੋਹਲਿਜ਼ਮ ਆ, ਨਾ ਕੁਛ ਆ। ਮੈਨੂੰ ਵੀ ਲਿਵਰ ਸਿਰੋਸਿਸ ਹੈ। ਓ ਮਾਈ, ਮੇਰੇ ਫਾਦਰ ਸਾਹਿਬ ਦੀ ਵੀ ਡੈਥ ਹੋਈ ਹੈਪੇਟਾਈਟਸ ਦੇ ਨਾਲ। ਉਹ ਵੀ ਬੜੇ ਵਧੀਆ ਲਾਈਫ ਸਟਾਈਲ ਸੀ ਉਹਨਾਂ ਦਾ, ਪਰ ਸਟਿਲ ਉਹ ਇੰਪੈਕਟਡ ਹੋਈ। ਤਾਂ ਜਿੱਥੇ ਤੱਕ ਆਪਾਂ ਕਹਿ ਦਈਏ ਕਿ ਇਹਦਾ ਵੀ ਲੋਕਾਂ ਦੇ ਸਵਾਲ ਆ, ਸਵਾਲ ਲੋਕੀ ਇਸ਼ੂ ਬਣਾਉਂਦੇ ਨੇ, ਪਰ ਜਦੋਂ ਵੋਟਾਂ ਆਉਂਦੀਆਂ ਨੇ ਉਦੋਂ ਭੁੱਲ ਜਾਂਦੇ ਆ। ਆ ਮਸਲਾ ਹੈ ਸਾਡਾ। ਜਿਹੜੀ ਮੇਨ ਮੁੱਦਾ ਹੈਗਾ ਉਦੋਂ ਕੋਈ ਨਾ ਕੋਈ ਜਿਹੜੀ ਆ ਪੋਲੀਟੀਸ਼ੀਅਨ ਆ ਉਹਦਾ ਇੰਪੈਕਟ ਹੇਠ ਵੋਟ ਪੈ ਜਾਂਦੀ ਹੈ। ਜੇ ਆਪਾਂ ਕਹੀਏ ਕਿ ਇਸ ਮੁੱਦੇ ਦੇ ਆਧਾਰ ਤੇ ਵੋਟਾਂ ਪੈਂਦੀਆਂ ਤਾਂ ਇਹ ਤਾਂ ਮੈਂ ਦੇਖਿਆ ਨਹੀਂ ਕਿਤੇ, ਜੇਕਰ ਮੈਂ ਇਮਾਨਦਾਰੀ ਨਾਲ ਜਵਾਬ ਦਵਾਂ। ਪਰ ਤੁਸੀਂ ਪਿੰਡ ਵਾਲਿਆਂ ਨੇ ਕਿਤੇ ਡਿਸਕਸ ਨਹੀਂ ਕੀਤਾ ਯਾਰ ਆਪਣਾ ਇਹ ਸਭ ਤੋਂ ਵੱਡਾ ਇਸ਼ੂ, ਜਿੱਥੇ ਤੁਸੀਂ ਮਰੀ ਜਾ ਰਹੇ ਹੋ, ਜਿੱਥੇ ਬਿਮਾਰ ਹੋਈ ਜਾ ਰਹੇ ਹੋ? ਡਿਸਕਸ ਹੋਇਆ, ਡਿਸਕਸ ਹੋ ਕੇ ਸਾਰਾ ਕੁਝ ਇੱਥੇ ਡੀਸੀ ਸਾਹਿਬ ਨੂੰ ਮਿਲੇ ਹੋਇਆ, ਸਾਰਾ ਕੁਝ ਹੋਇਆ। ਇੱਥੇ ਕਈ ਵਾਰੀ ਕੰਮ ਵੀ ਰੋਕਿਆ ਗਿਆ, ਤਾਂ ਇੱਥੇ ਅੱਗੇ ਫਲੱਡ ਆ ਗਿਆ ਤਾਂ ਥੋੜਾ ਜਿਹਾ ਪਾਣੀ ਵੱਧ ਗਿਆ ਕਿ ਬਾਰਿਸ਼ਾਂ ਦੇ ਵਿੱਚ, ਤੇ ਡਿਪਟੀ ਕਮਿਸ਼ਨਰ ਕਹਿੰਦੇ ਵੀ ਆਪ ਬੰਨ ਤੋੜ ਦਿੰਦੇ ਆ ਇੱਧਰ ਨੂੰ, ਤੇ ਉਦੋਂ ਲੋਕਾਂ ਨੇ ਉਹਨੂੰ ਇਸ ਮੁੱਦੇ ਦੇ ਆਧਾਰ ਤੇ ਰੋਕਿਆ ਵੀ ਭਾਈ ਇਹ ਤਾਂ ਪਾਣੀ ਬੜਾ ਗੰਦਾ, ਤਾਂ ਇਸ ਤਾਂ ਅੰਡਰਗਰਾਉਂਡ ਵਾਟਰ ਪੋਲਿਊਸ਼ਨ ਆ ਜਿਹੜਾ, ਉਹਦੇ ਨਾਲ ਹੀ ਮਰੀ ਜਾਂਦੇ ਆ। ਜੇ ਸਿੱਧਾ ਡਾਇਰੈਕਟ ਹੀ ਆ ਗਿਆ ਤਾਂ ਕੀ ਹਾਲ ਹੋਣਾ ਸਾਡਾ? ਉਹਨਾਂ ਨੇ ਇੱਕ ਛੋਟੀ ਜਿਹੀ ਗੱਲ ਦੱਸਦਾ, ਇਹ ਕਰਿਓ ਜੇ ਹੁਣ ਵੀ ਵੋਟਾਂ ਆਉਣੀਆਂ। ਹੁਣ ਇਹ ਜੇ ਲੋਕ ਸਭਾ ਦੇ ਇਲੈਕਸ਼ਨ ਸੀ ਨਾ ਜੀ, ਰਾਏ ਬਰੇਲੀ ਕੋਲੇ ਉਦੋਂ 15 ਕਿਲੋਮੀਟਰ ਦੂਰ ਇੱਕ ਪਿੰਡ ਸੀਗਾ ਕੈਮੂਪੁਰ, ਤੇ ਕਾਮੂਪੁਰ ਕੋ ਨਾਂ ਸੀ ਉਹਦਾ। ਉਸ ਪਿੰਡ ਨੇ ਬਾਈਕਾਟ ਕਰਤਾ, ਅਸੀਂ ਵੋਟ ਨਹੀਂ ਪਾਉਣੀ, ਓਪਨਲੀ ਕਹਿਤਾ ਅਸੀਂ ਵੋਟ ਨਹੀਂ ਪਾਉਣੀ, ਜਾਂ ਸਾਡੀ ਆ ਜਿਹੜੀ ਸੜਕ ਇੱਥੋਂ ਜਾਂਦੀ ਹੈ ਰਾਏ ਬਰੇਲੀ ਤੱਕ 15 ਕਿਲੋਮੀਟਰ ਦਾ ਚੰਕ ਇਹ ਬਣਾਉਂਗੇ ਤਾਂ ਸਾਡੇ ਕਿੰਨੇ ਐਕਸੀਡੈਂਟ ਹੋ ਗਏ ਆ। ਉਹ ਬਹਿ ਗਏ। ਬੀਜੇਪੀ ਦਾ ਉਮੀਦਵਾਰ ਗਿਆ ਉੱਥੇ, ਦਿਨੇਸ਼ ਪ੍ਰਤਾਪ ਸ਼ਾਇਦ ਉਹਦਾ ਨਾਂ ਹੈ, ਆਂਦਾ ਜੀ ਵੋਟ ਪਾ ਦਿਓ, ਕਿਸੇ ਨੂੰ ਮਰਜ਼ੀ ਪਾ ਦਿਓ। ਉਹ ਆਂਦੇ ਨਹੀਂ ਮੰਨੇ। 4 ਵਜੇ ਉੱਥੇ ਰਾਹੁਲ ਗਾਂਧੀ ਪਹੁੰਚ ਗਿਆ ਕਿ ਬੰਦਿਓ ਰੱਬ ਦਿਓ ਵੋਟ ਪਾ ਦਿਓ, ਅਸੀਂ ਤੁਹਾਡੀ ਸੜਕ ਬਣਾ ਦਿਆਂਗੇ। ਯੋਗੀ ਵੱਲੋਂ ਇੱਕ ਆਫੀਸਰ ਨੇ ਆ ਕੇ ਬੋਲਿਆ ਕਿ ਵੋਟ ਪਾ ਦਿਓ ਯਾਰ, ਐ ਨਾ ਕਰੋ, ਕਿਉਂਕਿ ਉਹ ਮੀਡੀਆ 'ਚ ਵੀ ਆ ਗਈ ਗੱਲ ਜਦੋਂ ਉਹਨਾਂ ਨੇ ਕਿਹਾ। ਉਦੋਂ ਬਾਅਦ ਉਹਨਾਂ ਨੇ ਥੋੜੇ ਜਿਹੇ ਬੰਦਿਆਂ ਨੇ ਵੋਟ ਪਾਈ। ਸਰਕਾਰ ਕਿਸੇ ਦੀ ਆ ਉੱਥੇ, MP ਕੋਈ ਜਿੱਤਿਆ, ਉਹਨਾਂ ਦੀ ਸੜਕ ਬਣ ਗਈ ਹੈ। ਸਿਰਫ ਆਪਦੇ ਮੁੱਦੇ ਤੇ ਆ ਗਏ ਲੋਕ। ਤੁਸੀਂ ਪਿੰਡਾਂ ਨੇ ਯਾਰ ਇਲਾਕੇ ਨੂੰ ਇਕੱਠਾ ਕਰੋ। ਅਸੀਂ ਆ ਮੀਟਿੰਗਾਂ ਕਰ ਰਹੇ ਹਾਂ ਜਸਕੀਰਤ ਜੀ ਨਾਲ ਰਲ ਕੇ ਕਿ ਆ ਵਿਚਾਰੇ ਆਉਂਦੇ ਨੇ ਆਪਦੇ ਡਾਕਟਰੀ ਦੇ ਕੰਮ ਛੱਡ ਕੇ, ਤੁਸੀਂ ਇਕੱਠੇ ਹੋਵੋ, ਇਕੱਠੇ ਹੋ ਕੇ ਕਹੋ ਸਾਡੇ ਇਲਾਕੇ 'ਚ ਆ ਨਹੀਂ ਆਉਣਾ ਚਾਹੀਦਾ। ਹੁਣ ਆ ਜਿਵੇਂ ਹੁਣੇ ਗੱਲ ਕੀਤੀ, ਇਹ ਸ਼ਹਿਰ ਦਾ ਹੈ, ਸ਼ਹਿਰ ਦਾ ਕੂੜਾ ਹੈ, ਜਾਂ ਉਹ ਇੰਡਸਟਰੀ ਜਿਹਦਾ ਜ਼ਿਕਰ ਦਵਿੰਦਰ ਜੀ ਨੇ ਕੀਤਾ ਹੈ, ਜਿਹਨੂੰ ਗਰੋਥ ਆਣੇ ਆ ਅਸੀਂ, ਉਹਦਾ ਕੂੜਾ ਤੁਹਾਡੇ ਆ ਕੇ ਤੁਹਾਨੂੰ ਬਿਮਾਰ ਕਰ ਰਿਹਾ, ਤੁਸੀਂ ਬੋਲੂਗੇ ਨਹੀਂ? ਓਏ ਅਸੀਂ ਤੁਹਾਨੂੰ ਇਹ ਨਹੀਂ ਕਹਿ ਰਹੇ ਕਿ ਅਸੀਂ ਐਫਰਟ ਕਰ ਰਹੇ ਹਾਂ, ਅਸੀਂ ਆਪਦਾ ਫਰਜ਼ ਨਿਭਾ ਰਹੇ ਹਾਂ, ਪਰ ਮੈਂ ਤੁਹਾਨੂੰ ਸਾਰਿਆਂ ਨੂੰ ਗੁਜ਼ਾਰਿਸ਼ ਕਰਦਾ ਤੁਸੀਂ ਇਨਸਾਨ ਹੋਣ ਦਾ ਫਰਜ਼ ਤਾਂ ਨਿਭਾ ਲਓ ਯਾਰ। ਇੱਕ ਖਲੀਲ ਜ਼ਬਰਾਨ ਨੇ ਗੱਲ ਕਹੀ ਹੈ, ਬੁਰਾਈ ਦੇ ਖਿਲਾਫ ਲੜੋ, ਲੜ ਨਹੀਂ ਸਕਦੇ ਤਾਂ ਬੋਲੋ, ਬੋਲ ਨਹੀਂ ਸਕਦੇ ਤਾਂ ਸੋਚ ਤਾਂ ਲਓ, ਸੋਚ ਕੇ ਉਹਨੂੰ ਇੰਪਲੀਮੈਂਟ ਤਾਂ ਕਰ ਲਓ, ਗੱਲਾਂ ਨੂੰ ਆਪਦਾ ਮੁੱਦਾ ਤਾਂ ਬਣਾ ਲਓ। ਅੱਜ ਜਸਕੀਰਤ ਜੀ ਤੋਂ ਪੁੱਛ ਲਓ,
ਇਹ ਲੱਗੇ ਰਹਿੰਦੇ ਨੇ ਹਰ ਰੋਜ਼ ਐਨਜੀਟੀ ਦੇ ਵੀ ਜਾਂਦੇ ਨੇ, ਜੋ ਸਾਡਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਹੈ ਨਾ ਜੀ, ਜੀਰਾ ਫੈਕਟਰੀ ਦਾ ਕੇਸ ਹੀ ਉੱਥੇ ਜਾ ਕੇ ਹੈਂਡਲ ਕਰਦੇ ਨੇ ਹਰ ਰੋਜ਼। ਆਪਦੀ ਨੌਕਰੀ ਛੱਡੀ ਬੈਠੇ ਨੇ, ਇਸ ਕੰਮ ਤੇ ਤੁਰੇ ਫਿਰਦੇ ਨੇ। ਇਹਨਾਂ ਦੇ ਘਰ ਵਾਲੇ ਵੀ ਆਂਦੇ ਨੇ ਕਿ ਮੁੰਡਾ ਸਾਡਾ ਕਮਲਾ ਹੋ ਗਿਆ, ਕਮਾਉਂਦਾ ਹੈ ਨਹੀਂ। ਮੈਨੂੰ ਵੀ ਆਂਦੇ ਨੇ ਤੂੰ ਫਿਲਮਾਂ ਛੱਡ ਕੇ ਮੈਨੂੰ ਇੱਕ ਆਪਣੇ ਅਦਾਕਾਰ ਪੁੱਛਣ ਲੱਗੇ, ਮੈਨੂੰ ਆਂਦੇ ਬਾਈ ਜੀ ਇਲੈਕਸ਼ਨ ਲੜਨਾ ਹੈ? ਮੈਂ ਕਿਹਾ ਕੀ ਮਤਲਬ? ਨਹੀਂ ਆਂਦਾ ਮਤਲਬ ਇਸ ਕੰਮ ਤੇ ਲੱਗ ਗਏ ਹੋ। ਮੈਂ ਕਿਹਾ ਇਸ ਕੰਮ ਤੇ? ਕਿਹੜੇ ਕੰਮ ਤੇ? ਉਹ ਬੰਦਿਆ ਰੱਬ ਦਿਆ, ਜੇ ਕੋਈ ਇਹ ਗੱਲਾਂ ਬੋਲੂਗਾ ਇਹਦਾ ਮਤਲਬ ਉਹਨੇ ਇਲੈਕਸ਼ਨ ਹੀ ਲੜਨਾ ਹੈ। ਕੀ ਅਸੀਂ ਇਹ ਗੱਲਾਂ ਆਪਦੇ ਇਸ਼ੂਜ਼ ਨੂੰ ਡਿਸਕਸ ਕਰਾਂਗੇ ਜਾਂ ਨਹੀਂ, ਜਾਂ ਅਸੀਂ ਪਿੰਡਾਂ ਦੀਆਂ ਲੜਾਈਆਂ 'ਚ, ਸ਼ਹਿਰਾਂ ਦੀਆਂ ਮੁਹੱਲੇਬਾਜ਼ੀਆਂ ਦੇ ਵਿੱਚ ਕਿ ਮੈਂ ਵੱਡਾ ਜਾਂ ਤੂੰ ਵੱਡਾ, ਅਸੀਂ ਆਪਦੇ ਵੱਡੇ ਇਸ਼ੂਆਂ ਦਾ ਸਤਿਆਨਾਸ਼ ਕਰੀ ਜਾਵਾਂਗੇ? ਤੁਹਾਨੂੰ ਲੱਗਦਾ ਹੈ ਆਪਾਂ ਇਸ ਤਰ੍ਹਾਂ ਦੀ ਡੈਮੋਕ੍ਰੇਸੀ ਹਮੀਰ ਜੀ ਕੋ ਡਿਵੈਲਪ ਕਰ ਪਾਵਾਂਗੇ ਜਦੋਂ ਸਾਡੇ ਪੰਜਾਬ ਦੇ ਲੋਕ ਆਪਦੇ ਇਸ਼ੂਆਂ ਤੇ ਖੁੱਲ੍ਹ ਕੇ ਬੋਲਣ ਤੇ ਉਹਨਾਂ ਇਸ਼ੂਆਂ ਤੇ ਇਲੈਕਸ਼ਨ ਹੋਣ, ਨਾ ਕਿ ਕੋਈ ਹੋਰ ਮੁੱਦੇ ਆਉਣ? ਜਦੋਂ ਅਸੀਂ ਕਹੀਏ ਪਾਣੀ ਤੇ ਦੱਸ ਵੀ ਕੀ ਕੀਤਾ, ਅਸੈਂਬਲੀ 'ਚ ਬੋਲਿਆ ਕਿ ਨਹੀਂ, ਕੀ ਅਸੀਂ ਕਵਾਂਗੇ ਬੁੱਢੇ ਨਾਲੇ ਤੇ ਤੂੰ ਕੀ ਬੋਲਿਆ? ਲੱਗਦਾ ਤੁਹਾਨੂੰ ਇਹੋ ਜਿਹਾ ਕੁਝ ਹੋਊਗਾ? ਨਹੀਂ ਹੋਣਾ ਚਾਹੀਦਾ। ਕਦੋਂ ਹੋਏਗਾ ਇੱਕ ਅਲੱਗ ਗੱਲ, ਦੋ ਸਵਾਲ ਅਲੱਗ-ਅਲੱਗ ਨੇ। ਇਹਦੇ ਤੋਂ ਬਿਨਾਂ ਚਾਰਾ ਕੋਈ ਨਹੀਂ। ਸਾਹਮਣੇ ਤੁਹਾਡਾ ਫਿਊਚਰ ਬਰਬਾਦ ਹੈ ਜੇ ਉਹਨੂੰ ਦੇਖ ਕੇ ਵੀ ਤੁਸੀਂ ਨਹੀਂ ਲੜਨਾ। ਪਰ ਪੰਜਾਬ ਦੇ ਲੋਕਾਂ ਦਾ ਇੱਕ ਗੱਲ ਹੈ ਕਿ ਕਈ ਵਾਰ ਇਸ ਲੈਵਲ ਦੀਆਂ ਪੋਜੀਸ਼ਨਾਂ ਹੁੰਦੀਆਂ ਨੇ ਕਿ ਕੱਲਾ ਵੀ ਬੰਦਾ ਪਿੰਡ 'ਚ ਬੈਠਾ ਹੈ ਤੇ ਉਹ ਧਾਰ ਲੈਂਦਾ ਕਿ ਮੈਂ ਕੰਪਰੋਮਾਈਜ਼ ਨਹੀਂ ਕਰਨਾ, ਮੈਂ ਤੇ ਗੱਲ ਕਰੂੰਗਾ। ਜਦ ਇਕੱਠ ਹੁੰਦਾ ਸਾਡਾ, ਇਕੱਠ 'ਚ ਅਸੀਂ ਦਲੇਰ ਹੋ ਜਾਂਦੇ ਹਾਂ। ਇੰਡੀਵਿਜੂਅਲੀ ਅਸੀਂ ਝਿਜਕਦੇ ਰਹਿੰਦੇ ਹਾਂ, ਮੈਨੂੰ ਐ ਨਾ ਕਹਿ ਦੇ, ਮੈਨੂੰ ਐ ਨਾ ਕਹਿ ਦੇ, ਮੈਨੂੰ ਐ ਨਾ ਕਹਿ ਦੇ। ਜਦੋਂ ਉਹ ਲੱਕ ਬੰਨ ਕੇ ਤੁਰ ਪਏ 2-2 4-4 ਬੰਦੇ, ਤਾਂ ਪਿੰਡ ਬਦਲ ਜਾਣਗੇ। ਕਿਸਾਨ ਅੰਦੋਲਨ ਬਾਅਦ ਕੋਈ ਚੇਂਜ ਆਈ ਹੈ? ਧਿਰ ਜਿਹੜੀ ਹੈ ਨਾ, ਉਹਦਾ ਹਾਜ਼ਰ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ। ਮਤਲਬ ਕਿਸਾਨੀ ਅੰਦੋਲਨ ਕੱਲਾ ਕਿਸਾਨਾਂ ਨੇ ਥੋੜੀ ਲੜਿਆ, ਲੋਕਾਂ ਨੇ ਲੜਿਆ, ਸੋਸਾਇਟੀ ਨੇ ਲੜਿਆ, ਲੋਕਾਂ ਨੇ ਲੜਿਆ। ਪਰ ਮੁਦਈ ਧਿਰ ਸੀਗੀ। ਜੀਰੇ ਵਾਲੀ ਫੈਕਟਰੀ ਹੈ, ਉੱਥੋਂ ਦੇ ਲੋਕਲ ਅਫੈਕਟਡ ਬੰਦੇ ਨਾ ਖੜੇ ਹੋਣ ਤਾਂ ਕੋਈ ਕੁਝ ਨਹੀਂ ਸੀ, ਬੈਠੇ ਹੋਏ ਨੇ ਉੱਥੇ। ਇਸ ਕਰਕੇ ਜਿਹੜੀ ਗੱਲ ਭਾਜੀ ਉਹਨਾਂ ਨੇ ਕਹੀ, ਤੁਸੀਂ ਵੀ ਕਹੀ, ਜਿਹੜੇ ਲੋਕਲ ਅਫੈਕਟਡ ਬੰਦੇ ਹੈ, ਮਸਲਾ ਇਹ ਸਾਰਿਆਂ ਦਾ ਹੈ। ਪੰਜਾਬ ਦਾ ਮਸਲਾ ਹਰ ਇੱਕ ਬੰਦੇ ਦਾ ਮਸਲਾ, ਚਾਹੇ ਕੋਈ ਇਹਦੇ ਤੋਂ ਪ੍ਰਭਾਵਿਤ ਹੈ ਜਾਂ ਨਹੀਂ ਹੈ। ਪਰ ਜਿਹੜਾ ਧੁਰਾ ਆ ਉਹ ਬਿਲਕੁਲ ਸਥਾਨਕ ਅਫੈਕਟਡ ਜਿਹੜੇ ਹਿੱਸੇ ਹੈ ਉਹਨਾਂ ਦੇ ਦੁਆਲੇ ਵੱਜਣਾ ਹੈ। ਜਿਵੇਂ ਹੁਣ ਤੁਹਾਡੇ ਪਿੰਡ ਵਾਲੇ, ਮੈਂ ਤੁਹਾਡੇ ਇਲਾਕੇ ਨੂੰ, ਤੁਹਾਡੀ ਡਿਊਟੀ ਹੈ, ਲੱਗੋ ਸਾਡੇ ਨਾਲ। ਆ 15 ਅਗਸਤ ਨੂੰ ਜਾਂ 16 ਅਗਸਤ ਨੂੰ ਆਪਾਂ ਮੁਜ਼ਾਹਰਾ ਕਰਨਾ ਹੈ ਲੁਧਿਆਣੇ ਕਿ ਆ ਬੁੱਢਾ ਨਾਲਾ ਕਿਉਂਕਿ ਜਿਵੇਂ ਗਾਜੀ ਜੀ ਨੇ ਕਿਹਾ ਸਿੰਬਲ ਬਣਿਆ ਹੋਇਆ, ਇਸ ਸਿੰਬਲ ਨੂੰ ਕੁਝ ਕਰੋ। ਇਹਨੂੰ ਸੁਧਾਰਨ ਲਈ ਦਵਿੰਦਰ ਜੀ 840 ਕਰੋੜ ਰੁਪਇਆ ਰੱਖਿਆ ਹੈ। ਜੀਡੀਪੀ ਵੱਧ ਗਈ ਨਾ। ਸਰਕਾਰੀ ਅਹੁਦੇਦਾਰਾਂ ਨੂੰ ਮਿਲੇ, ਅਸੀਂ ਉਹਨਾਂ ਨੂੰ ਜਾ ਕੇ ਕਿਹਾ ਕਿ ਯਾਰ ਤੁਸੀਂ ਆ ਨਿਗਰਾਨੀ ਨਹੀਂ ਕਰਦੇ? ਹਰ ਫੈਕਟਰੀ ਦੇ ਵਿੱਚ ਆ ਜੋ ਲੱਗਿਆ ਹੋਣਾ ਚਾਹੀਦਾ ਹੈ ਐਸਟੀਪੀ ਜਾਂ ਸੀਟੀਪੀ, ਤੁਸੀਂ ਚੈੱਕ ਕਰਦੇ ਹੋ ਉਹਦੀ ਮਾਤਰਾ, ਉਹ ਵਰਕਿੰਗ ਹੈ ਜਾਂ ਉਹ ਬੰਦਿਆਂ ਨੇ ਬੋਰ ਕਰਕੇ ਥੱਲੇ ਪਾਣੀ ਤਾਂ ਨਹੀਂ ਪਾ ਰਹੇ? ਆਂਦੇ ਜੀ ਸਾਡਾ ਪੋਲਿਊਸ਼ਨ ਬੋਰਡ ਤਾਂ ਕਰਪਟ ਹੈ। ਉਹ ਮੈਂ ਕਿਹਾ ਬੰਦਿਓ ਰੱਬ ਦਿਓ, ਤੁਸੀਂ ਸਰਕਾਰ ਹੋ, ਤੁਹਾਡੀ ਸਰਕਾਰ ਹੈ, ਇਹਨੂੰ ਸਸਪੈਂਡ ਕਰ ਦਿਓ। ਆਂਦੇ ਜੀ ਇਹ ਤਾਂ ਪਿਛਲੀਆਂ ਸਰਕਾਰਾਂ ਵੇਲੇ ਵੀ ਸੀ। ਉਹ ਮੈਂ ਕਿਹਾ ਉਹ ਗੰਦੇ ਚ ਤਾਂ ਤੁਹਾਨੂੰ ਬਦਲ ਕੇ ਲਿਆਏ ਆ, ਤੁਸੀਂ ਵੀ ਆਂਦੇ ਬਸ ਹੁਣ ਕੀ ਕਰੀਏ, ਤਾਂ ਉੱਤੇ ਹੀ ਕਰੂ ਕੋਈ। ਮੈਂ ਕਿਹਾ ਉੱਤੇ ਕੌਣ ਹੈ ਯਾਰ, ਤੁਸੀਂ 92 ਜਤਾਤੇ। ਗੱਲ ਕਹਿਣੀ ਹੈ ਕਿ ਇਹ ਕੋਈ ਗੱਲ ਗੈਰ ਕਾਨੂੰਨੀ ਨਹੀਂ ਨਾ ਹੈ। ਕਨਸਟੀਟਿਊਸ਼ਨ ਹੈ 73rd ਅਮੈਂਡਮੈਂਟ ਦੇ ਤਹਿਤ ਪਿੰਡ ਦੀ ਗ੍ਰਾਮ ਸਭਾ ਪੰਚਾਇਤ ਤੋਂ ਵੀ ਤੇ ਕਿਸੇ ਤੋਂ ਵੀ ਪਾਵਰਫੁਲ ਬਾਡੀ ਹੈ। ਗ੍ਰਾਮ ਸਭਾਵਾਂ ਬੁਲਾ ਕੇ ਆਪਣੇ ਇਲਾਕੇ 'ਚ ਮਤੇ ਪਾਉਣ ਤਾਂ ਸਟਾਰਟ ਕਰੋ, ਇੱਕ ਮੂਵਮੈਂਟ ਬਣ ਜਾਏਗੀ। ਪਾਰਟੀਆਂ ਨੇ ਫੁੱਟ ਇੰਨੀ ਪਾਤੀ ਹੈ ਪਿੰਡਾਂ 'ਚ, ਕੇਵਲ ਥਾਣੇ ਕਚਹਿਰੀਆਂ ਤੱਕ ਸੀਮਿਤ ਕਰਤੇ ਲੋਕ, ਤੇ ਅਸੀਂ ਇੱਕ ਦੂਜੇ ਨਾਲ ਝਗੜਦੇ ਹਾਂ। ਪਿੰਡ ਦੇ ਸਾਰੇ ਬੰਦੇ ਬੈਠ ਸਕਦੇ ਨੇ, ਕੋਈ ਨਹੀਂ। ਜੇ ਸਰਪੰਚ ਨਹੀਂ ਬੁਲਾਉਂਦਾ ਉਹ ਪਾਰਟੀ ਨਾਲ ਰਲਿਆ ਹੋਇਆ, ਤੁਸੀਂ 20% ਬੰਦੇ ਲਿਖ ਕੇ ਬੁਲਾ ਸਕਦੇ ਹੋ। ਆਪਣੀ ਬੁਲਾਓ, ਕੋਈ ਪੰਚਾਇਤ ਤੋਂ ਬਾਹਰ ਜਾਊਗੀ ਤਾਂ ਜੇ ਕੋਈ ਕੋਰਟ ਕਾਰਡ 'ਚ ਜਾਂਦਾ ਤਾਂ ਉਹ ਖਿਲਾਫ ਪੰਚਾਇਤ ਦੇ ਹੋਏ। ਤੁਹਾਨੂੰ ਮੈਂ ਐਗਜ਼ਾਮਪਲ ਦਿੰਦਾ, ਫਿਰੋਜ਼ਪੁਰ ਫਾਜ਼ਿਲਕਾ ਹਸਤਾ ਕਲਾਂ ਪਿੰਡ ਹੈ, ਐਮਐਲਏ ਨੇ 2 ਪਿੰਡ ਬਣਾਤੇ। ਉਹਨਾਂ ਨੇ ਲੜਾਈ ਲੜੀ ਗ੍ਰਾਮ ਸਭਾ ਦੇ ਰਾਹੀਂ, ਹਾਈ ਕੋਰਟ ਚਲਾ ਗਿਆ ਮਾਮਲਾ, ਸੈਕਟਰੀ ਡਾਇਰੈਕਟਰ ਨੂੰ ਵਾਪਸ ਫੈਸਲਾ ਰੱਦ ਕਰਨਾ ਪਿਆ ਕਿ ਅਸੀਂ ਨਹੀਂ ਉਸ ਲੈਵਲ ਦੇ ਉੱਤੇ ਕਰਦੇ। ਮੇਰਾ ਆਪਣਾ ਪਿੰਡ ਹੈ ਨਾਭੇ 'ਚ, 25 ਏਕੜ ਜ਼ਮੀਨ ਰੋਕ ਲਈ ਸਰਕਾਰ ਨੇ ਜਾ ਕੇ ਕਿ ਉਹ ਗਊ ਬਾੜਾ ਬਣਾਉਣਾ ਜੀ, ਤੇ ਉਹਨੇ ਲੋਕ ਕਹਿੰਦੇ ਵੀ ਸਾਡੇ ਤਾਂ ਕੰਮ ਗੜਬੜ ਹੋ ਜਾਣਾ। ਅੱਗੇ ਲੱਗ ਕੇ ਗ੍ਰਾਮ ਸਭਾ ਬੁਲਾਈ, ਇਹ ਕਿਹਾ ਕਿ ਵੀਡੀਓ ਨੇ ਗਲਤ ਕੀਤਾ, ਪੰਚਾਇਤ ਨੇ ਗਲਤ ਕੀਤਾ, ਸਾਡੇ ਕੋਈ ਨਹੀਂ ਹੈ, ਜਾਓ ਜਾ ਕੇ ਲੈ ਜਾਓ ਜਿੱਧਰ ਮਰਜ਼ੀ। ਨਹੀਂ ਬਣ ਪਾਇਆ, 25 ਏਕੜ ਵਾਪਸ ਹੋਈ ਹੈ ਪਿੰਡ। ਇਹ ਇਸ ਪੱਖੋਂ ਇਹ ਮਹੱਤਵਪੂਰਨ ਹੈਗਾ, ਮੇਰੇ ਖਿਆਲ ਸੀਰੀਅਸਲੀ ਲੈਣੀ ਚਾਹੀਦੀ ਗੱਲ। ਜਿਹੜੇ ਲੋਕਲ ਹੈਗੇ ਨੇ ਆਪਣੇ ਇੱਥੋਂ, ਉਹਨਾਂ ਦੇ ਵੱਲੋਂ ਕਿਸੇ ਇੱਕ ਪਿੰਡ ਦੇ ਵਿੱਚ ਵੀ ਹੋ ਜਵੇ, ਤੁਸੀਂ ਦੇਖੋਗੇ ਜਿੰਨੇ ਤੰਗ ਤਾਂ ਸਾਰੇ ਹੀ ਆ ਨਾ। ਸੋ ਬਹੁਤੀ ਵਾਰ ਇਹ ਹੁੰਦਾ ਕਿ ਬੰਦੇ ਹੱਥ ਪੱਲਾ ਮਾਰ ਰਹੇ, ਰਾਹ ਨਹੀਂ ਲੱਭਦਾ। ਥੋੜਾ ਜਿਹਾ ਕੋਈ ਮਤਲਬ ਦਿਸ਼ਾ ਦੇਣ ਵਾਲਾ ਹੋਵੇ ਤੇ ਆਪਾਂ ਗੱਲ ਉਸਰਦੀ ਦੇਖੀਏ। ਜੀਰਾ ਫੈਕਟਰੀ ਦਾ ਜਿਹੜਾ ਮਸਲਾ ਹੋਇਆ ਸੀ ਨਾ,
ਅਸੀਂ ਸਾਰੇ ਆਪਾਂ ਜਾਂਦੇ ਰਹੇ ਹਾਂ ਉੱਥੇ। ਜੀਰਾ ਕੋਈ ਵੀ ਫੈਕਟਰੀ ਲਾਉਣ ਤੋਂ ਪਹਿਲਾਂ ਨਾ ਕੰਵਰ ਜੀ, ਉੱਥੋਂ ਦੇ ਪਿੰਡਾਂ ਦੀ, ਮੈਨੂੰ ਕਰੈਕਟ ਕਰਿਓ ਜੇ ਮੈਂ ਗੱਲ, ਸਾਰੇ ਪਿੰਡਾਂ ਦੀ ਇੱਕ ਮੀਟਿੰਗ ਸੱਦੀ ਜਾਂਦੀ ਹੈ। ਪਬਲਿਕ ਹੀਅਰਿੰਗ ਕਹਿੰਦੇ ਨੇ, ਪਬਲਿਕ ਹੀਅਰਿੰਗ ਕਹਿੰਦੇ ਨੇ ਉਹਨੂੰ, ਕਿ ਅਸੀਂ ਆਹ ਚੀਜ਼ ਦਾ ਪ੍ਰੋਡਕਟ ਬਣਾਉਣ ਲਈ ਆਹ ਫੈਕਟਰੀ ਲਾ ਰਹੇ ਹਾਂ, ਤੁਸੀਂ ਐਗਰੀ ਕਰਦੇ ਹੋ? ਇਹ ਪਿੰਡਾਂ ਵਾਲਿਆਂ ਨੂੰ ਦੱਸ ਰਹੇ ਆ ਕਿ ਜੇ ਤੁਸੀਂ ਐਗਰੀ ਨਹੀਂ ਕਰਦੇ ਤੁਸੀਂ ਮਨਾ ਕਰ ਸਕਦੇ ਹੁੰਦੇ ਆ। ਪਰ ਸਾਡੇ ਇੱਕ ਹੋਰ ਧੋਖਾ ਹੁੰਦਾ ਇਹਦੇ 'ਚ, ਕਿ ਫੈਕਟਰੀਆਂ ਵਾਲੇ ਦੱਸਦੇ ਕੁਝ ਹੋਰ ਨੇ ਉਹਦੇ 'ਚ, ਤੇ ਉਹਦੇ 'ਚ ਐਡੀਸ਼ਨ ਕਰ ਦਿੰਦੇ ਨੇ, ਜਿਵੇਂ ਕਿ ਜ਼ੀਰਾ ਫੈਕਟਰੀ 'ਚ ਹੋਇਆ। ਰੋਪੜ ਵੀ ਆਈ ਹੋਇਆ ਨਾ, ਹੁਣ ਉਹਨਾਂ ਤੇ ਕ੍ਰਿਮੀਨਲ ਆਫੈਂਸ ਹੈ। ਇਹ ਤਾਂ ਕ੍ਰਿਮੀਨਲ ਆਫੈਂਸ ਹੈ। ਪਰ ਗੱਲ ਇਹ ਹੈ ਕਿ ਅਸੀਂ ਇਹਦੇ ਤੇ ਹੁਣ ਜਿਵੇਂ ਨਾ, ਅਸੀਂ ਜਿੱਥੇ ਆਪਣਾ ਰਹਿੰਦੇ, ਤੁਸੀਂ ਆਏ ਹੋਏ ਹੋ ਮੋਹਾਲੀ, ਉਹਦੇ ਪਿੱਛੇ ਇੱਕ ਬਿਲਡਿੰਗ ਹੈ। ਜਦੋਂ ਉੱਥੇ ਲੋਕਾਂ ਨੇ ਕੋਠੀਆਂ ਲਈਆਂ ਸੀ ਨਾ ਦਵਿੰਦਰ ਜੀ, ਤਾਂ ਉਹਨਾਂ ਨੇ ਉਹਨੂੰ ਪਾਰਕ ਵਿਖਾਇਆ ਸੀ ਪਿੱਛੇ। ਬਾਅਦ 'ਚ ਇੱਕ ਵੱਡਾ ਪੋਲੀਟੀਸ਼ੀਅਨ ਸੀ ਜਿਹਨੇ ਉਹਦੀ ਧੌਣ ਮਰੋੜੀ, ਜਿਹੜਾ ਉਹ ਬਿਲਡਰ ਸੀ, ਜਿਹੜਾ ਉਹ ਸਾਰੇ ਬਣਾਉਣ ਵਾਲਾ ਸੀਗਾ ਸੈਕਟਰ ਨੂੰ, ਉਹਨੇ ਕਿਹਾ ਜੀ ਆਹ ਜਿਹੜਾ ਪਾਰਕ ਹੈ ਨਾ ਇਹ ਤੁਹਾਡਾ। ਉੱਥੇ ਬਿਲਡਿੰਗ ਬਣੀ, ਉਹ ਵੇਚੀ ਗਈ, ਉਹ ਸਾਰੇ ਪੈਸੇ ਇਹਨਾਂ ਨੂੰ ਵੰਡੇ ਗਏ। ਕੀ ਉੱਥੇ ਜਿਹੜੇ ਬਾਕੀ ਕੋਠੀਆਂ ਵਾਲੇ ਸੀ, ਮੈਂ ਪੁੱਛਿਆ ਉਹਨਾਂ ਤੋਂ ਬਾਅਦ 'ਚ ਆ ਕੇ, ਉਹ ਮੈਂ ਕਿਹਾ ਤੁਹਾਡਾ ਫਰਜ਼ ਨਹੀਂ ਬਣਦਾ ਸੀ ਤੁਸੀਂ ਰਿਟ ਪਾਉਂਦੇ? ਉਹ ਬਾਈ ਜੀ ਕੀ ਲੈਣਾ ਹੈ, ਆਪਾਂ ਕੀ ਲੈਣਾ ਹੈ, ਅਸੀਂ ਕਿਵੇਂ ਲੜ ਸਕਦੇ? ਉਹ ਤੁਸੀਂ ਨਹੀਂ ਲੜ ਸਕਦੇ ਤਾਂ ਕੌਣ ਲੜੂਗਾ? ਬੱਚੇ ਕਿਹਦੇ ਮਰ ਰਹੇ ਨੇ? ਆ ਇਹਨਾਂ ਦੇ ਪਿੰਡ ਦੇ ਮਰ ਗਏ ਨਾ, ਇੰਨੇ ਹੋ ਗਿਆ ਨਾ ਹੈਪੇਟਾਈਟਸ ਸੀ ਸਾਰਿਆਂ ਨੂੰ। ਬੈਠੇ ਰਹੋਗੇ ਉਦੋਂ ਤੱਕ। ਤੁਸੀਂ ਕਹਿ ਰਹੇ ਸੀ ਕੁਝ? ਇੱਕ ਅੰਮ੍ਰਿਤਸਰ ਦਾ ਪਿੰਡ ਹੈ ਮੰਗੂ ਨੰਗਲ, ਉਧਰ ਉਹਨਾਂ ਨੇ ਪਿੰਡ 'ਚ ਇਹ ਜਿਹੜੀ ਗੱਲ ਐਗਜ਼ਾਮਪਲ ਸੈੱਟ ਕਰਨ ਵਾਲੀ ਹੈ, ਉਹਨਾਂ ਦੇ ਪਿੰਡ ਦਾ ਐਸਟੀਪੀ ਲੱਗਿਆ ਹੋਇਆ। ਜਿਹੜੇ ਛੱਪੜ ਸੀਗੇ ਪਿੰਡ ਦੇ, ਆਪਾਂ ਪਿੰਡਾਂ ਦੇ ਛੱਪੜ ਦਾ ਵੀ ਹਾਲ ਇਹੀ ਦੇਖ ਰਹੇ ਹਾਂ। ਉਹਨਾਂ ਨੇ ਐਸਟੀਪੀ ਲਾਇਆ ਤੇ ਉਹ ਪਾਣੀ ਰੀਯੂਜ਼ ਕਰਦੇ ਆ। ਮਤਲਬ ਆਪਾਂ ਜੇ ਦੇਖਣਾ ਹੋਵੇ ਨਾ ਪਿੰਡ ਦੀ ਪੰਚਾਇਤ ਦੀ ਵਿਲ ਪਾਵਰ, ਕੋਈ ਸਪੈਸ਼ਲ ਫੰਡ ਨਹੀਂ ਐਲੋਕੇਟ ਹੋਏ, ਜਿਹੜੇ ਫੰਡ ਆਉਂਦੇ ਆ ਉਹਨਾਂ ਚੋਂ ਮੱਛੀ ਦਾ ਬਿਜ਼ਨਸ ਵੀ ਕਰਦੇ ਆ। ਮਤਲਬ ਪਿੰਡ ਦੀ ਜਿਹੜੀ ਉਹ ਕਹਿੰਦੇ ਆ ਨਾ ਆਪਾਂ ਵੀ ਮਾਡਲ, ਇਸੇ ਮਾਡਲ 'ਚ ਕਨਸਟੀਟਿਊਸ਼ਨਲ ਪਾਵਰ ਇੰਨੀਆਂ ਹੈਗੀਆਂ ਨੇ ਵੀ ਪਿੰਡ ਦੀ ਪੰਚਾਇਤ ਨੇ ਆਪਣੇ ਮਸਲੇ ਦਾ ਐਵੇਂ ਹੱਲ ਲੱਭਿਆ। ਬੁੱਟਰ ਸੇਵੀਆਂ ਫੈਕਟਰੀ ਦਾ ਮਾਮਲਾ ਹੈ। ਮਨਦੀਪ ਧਰਦੇ ਉਹਨਾਂ ਤੇ ਜਾਲੀ ਕੇਸ ਪਾਏ, ਉਹਨਾਂ ਦੀ ਕੁੱਟਮਾਰ ਕੀਤੀ। ਰਾਣਾ ਗੁਰਜੀਤ ਦੀ ਫੈਕਟਰੀ ਹੈ, 8 ਪਿੰਡਾਂ ਦੀਆਂ ਗ੍ਰਾਮ ਸਭਾਵਾਂ ਦੇ ਲੜੇ ਨੇ। ਉਹ ਐਡਾ ਮਜ਼ਬੂਤ ਪੋਲੀਟੀਸ਼ੀਅਨ ਦੇ ਖਿਲਾਫ ਵੀ ਉਹ ਅਜੇ ਵੀ ਖੜੇ ਹੋਏ ਨੇ। ਉਹ ਜਿਹੜਾ ਪਾਣੀ ਡੁੱਲਦਾ ਸੀ ਆਲੇ ਦੁਆਲੇ, ਉਹਨਾਂ ਨੇ ਰੋਕਿਆ ਵੀ ਸਾਡਾ ਪਿੰਡ ਬਰਬਾਦ ਨਹੀਂ ਹੋ ਸਕਦਾ। ਬਾਰ-ਬਾਰ ਤੁਸੀਂ ਡਿਪਟੀ ਕਮਿਸ਼ਨਰ ਰਾਹੀਂ ਐਸਡੀਐਮ ਦੇ ਨਾਲ ਆਰਗੂਮੈਂਟ ਦੇਖਿਆ ਹੋਣਾ ਉਹਨਾਂ ਦਾ ਹੁੰਦਾ ਇਸ ਲੈਵਲ ਤੇ ਕਰਕੇ, ਕਿ ਤੁਸੀਂ ਕਰਨਾ ਕੀ ਹੈ। ਪੰਜਾਬ 'ਚ ਪੌਕਟਾਂ 'ਚ ਲੜਾਈਆਂ ਹੋ ਰਹੀਆਂ ਨੇ ਆਪੋ ਆਪਣੇ ਤਰੀਕੇ ਨਾਲ ਉਹਨਾਂ ਗੱਲਾਂ ਦੇ ਵਿੱਚ। ਨੂਰਪੁਰ ਬੇਟ ਦੇ ਵਿੱਚ ਵੀ ਲੜਾਈ, ਨੂਰਪੁਰ ਬੇਟ ਦੇ ਵਿੱਚ ਵੀ ਲੜਾਈ ਹੋ ਰਹੀ ਹੈ। ਇਕੱਠਾ ਕਰਨ ਦੀ ਲੋੜ ਹੈ। ਕਿਹਾ ਗਿਆ ਸੀਗਾ ਵੱਡਾ ਕਿ ਨਗਰ ਨਿਗਮ ਵੱਲੋਂ, ਇੱਕ ਮਿੰਟ ਹੁਣ ਦੱਸੋ। ਨੂਰਪੁਰ ਬੇਟ ਦੇ ਵਿੱਚ ਵੀ ਇਸ ਤਰ੍ਹਾਂ ਲੜਾਈ ਹੋ ਰਹੀ ਹੈ। ਕਿਹਾ ਗਿਆ ਸੀ ਕਿ ਫੀਡ ਦੀ ਫੈਕਟਰੀ ਲਗਾਈ ਜਾ ਰਹੀ ਹੈ, ਫੀਡ ਮਿਲਿਆ ਕਰੂਗੀ ਇੱਥੋਂ। ਉੱਥੇ ਜਿਹੜੇ ਸੀਗੇ ਮਰੇ ਹੋਏ ਡੰਗਰਾਂ ਦਾ ਉੱਥੇ ਡੰਪ ਬਣਾਇਆ ਗਿਆ, ਠੀਕ ਹੈ ਜੀ। ਤੇ ਉਸ ਦੇ ਵਿਰੁੱਧ ਨੂਰਪੁਰ ਬੇਟ ਵਾਲੇ ਲੜਾਈ ਲੜ ਰਹੇ ਨੇ। ਪੂਰਾ ਪ੍ਰਸ਼ਾਸਨ ਇੱਕ ਪਾਸੇ ਆ ਤੇ ਪੁਲਿਸ ਆ ਕੇ ਪੁਲਿਸ ਨਾਲ ਧੱਕੇਸ਼ਾਹੀ ਵੀ ਕਰਨ ਦੀ ਕੋਸ਼ਿਸ਼ ਕੀਤੀ ਸਰਕਾਰ, ਪਰ ਪ੍ਰਸ਼ਾਸਨ ਦੇ ਵਿਰੁੱਧ ਨੂਰਪੁਰ ਬੇਟ ਦੇ ਲੋਕ ਅੱਜ ਵੀ ਡਟੇ ਹੋਏ ਨੇ। ਅਸੀਂ ਸਾਰਿਆਂ ਨੂੰ ਕਹਿਣਾ ਚਾਹਾਂਗੇ ਕਿਸੇ ਦੀ, ਪਹਿਲਾਂ ਪਾਣੀ ਦੀ ਗੱਲ ਕਰ ਲਈਏ, ਕਿਸੇ ਪਿੰਡ ਦੀ, ਕਿਸੇ ਇਲਾਕੇ ਦੀ ਪਾਣੀ ਨੂੰ, ਗੰਦੇ ਪਾਣੀ ਨੂੰ ਲੈ ਕੇ ਕੋਈ ਵੀ ਲੜਾਈ ਹੈ, ਸਾਡੇ ਤੱਕ ਆਓ, ਆਪਾਂ ਰਲ ਕੇ ਲੜੀਏ। ਜਿੰਨਾ ਚਿਰ ਅਸੀਂ ਆਪ ਦਾ ਮੁੱਦਾ ਨਹੀਂ ਬਣਾਵਾਂਗੇ, ਅਸੀਂ ਆਪ ਦੇ ਜਿਹੜੇ ਸਾਡੇ ਜ਼ਿੰਦਗੀ ਨਾਲ ਵਾਬਸਤਾ ਨੇ ਮਸਲੇ, ਇਹਨਾਂ ਨੂੰ ਜਿੰਨਾ ਚਿਰ ਆਪ ਦਾ ਮੁੱਦਾ ਨਹੀਂ ਬਣਾਵਾਂਗੇ, ਇਸ਼ੂ ਨਹੀਂ ਬਣਾਵਾਂਗੇ, ਉਹਨਾਂ ਚਿਰ ਕਿਸੇ ਹੋਰ ਨੇ ਨਹੀਂ ਬਣਾਉਣਾ। ਤੁਹਾਡਾ ਘਰ ਲੁੱਟਿਆ ਜਾ ਰਿਹਾ ਹੋਵੇ, ਤੁਹਾਡੇ ਘਰ ਚੋਰੀ ਹੋ ਰਹੀ ਹੋਵੇ, ਤੁਹਾਡੇ ਘਰ ਡਾਕਾ ਵੱਜ ਰਿਹਾ ਹੋਵੇ, ਤੁਸੀਂ ਬੋਲਦੇ ਹੋ ਕਿ ਨਹੀਂ ਬੋਲਦੇ? ਇਹ ਪੰਜਾਬ ਤੁਹਾਡਾ ਨਹੀਂਗਾ, ਆ ਪਾਣੀ ਤੁਹਾਡਾ ਨਹੀਂਗਾ। ਓਏ ਆਪਦੇ ਲਈ ਨਹੀਂ ਬੋਲੂਗੇ ਤਾਂ ਕਾਹਦੇ ਲਈ ਬੋਲੂਗੇ ਯਾਰ? ਤੁਸੀਂ, ਸਾਡਾ ਇਲਾਕਾ ਸੀ, ਇਹ ਸਾਡੀ ਰੀਤ ਸੀ ਕਿ ਜਦੋਂ ਕਿਸੇ ਦੂਜੇ ਦੇ ਘਰ ਚੋਰੀ ਹੁੰਦੀ ਸੀ ਜਾਂ ਅੱਗ ਲੱਗਦੀ ਸੀ ਤਾਂ ਅਸੀਂ ਬੁਝਾਉਂਦੇ ਸੀ ਜਾ ਕੇ। ਹੁਣ ਸਾਡੇ ਆਪਦੇ ਘਰ ਚ ਹੋਈ ਜਾ ਰਿਹਾ ਔਰ ਅਸੀਂ ਬੋਲਦੇ ਨਹੀਂ ਗੇ। ਬੋਲਣਾ ਸ਼ੁਰੂ ਹੋਏ ਆ, ਪਰ ਇਹਨੂੰ ਵਧਾਓ। ਆਹ ਪਾਣੀ ਜਿਹੜਾ ਜਾ ਰਿਹਾ ਹੈ, ਇਹਦੀ ਆਪਾਂ ਜਿਹੜੀ ਗੱਲ ਕਰ ਰਹੇ ਹਾਂ, ਇਹ ਰਸੋਈਆਂ ਤੱਕ ਪਹੁੰਚ ਰਿਹਾ ਸ਼ਾਮ ਤੱਕ। ਹੁਣ ਤੇ 1 ਘੰਟੇ 2 ਘੰਟੇ ਨੂੰ ਮੁਕਤਸਰ, ਫਰੀਦਕੋਟ, ਫਿਰੋਜ਼ਪੁਰ ਤੇ ਅਬੋਹਰ ਫਾਜ਼ਿਲਕਾ ਦੇ ਇਲਾਕੇ ਵਿੱਚ ਇਹ ਰਸੋਈ ਚੋਂ ਨਿਕਲੂਗਾ, ਤੁਹਾਡੇ ਢਿੱਡ 'ਚ ਜਾ ਰਿਹਾ ਹੈ। ਇਹਨੂੰ ਕਿਤੇ ਕੁਝ ਹੋਰ ਨਾ ਸਮਝਦੇ ਹੋ ਵੀ ਰੁੜਿਆ ਜਾਂਦਾ ਹੈ ਸ਼ਾਇਦ ਪਾਕਿਸਤਾਨ ਨੂੰ, ਤੇ ਅਸੀਂ ਉਹਦੀ ਗੱਲ ਕਰ ਰਹੇ ਹਾਂ। ਉੱਥੇ ਇਹਦਾ ਕੀ ਹੈ ਲੈਵਲ ਪਾਣੀ ਦਾ, ਤੇ ਜਦੋਂ ਬੁੱਢਾ ਨਾਲਾ ਵਿੱਚ ਵੜ ਜਾਂਦਾ ਹੈ ਉਸ ਤੋਂ ਬਾਅਦ ਕਿੰਨਾ ਇਹਦਾ ਸਤਿਆਨਾਸ਼ ਹੋ ਜਾਂਦਾ ਹੈ। ਬਿਲਕੁਲ ਬਿਲਕੁਲ ਕੁਝ ਗੁਣਵੰਤਾ ਹੈ। ਹਾਂ ਹਾਂਜੀ ਉਹ ਤਾਂ ਦੇਖੋ, ਪਹਿਲੇ ਆਪਾਂ ਗੱਲ ਕੀਤੀ ਮੱਛੀਆਂ ਵਾਲੀ, ਉੱਥੋਂ ਹੀ ਪਤਾ ਲੱਗਦਾ ਹੈ ਕਿ ਇੱਧਰ ਮੱਛੀ ਹੈ ਨਹੀਂ, ਉਹ ਪਿੱਛੇ ਮੱਛੀ ਹੈਗੀ ਹੈ। ਇਹਦਾ ਮਤਲਬ ਪਾਣੀ ਦੀ ਗੁਣਵੱਤਾ ਤਾਂ ਬਿਲਕੁਲ ਦੇਸੀ ਭਾਸ਼ਾ ਦੇ ਵਿੱਚ
ਉਹ ਪਾਣੀ ਜ਼ਿੰਦਗੀ ਹੈ, ਇਹ ਪਾਣੀ ਮੌਤ ਹੈ। ਜੇ ਅਸੀਂ ਪੈਰਾਮੀਟਰਸ ਤੇ ਜਾਣਾ ਹੈ ਉਹ ਜਾ ਸਕਦੇ ਹਾਂ। ਇਹ BOD COD ਦੀਆਂ ਗੱਲਾਂ ਹੁੰਦੀਆਂ, ਇੱਥੇ 300-400 ਹੈ ਤੇ ਉਧਰ ਜਿਹੜੀ ਹੈਗੀ ਹੈ ਉਹ ਵੱਧ ਤੋਂ ਵੱਧ 1 ਜਾਂ 1 ਤੋਂ ਥੱਲੇ ਹੋਊਗੀ ਤੇ ਉਹ 1 ਤੋਂ ਥੱਲੇ ਜਿਹੜੀ ਹੁੰਦੀ ਹੈ ਉਹਦੇ ਵਿੱਚ ਜ਼ਿੰਦਗੀ ਜੀ ਸਕਦੀ ਹੈ, ਕੋਈ ਪ੍ਰੋਬਲਮ। ਬਿਲਕੁਲ ਬਿਲਕੁਲ, ਉਹ ਜ਼ਿੰਦਗੀ ਹੈ, ਇਹ ਮੌਤ ਹੈ। ਇਸ ਤੋਂ ਅੱਗੇ ਮੱਛੀ ਵੀ ਹੈ ਨਹੀਂ, ਬੰਦਾ ਤਾਂ ਕੀ ਹੋਣਾ ਇਹਦੇ ਅੱਗੇ। ਮੈਂ ਐਗਜ਼ਾਮਪਲ ਦੇਣਾ ਚਾਹੁੰਦਾ ਹੈਗਾ, ਆਂਧਰਾ ਪ੍ਰਦੇਸ਼ ਵਿੱਚ ਇੱਕ ਮਾਡਲ ਹੈਗਾ ਕਮਿਊਨਿਟੀ ਮੈਨੇਜ ਨੈਚੁਰਲ ਫਾਰਮਿੰਗ। ਥੋੜਾ ਮੈਂ ਸਮਝਾਉਣ ਤੋਂ ਪਹਿਲੇ ਦੱਸਣਾ ਚਾਹੁੰਦਾ ਹੈ ਕਿ 3-4 ਦਿਨ ਪਹਿਲੇ ਉਹਨਾਂ ਨੂੰ ਲਿਸਬਨ ਵਿੱਚ ਪੋਰਟੁਗਲ ਵਿੱਚ ਜਾ ਕੇ ਉਹਨਾਂ ਨੂੰ ਸਭ ਤੋਂ ਬੜਾ ਦੁਨੀਆ ਦਾ ਇਨਾਮ 1 ਮਿਲੀਅਨ ਯੂਰੋ ਮਿਲਿਆ ਹੈ ਐਜ਼ ਦੀ ਫਿਊਚਰ ਹਿਊਮੈਨਿਟੀ ਦਾ। ਕੀ ਬਾਤ। ਨਾਓ ਸਾਨੂੰ ਨਹੀਂ ਪਤਾ, ਪਰ ਇਹ ਸਵਾਲ ਜਿਹੜਾ ਤੁਸੀਂ ਪੁੱਛਿਆ ਸੀ ਪ੍ਰੋਫੈਸਰ ਸਾਹਿਬ ਪਹਿਲੇ, ਉਹਦਾ ਵੀ ਜਵਾਬ ਹੈ। ਸਰ 15 ਸਾਲ ਪਹਿਲੇ ਇੱਕ ਪਿੰਡ ਵਿੱਚ ਪਰਨਕੁਲਾ, ਆਂਧਰਾ ਪ੍ਰਦੇਸ਼ ਦਾ ਖੰਮਮ ਇੱਕ ਜ਼ਿਲ੍ਹਾ ਹੈਗਾ, ਉੱਥੇ ਬੜੀ ਆਤਮ ਹੱਤਿਆ ਹੋ ਰਹੀ ਸੀਗੀਆਂ ਕਿਉਂਕਿ ਕੈਮੀਕਲ ਪੈਸਟੀਸਾਈਡਸ, ਇਨਸੈਕਟੀਸਾਈਡਸ ਦਾ ਬੜਾ ਪ੍ਰਯੋਗ ਸੀਗਾ ਔਰ ਬੜੀ ਆਤਮ ਹੱਤਿਆ ਹੋ ਰਹੀ ਸੀਗੀਆਂ, ਕੋਈ ਸੋਲੂਸ਼ਨ ਨਹੀਂ ਸੀ। ਤਾਂ ਇੱਕ ਦਿਨ ਕਹਿੰਦੇ ਆ ਕਿ ਕੁਝ ਪਿੰਡ ਦੇ ਬਜ਼ੁਰਗ 4-5 ਉਹ ਬੈਠੇ, ਉਹਨਾਂ ਨੇ ਇੱਕ ਡਿਸੀਜਨ ਲੈਤਾ ਕਿ ਅਸੀਂ ਪੈਸਟੀਸਾਈਡ ਨਹੀਂ ਯੂਜ਼ ਕਰਨਾ। ਬਹੁਤ ਲੋਕਾਂ ਨੇ ਕਿਹਾ ਤੁਹਾਡਾ ਪਿੰਡ ਜਿਹੜਾ ਹੈਗਾ ਖੇਤੀ ਖਤਮ ਹੋ ਜਾਏਗੀ, ਨੁਕਸਾਨ ਹੋ ਜਾਏਗਾ, ਗਰੀਬੀ ਜਿਹੜੀ ਹੈ ਹੋਰ बढ़ जाएगी। मतलब रे ਜਾਂ ਸਪਰੇ। ਹਾਂਜੀ, ਤਾਂ ਉਹ ਲੇਕਿਨ ਅਡਿਗ ਰਹੇ ਔਰ ਉਹਨਾਂ ਨੇ ਅਲਟੀਮੇਟਲੀ ਜਿਹੜੇ ਨਾਨ ਕੈਮੀਕਲ ਮੈਥਡ ਹੈਗੇ ਉਹਨਾਂ ਨਾਲ ਉਹਨਾਂ ਨੇ ਸ਼ੁਰੂ ਕੀਤਾ। ਇੱਕ ਪਿੰਡ ਨੇ ਹਿੰਮਤ ਕੀਤੀ, ਅੱਜ ਆਂਧਰਾ ਪ੍ਰਦੇਸ਼ ਵਿੱਚ 8 ਲੱਖ ਕਿਸਾਨ ਕੈਮੀਕਲ ਦੀ ਖੇਤੀ ਛੱਡ ਕੇ ਨਾਨ ਕੈਮੀਕਲ ਵਿੱਚ ਚਲੇ। ਕੀ ਬਾਤ। और एक रोमांटिसाइज नहीं मैं कर रहा, 8 लाख किसान बहुत होंगे हैं सर, और उसी करके उन्होंने इनाम मिलिया उत्थे जाके कि दुनिया दे फ्यूचर वास्ते वो एक तुहाडे वास्ते एक मॉडल हैगा। और उसी मॉडल ਨੂੰ ਅਸੀਂ ਨਹੀਂ ਜਾਣਦੇ। ਆਪਾਂ ਜਿਹੜੀ ਗੱਲ ਕਰ ਰਹੇ ਹਾਂ ਕਿ ਵੀ ਪੰਜਾਬ ਦਾ ਐਗਰੀਕਲਚਰ ਦਾ ਕੀ ਹੋਏਗਾ, ਪਾਣੀ ਦਾ ਕੀ ਹੋਏਗਾ, ਉਹ ਸਾਰਾ ਕੁਝ ਰਿਲੇਟਡ ਹੈਗਾ, ਲੇਕਿਨ ਅਸੀਂ ਉਹਨੂੰ ਫੋਲੋ ਕਰਨਾ ਨਹੀਂ ਚਾਹੁੰਦੇ ਹੈਗੇ। ਲੇਕਿਨ ਉਹ ਜਿਹੜੇ 4-5 ਲੋਕ ਸੀਗੇ ਬਜ਼ੁਰਗ ਉਸ ਪਾਰਟਿਕੂਲਰ ਪਿੰਡ ਦੇ, ਉਹਨਾਂ ਨੇ ਦੇਖੋ ਕਿ ਐਸੀ ਮੁਹਿੰਮ ਚਲਾਈ ਕਿ ਸਾਰਾ ਜਿਹੜਾ ਪ੍ਰਦੇਸ਼ ਹੈ ਉਸ ਗੱਲ ਤੇ ਕਾਇਮ ਹੈ, ਕਾਇਲ ਹੈਗਾ। ਇਹ ਕਰਕੇ ਦਿਖਾਇਆ। ਜਿਹੜਾ ਪੰਜਾਬ 'ਚ ਜਿਹੜੇ ਬੰਦੇ ਆਰਗੈਨਿਕ ਖੇਤੀ ਕਰਦੇ ਨੇ ਨਾ, ਉਹ ਜ਼ਿਆਦਾ ਕਮਾਉਂਦੇ ਨੇ। ਆਪਾਂ ਉਹਨਾਂ ਤੋਂ ਕਿਤੇ ਡਬਲ ਟ੍ਰਿਪਲ ਰੇਟ ਤੇ ਖਰੀਦਦੇ ਹਾਂ, ਬਾਹਰ ਭੇਜ ਰਹੇ ਨੇ। ਆਪਾਂ ਕਹਿ ਤਾਂ ਦਿੰਦੇ ਆ, ਇਹਨਾਂ ਸਾਲਾਂ ਤੋਂ ਪ੍ਰਯਾਸ ਹੋ ਰਿਹਾ ਪੰਜਾਬ ਵਿੱਚ ਆਰਗੈਨਿਕ ਫਾਰਮਿੰਗ बढ़ाਉਣ ਦਾ, ਕਿਸਾਨ ਹੀ ਨਹੀਂ ਐਗਰੀ ਕਰ ਰਹੇ। ਇਹ ਸੱਚ ਹੈ, ਇਹ ਸੱਚ ਹੈ। ਸਾਨੂੰ ਕਿਸਾਨਾਂ ਮਤਲਬ ਮੰਨਣਾ ਪਏਗਾ ਸਾਨੂੰ ਕਿ ਸਾਡਾ ਰੋਲ ਜਿਹੜਾ ਹੈ ਇੰਪੋਰਟੈਂਟ ਹੈ। ਸਰਕਾਰਾਂ ਨੂੰ ਦੋਸ਼ ਦੇਣਾ ਤਾਂ ਆਸਾਨ ਹੈ, ਪਰ ਤੁਸੀਂ ਆਪਣਾ ਵੀ ਰੋਲ ਦੇਖੋ ਕਿ ਕਿਸਾਨ ਕਿੰਨੇ ਸ਼ਿਫਟ ਕਰਨਾ ਚਾਹੁੰਦੇ, ਨਹੀਂ ਕਰਨਾ ਚਾਹੁੰਦੇ। ਨਹੀਂ, ਇਹਨਾਂ ਨੇ ਜਿਵੇਂ ਦੱਸਿਆ ਪਿੰਡ ਦੇ ਛੱਪੜ ਨੂੰ ਤਾਂ ਕੋਈ ਇੰਡਸਟਰੀ ਨਹੀਂ ਖਰਾਬ ਕਰਦੀ, ਕੋਈ ਨਹੀਂ ਕਰਦੀ। ਪਿੰਡ ਦੇ ਛੱਪੜ ਨੂੰ ਤਾਂ ਆਪਾਂ ਹੀ ਖਰਾਬ ਕਰਦੇ ਹਾਂ। ਹਾਂਜੀ ਹਾਂਜੀ। ਤੁਹਾਡੇ ਵਿਰੋਧ ਦਾ ਪ੍ਰਗਟਾਵਾ ਕਰਨ ਲਈ ਅਸੀਂ 15 ਅਗਸਤ ਨੂੰ ਜਾਂ 16 ਅਗਸਤ ਨੂੰ, ਦੋਵਾਂ ਚੋਂ ਇੱਕ ਦਿਨ ਫਾਈਨਲ ਕਰਾਂਗੇ, ਲੁਧਿਆਣੇ ਦੇ ਵਿੱਚ ਮੁਜ਼ਾਹਰਾ ਕਰ ਰਹੇ ਹਾਂ, ਜਿਹਦੇ 'ਚ ਪਲੀਜ਼ ਸਾਰੇ ਆਇਓ ਜੇ। ਇਸ ਲਈ ਅਸੀਂ ਉਹ ਦਿਨ ਚੁਣੇ ਆ ਕਿ ਅਸੀਂ ਕਹਿ ਸਕੀਏ ਕਿ ਸਾਨੂੰ ਪ੍ਰਦੂਸ਼ਣ ਤੋਂ, ਸਾਨੂੰ ਗੰਦੇ ਪਾਣੀ ਤੋਂ ਆਜ਼ਾਦੀ ਦੀ ਲੋੜ ਹੈ। ਦਬਾਓ ਉਹ ਵੀ ਜ਼ਰੂਰੀ ਹੈ। ਕਮਰ ਜੀ ਭਰੋ ਸਾਡੇ 'ਚ ਤੇ ਸਾਰਿਆਂ ਸੁਣਨ ਵਾਲਿਆਂ 'ਚ ਜੋਸ਼ ਕੇ, ਜੋਸ਼ ਨਹੀਂ ਬਲਕਿ ਜੋ ਆਪਾਂ ਹੁਣ ਕਰਨਾ ਪੈ ਰਿਹਾ ਤੇ ਕਰਾਂਗੇ। ਉਸੇ ਹੀ ਰਾਤ ਤੁਰ ਪਏ ਪੁੱਤ ਤੇਗ ਬਹਾਦਰ ਦੇ, ਪਰ ਸੇ ਕੋਈ ਨੂਰ ਇਲਾਹੀ, ਦਿੱਲੀ ਦੇ ਬਾਰਡਰ ਤੇ, ਬਾਰਡਰ ਤੇ, ਬਾਰਡਰ ਤੇ। ਉਸੇ ਹੀ ਰਾਤ ਤੁਰ ਪਏ ਪੁੱਤ ਤੇਗ ਬਹਾਦਰ ਦੇ, ਬਰਸੇ ਕੋਈ ਨੂਰ ਇਲਾਹੀ, ਦਿੱਲੀ ਦੇ ਬਾਰਡਰ ਤੇ। ਬੱਚਿਆਂ ਵਿੱਚ ਫਤਿਹ ਸਿੰਘ ਦੀਆਂ ਝਲਕਾਂ ਨੇ ਪਾਤਸ਼ਾਹ, ਸਾਡੇ ਲਈ ਕਿਲੇ ਬਣ ਗਈਆਂ ਸੜਕਾਂ ਨੇ ਪਾਤਸ਼ਾਹ, ਸਾਡੇ ਲਈ ਕਿਲੇ ਬਣ ਗਈਆਂ ਸੜਕਾਂ ਨੇ ਪਾਤਸ਼ਾਹ, ਸਾਡੇ ਲਈ ਕਿਲੇ ਬਣ ਗਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।